ਜੀ ਤੁਹਾਡਾ ਆਪਦਾ ਘਰ ਆ ਅੱਲਾ ਦਾ ਹੁਕਮ। ਹਾਂਜੀ ਇਦਾਂ ਨਾ ਜੀ ਮੇਲ ਜੋਲ ਨਾਲ ਹੀ ਆ ਬਾਬਾ ਜੀ। ਐਵੇਂ ਜੀ ਐਵੇਂ। ਹਾਂਜੀ ਤੇ ਉਂਝ ਅਸੀਂ ਸਕਰੀਨ ਤੇ ਤੁਹਾਨੂੰ ਦੇਖੀਦਾ, ਤੁਹਾਡੇ ਤੋਂ ਸਿੱਖੀਦਾ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਵੀ ਲੜ ਬੰਨਣ ਵਾਲੀਆਂ ਹੁੰਦੀਆਂ। ਹਾਂਜੀ ਤੇ ਇਦਾਂ ਪਰ ਦਿਲ 'ਚ ਇੱਕ ਆਸ ਵੀ ਬੜੀ ਸੀ ਤੇ ਨਾਲੇ ਜਿਹੜੇ ਵੀ ਬੰਦੇ ਇਸ ਤਰ੍ਹਾਂ ਹੈ ਨਾ, ਮੈਂ ਕਹਿੰਦਾ ਵੀ ਉਹ ਇੱਕ ਕੁਨਬਾ। ਹਾਂਜੀ ਕਿਤੇ ਕਿਤੇ ਇਕੱਠਿਆਂ ਗੱਲ ਕਰਨੀ ਪੈਂਦੀ, ਕਿਤੇ ਇਕੱਲਿਆਂ ਕਰਨੀ ਪੈਂਦੀ, ਵੀ ਇਦਾਂ ਹੋਣਾ ਚਾਹੀਦਾ ਮੇਲ ਮਿਲਾਪ ਜੀ। ਅਸਲੀ ਨਾ ਜੀ ਅੰਜਮ ਸਾਹਿਬ ਬਿਸਮਿल्लाह रहमान रहीम। ਅਰਜ਼ ਇਹ ਛੋਟਾ ਭਰਾ ਹੈ, ਅੱਲਾਹ ਪਾਕ ਤੁਹਾਨੂੰ ਇੱਜ਼ਤ ਨਾਲ ਨਵਾਜ਼ੇ। ਇੱਜ਼ਤ ਬੜਾ ਵੱਡਾ ਰਿਜ਼ਕ ਹੈ, ਆਮੀਨ। ਤੇ ਪੈਸੇ ਨਾਲ ਨਹੀਂ ਮਿਲਦਾ ਅੰਜਮ ਸਾਹਿਬ, ਇਹ ਕਾਇਨਾਤ ਦਾ ਬਹੁਤ ਬੜਾ ਇਨਾਮ। ਬੇਸ਼ੱਕ ਮੇਰਾ ਅੱਲਾਹ ਫਰਮਾਉਂਦਾ ਮੈਂ ਜਿਹਨੂੰ ਇੱਜ਼ਤ ਦੇਵਾਂ ਨਾ, ਪਹਿਲਾਂ ਫਰੀਚਾਂ ਨੂੰ ਕਹਿੰਦਾ ਸਮਾਨ ਤੇ ਇੱਜ਼ਤ ਕਰੋ, ਫਿਰ ਦੁਨੀਆ ਜਾ ਕੇ ਲੋਕਾਂ ਦਿਲ 'ਚ ਇਹਦੀ ਮੁਹੱਬਤ ਪਾਓ। ਵਾਹ ਵਾਹ, ਫਿਰ ਇੱਜ਼ਤ ਮਿਲਦੀ ਬਹੁਤ। ਵਾਹ ਬੜਾ ਵੱਡਾ ਰਿਜ਼ਕ ਜੀ। ਕੀ ਬਾਤ। ਪੈਸੇ ਨਾਲ ਜਿੰਨਾ ਲਈ ਉਹਨਾਂ ਦੀ ਮੁੱਗੀ, ਜਿੰਨਾ ਤੁਹਾਡੇ ਵਰਗੇ ਮਲੰਗਾਂ ਨੇ ਉਂਝ ਲਈ ਨਾ ਉਹਦੇ ਘਰੋਂ ਅਹਿਲੇ ਬੈਤ ਤੋਂ, ਉਹਨਾਂ ਦੀ ਨਹੀਂ ਮੁੱਕੀ ਤੇ ਮੁੱਕਣੀ ਵੀ ਨਹੀਂ ਬਹੁਤ। ਤੇ ਕਾਇਦਾ ਦਾ ਸ਼ੇਰ ਹੈ ਕਿ ਰਾਬਤਾ ਕਾਇਮ ਫਰਦੇ ਮਿਲਤ ਸੇ ਤਨਹਾ ਕੁਛ ਨਹੀਂ, ਮੌਜ ਹੈ ਦਰਿਆ ਮੇ ਬਰੂਨੇ ਦਰਿਆ ਕੁਛ ਨਹੀਂ। ਇਹ ਰਾਬਤਾ ਹੀ ਸਭ ਕੁਝ ਤੁਹਾਡੇ ਨਾਲ ਹੈਗਾ ਜੀ। ਅਗਰ ਤੁਸੀਂ ਮਿਲਦੇ ਹੋ, ਤੁਸੀਂ ਨਾ ਜੀ ਇਹ ਡੇਰਾ ਹੈ ਨਾ ਸਾਡਾ, ਅੱਲਾਹ ਪਾਕ ਨਜ਼ਰੇ ਬਦ ਤੋਂ ਬਚਾਵੇ। ਤੇਰੇ ਘਰ ਵਸਣ ਵਾਲੀ ਸਾਡੀ ਛੋਟੀ ਭੈਣ ਆ, ਤੁਸੀਂ 8 ਦਿਨ ਭੇਜ ਦਿਓ, ਬੂਹੇ ਨੂੰ ਜੰਦਾ ਲਾ ਦਿਓ, 8 ਦਿਨਾਂ ਬਾਅਦ ਘਰ ਇੰਜ ਲੱਗਿਆ ਜਿਵੇਂ 8 ਸਾਲਾਂ ਦਾ ਵਰਾਨ। ਵਾਹ 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 ਵਾਹ। ਇਹ ਕਦਮ ਲੱਗਦੇ ਰਹਿਣ ਤੇ ਆਬਾਦ ਹੈ ਜੀ। ਵਾਹ ਵਾਹ ਵਾਹ। ਉੱਥੇ ਖੌਫ ਨਜ਼ਰ ਆਏਗਾ। ਇਹ ਮੁਹੱਬਤਾਂ ਕਦਮ ਲੱਗਦੇ ਰਹਿਣ। ਅਸਲੀ ਦੁਨੀਆ ਤੇ ਇਸੇ ਕਰਕੇ ਬਣੀ ਸੀ ਜੋਇਆ ਸਾਹਿਬ। ਅਸਾਂ ਨਾ ਜੀ ਇਹ ਅਸਲੀ ਨਾ ਜੀ ਸਾਡਾ ਹਰ ਬੰਦੇ ਦਾ ਆਪਣਾ ਆਪਣਾ ਕਮਾਇੰਡ ਹੈ, ਜ਼ੇਨ ਹੈ। ਕਿਸੇ ਤੇ ਤਨਕੀਦ ਤੁਸੀਂ ਵੀ ਨਹੀਂ ਕਰ ਦੇਣਾ, ਅਸੀਂ ਕਹਿੰਦੇ ਨਾ ਸਾਡਾ ਰਾਈਟ ਹੈ। ਜਿਸ ਦੌਰ ਮੇ ਲੁੱਟ ਜਾਏ ਮਜ਼ਦੂਰ ਕੀ ਕਮਾਈ, ਵਕਤ ਕੇ ਹਾਕਮ ਸੇ ਕੁਝ ਭੂਲ ਹੋਈ। ਆਹਾ, ਜਿੱਥੇ ਧੀਆਂ ਭੈਣਾਂ ਲਾਈਨਾਂ 'ਚ ਲੱਗੀਆਂ ਹੁਣ, ਕੀ ਫੈਸਲੇ ਸਾਂ, ਕੀ ਗੱਲਾਂ ਕਰਨੀਆਂ। ਬਸ ਕਰ ਮਿਹਰ ਅਲੀ ਇੱਥੇ ਜਾ ਨਹੀਂ ਬੋਲਣ ਦੀ। ਧੀਆਂ ਦੇ ਬਾਪ ਆ ਨਹੀਂ ਤੇ ਬੋਲ ਜਾਂਦੇ, ਕਦੀ ਗੱਲ ਖੜੀ ਰਹਿੰਦੀ ਵੀ ਬੰਦੇ ਬੋਲ ਗਏ ਸਨ। ਠੀਕ ਹੈ ਜੀ। लिखा परदेश में तो वतन को याद क्या करना, जहाँ वो बेदर्द हाकम वहाँ फरियाद क्या करना। इतने नौजवान नस्ल टिकेटियां नहीं करेगी तो बाबू जी की करेगी अंजम साहब, किधर जाओगी। अद्धी 50% मंगण लाते 10,000 ते हुण मैसेज भावें मरगदा आवे छेती ना नाजस करदे बंदे घरे 10,000 रुपया आ गया। इदां ही मेरे सिर जदों ना अंजम साहब करजा ही ना ਤੇ ਕਿਹਨੇ ਫੋਨ ਕਰਨਾ ਤੇ ਮੈਂ ਕਹਿਣਾ ਬਦਲ ਕੇ ਕਰਨ ਡਿਆ, ਉਹ ਭਾਵੇਂ ਜਨਾਜ਼ੇ ਦਾ ਹੋਵੇ। ਤੇ ਹੁਣ ਮੈਸੇਜ ਜਦੋਂ ਉਹਦਾ ਬੰਦੇ ਦਾ 10,000 ਦਾ ਆ ਗਿਆ, 10,000 ਦਾ ਸਾਨੂੰ ਕਮਜ਼ੋਰ ਕਰਤਾ ਨਾ ਜੀ। ਇੰਜ ਕਰਨ ਦੀ ਆਦਤ ਪਾ ਦਿੱਤੀ। ਚੀਨ ਦੀ ਇੱਕ ਕਹਾਵਤ ਹੈ ਵੀ ਬੰਦੇ ਨੂੰ ਮੱਛੀ ਫੜਨੀ ਸਿਖਾ ਦਿਓ, ਉਹਨੂੰ ਮੱਛੀ ਦੇਣੀ ਨਾ ਦੱਸੋ, ਉਹ ਮੰਗਣ ਲੱਗ ਜਾਏਗਾ। ਉਹਨੂੰ ਸਿਖਾਣੀ ਦੱਸ ਦਿਓ, ਉਹਨੂੰ ਫੜਨੀ ਸਿਖਾ ਦਿਓ, ਹੁਨਰ ਦੇ ਦਿਓ। ਵਾਹ ਵਾਹ ਵਾਹ। ਇਹ ਜਿਹੜੀ ਨੌਜਵਾਨ ਨਸਲ ਹੈ ਇਹ ਹੁਣ 25% ਡਕੈਤੀਆਂ ਕਰੇਗੀ, 25% ਨਸ਼ਾ ਵੇਚੇਗੀ। ਇਹ ਤਨ ਜਿਹੜਾ ਨਾ ਜੀ, ਦੇਖੋ ਅੰਜਮ ਸਾਹਿਬ ਹਰ ਬੰਦਾ ਆਪਣੇ ਵਕਤ ਲੈ ਕੇ ਆਉਂਦਾ। ਬੇਸ਼ੱਕ। ਮਾਂ ਸਾਡੀ ਮਾਂ ਨੇ ਆਖਣਾ ਪੁੱਤ ਮਾਂ ਜਨਮ ਦਿੰਦੀ ਆ, ਕਰਮ ਨਹੀਂ ਦਿੰਦੀ। ਹਾਏ ਹਾਏ, ਕਰਮ ਆਪਣੇ ਆਪ। ਹਾਏ 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 ਹਾਏ। ਇਹ ਮਾਂ ਦੇ ਢਿੱਡ ਤੇ। ਵਾਹ ਹੁਣ ਅੰਜਮ ਨੇ ਜਿਹੜੇ ਲੈ ਲਏ ਦੂਜਿਆਂ ਭਰਾਵਾਂ ਨੂੰ ਨਹੀਂ ਹੈਗੇ। ਹੁਣ 100 ਬੰਦਾ ਇਸ ਗੱਲ ਤੋਂ ਸੜੀ ਜਾਂਦਾ ਵੀ ਇਹ ਕੀ ਕਰਦਾ ਹੈ। ਅੰਜਮ ਸਾਹਿਬ ਕਿਹਨੇ ਗੱਲ ਨਹੀਂ ਚਲਾਈ, ਜਿਹਦੀ ਚੱਲੀ ਨਹੀਂ ਉਹ ਆਂਦਾ ਕੰਮ ਕੋਈ ਨਹੀਂ, ਜਿਹਦੀ ਗੱਲ ਚੱਲੇ ਉਹਦੇ ਲੱਖ ਪੱਲੇ ਹੈ। ਚੱਲਣੀ ਮੁਰਸ਼ਦ ਉਹਦੀ ਜਿਹਦੀ ਉਹ ਚਲਾਵੇ, ਜਿਹਦੀ ਸਾਈਂ ਚਲਾਵੇ ਅੰਜਮ। ਕਈਆਂ ਨੇ ਚਲਾਈ ਨਾ ਜੀ। ਤੇ ਬਾਤ ਦੱਸਾਂ ਕੀ ਹੈਗੀ, ਅਗਰ ਅਸੀਂ ਜਿਹੜੀ ਬਾਤ ਜ਼ਬਾਨ 'ਚ ਕਰਨੇ ਅੰਜਮ ਸਾਹਿਬ ਇਹੋ ਸਾਡੇ ਦਿਲ 'ਚ ਹੋਵੇ, ਸਾਨੂੰ ਦੁਨੀਆ ਦੀ ਕੋਈ ਤਾਕਤ ਸ਼ਿਕਸਤ ਨਹੀਂ ਦੇ ਸਕਦੀ। ਲੀਡਰ ਪਰੇਸ਼ਾਨ ਕਿਉਂ ਹੋਏ ਆ? ਇਸ ਸੂਰਤ ਨੂੰ ਇਹਨੇ ਧੋਖਾ ਦਿੱਤਾ ਹੈ। ਅੱਜ ਕੁਰਾਨ ਚੁੱਕੀ ਫਿਰਦੇ ਲੋਕ ਇਹਨਾਂ ਦੀ ਬਾਤ 'ਤੇ ਅਮਲ ਨਹੀਂ ਕਰਦੇ। ਹਾਂਜੀ, ਅਸੀਂ ਜੋ ਕਰਨੇ ਢਿੱਡੋਂ ਬਿਆਨ ਕਰਨੇ। ਜਦੋਂ ਅਸੀਂ 2 ਨੰਬਰੀ ਕਰਨੀ ਅੰਜਮ ਸਾਹਿਬ, ਚਾਚੇ ਭਤੀਜੇ ਨਾਲ ਆਪਾਂ ਵੀ ਫੇਲ ਹੋ ਜਾਣਾ। ਬੇਸ਼ੱਕ ਬੇਸ਼ੱਕ। ਇਹ ਬਾਤ ਯਾਦ, ਜਿਹਨੇ ਸੂਰਤ ਨਾਲ 2 ਨੰਬਰੀ ਕੀਤੀ ਨਾ, ਉਹਦੇ ਨਾਲ 102 ਨੰਬਰੀ ਹੋਣੀ। ਵਾਹ ਵਾਹ ਵਾਹ। ਸੱਸ ਨੇ ਪਹਿਲੋਂ ਨੂੰਹ ਨੇ ਬੁਰਾ ਕੀਤਾ, ਮੁੜ ਕੇ ਉਹਦੀ ਨੂੰਹ ਦਾ ਨਾ ਬੁਰਾ ਕਰ ਸੀ। ਜਿਹਨੇ ਆਪਣੇ ਪੁੱਤ ਨਾਲ ਬੁਰਾ ਕੀਤਾ, ਮੁੜ ਉਹਦਾ ਪੁੱਤਰ ਬੁਰਾ ਕਰ ਸੀ। ਚੱਲੀ ਜਾ ਰਹੀ ਨਾ। ਜੋ ਕੋਈ ਬੀਚ ਨੇ ਇਸ ਜਹਾਨ ਉੱਤੇ ਉੜਕ ਨੂੰ ਉਹੀ ਵੱਢ ਲੈਣਗੇ ਨਹੀਂ। ਵਾਰਸਾ ਬਦਲੇ ਮਿਲਣਗੇ, ਕਰਨੀਆਂ ਭਰਨੀਆਂ ਦੇ ਅਮਾਲਨਾਮੇ ਹੱਥਾਂ ਵਿੱਚ ਫੜਨਗੇ ਨਹੀਂ। ਇਹ ਤੇ ਆਪਣੇ ਲੱਗੇ ਨੇ ਕਚਹਿਰੀ ਵਰਕ ਸਲਾਮ ਦੀ। ਤੇ ਵੀਰ ਉਹ ਖੁਸ਼ੀ ਹੋਈ ਆ, ਅੱਲਾਹ ਪਾਕ ਤੁਹਾਨੂੰ ਇੱਜ਼ਤ ਨਾਲ ਨਵਾਜ਼ੇ। ਅਸਲੀ ਖੁਸ਼ੀ ਵੀ ਰੱਖੋ ਨਾ। ਜੀ ਆਇਆਂ ਨੂੰ, ਜੀ ਆਇਆਂ ਨੂੰ। ਬੈਠੋ ਬੈਠੋ, ਸਾਡੇ ਸਿਰ ਦੇ ਤਾਜ ਹੋ ਤੁਸੀਂ, ਬੈਠੋ। ਤੇ ਬਾਤ ਅੰਜਮ ਸਾਹਿਬ मैं तो यूं ही खा के मैं उंगलियां फेर रहा था, जब गौर से देखा तो तेरी तस्वीर बन गई। वाह वाह वाह। नहीं ना ये ਬਾਬਾ ਜੀ, ਕਦੀ ਤੁਸੀਂ ਪਿਛੋਕੜ ਦਾ ਨਿਗਾਹ ਪਾਇਆ ਵੀ ਅਸੀਂ ਤੁਹਾਡੇ ਮੂੰਹ ਚੋਂ ਕਦੀ ਸੁਣਿਆ ਨਹੀਂ ਜਾਂ ਖਬਰ ਮੇਰੇ ਨਿਗਾਹ 'ਚ ਨਹੀਂ ਚੜਿਆ ਵੀ? ਹਾਂਜੀ ਨਹੀਂ ਨਹੀਂ ਮੈਂ ਕੀਤਾ ਜੀ। ਮੈਂ ਸਾਡਾ ਅਸੀਂ ਸ਼ਾਮ 84 ਸਾਡਾ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ। ਹਾਂ ਸ਼ਾਮ। ਠੀਕ ਹੈ ਜੀ। ਮੋੜ ਸਾਡੇ ਕੋਲ ਇੱਕ ਬੰਦਾ ਵੱਡਿਆਂ ਤੋਂ ਮਟੀਜਾ ਤੇ ਫਿਰ ਗੁਰਦਾਸਪੁਰ ਆ ਗਏ। 15 ਸਾਲ ਗੁਰਦਾਸ ਜਦੋਂ ਪਾਰਟਨਰਸ਼ਿਪ ਉਦੋਂ ਗੁਰਦਾਸਪੁਰ ਉੱਠ ਕੇ ਆਏ। ਪਹਿਲੋਂ ਅਸੀਂ ਬੇਸਿਕਲ ਸ਼ਾਮ 84 ਸਾਡਾ ਪਿੰਡ, ਜਿੱਥੋਂ ਦੇ ਗਵਈਏ ਬਹੁਤ ਸਨ। ਮੈਂ ਵੀ ਇਹੀ ਕਹਿਣ ਲੱਗਾ ਸੀ, ਮੈਂ ਕਿਹਾ ਜਿੱਥੇ ਸ਼ਾਮ 84 ਦਾ ਘਰਾਣਾ ਬੜਾ ਮਸ਼ਹੂਰ। ਤਾਂ ਅਸੀਂ ਜਨੀ ਅਸਲੀ ਨਾ ਅੰਜਮ ਸਾਹਿਬ ਜੀ ਜੀ ਜਿਨ ਸਾਹਿਬ ਨੂੰ ਆਪਣੇ ਜੋੜ ਦੱਸਣ ਜਦੋਂ ਉਖਲੀ ਗੱਤ ਛਿੜਦੀਆਂ ਨੇ। ਅੰਜਮ ਵੀਰ ਹਰ ਚੀਜ਼ ਨੇ ਆਪਣੇ
ਫੇਲਾਂ ਤੋਂ ਪਹਿਚਾਣੇ ਜਾਣਾ ਹੈ। ਬੇਸ਼ੱਕ। ਇਹ ਪੌਦੇ ਲੱਗੇ ਹਨ, ਹਰ ਦਰਖਤ ਆਪਣੇ ਫਲ ਤੋਂ ਪਹਿਚਾਣਾ ਜਾਂਦਾ ਹੈ। ਵਾਹ ਵਾਹ। ਮੇਰਾ ਤੇ ਇਮਾਨ ਹੈ ਕਿ ਤੁਸੀਂ ਨਾ ਕੰਮ ਐਸਾ ਕਰੋ ਕਿ ਲੋਕ ਆਪੇ ਪਹਿਚਾਣ ਲੈਣ ਕੀ ਦੱਸਿਆ ਮੈਂ ਫਲਾਣੇ ਥਾਂ ਦਾ। ਜਾਂ ਸਾਡੇ ਪਿੰਡ ਇੱਕ ਰਾਣਾ ਕੈਸਰ ਖਾਨ ਲੰਬੜਦਾਰ ਸੀ ਨੰਗ ਬਡਾਲੇ, ਹੂੰ ਬੜਾ ਮੋਹਤਬਰ ਪਿਓ ਦਾ ਪੁੱਤ, ਆਹ ਬੜਾ ਤੇਰੇ ਨੂੰ ਦਨਾ ਬੰਦਾ ਸੀ, ਅੱਲਾ ਨੂੰ ਪਿਆਰਾ ਹੋ ਗਿਆ, ਪੱਗ ਬੰਨ ਬੰਦਾ। ਹੁਣ ਜਦੋਂ ਉਹਨਾਂ ਨਾਲ ਬੈਠ ਕੇ ਮੈਂ ਮਸਕੀਨ ਜਿਹਾ ਬੰਦਾ ਕੀ ਆਪਣੀਆਂ ਵਡਿਆਈਆਂ ਕਰਨੀਆਂ, ਵਡਿਆਈਆਂ ਤੇ ਕੋਲਾ ਵੱਲਾ ਹੁਆ ਦੱਲਾ ਹੁਸਾ ਮਾਦੀਆਂ ਉਹਦੀਆਂ ਨੇ ਨਾ ਜੀ। ਬੇਸ਼ੱਕ ਬੇਸ਼ੱਕ। ਬੈਠ ਕੇ ਆਵਾਜ਼ ਨਾ ਆਣੀ ਮੇਰੀ ਬੈਠਕ ਘਰ ਨਾਲ ਜਿਵੇਂ ਸਾਡੀ ਅਟੈਚ ਹੁੰਦੀ। ਉਹਨੇ ਆਖਣਾ ਯਾਰ ਤੂੰ ਦੱਸਦਾ ਨਹੀਂ। ਉਹ ਮੈਂ ਨਾ ਦੱਸਿਆ ਨੂੰ ਇੱਕ ਬੰਦੇ ਦੱਸਿਆ, ਉਹਨੇ ਕਿਹਾ ਸ਼ਾਮ 84 ਦੇ ਦੱਸਦੇ ਨਹੀਂ। ਹਾਂ ਵਾਹ ਬਹੁਤੇ ਘਰ ਦਾ ਪ੍ਰਾਹੁਣਾ ਯਾਰੋ ਹਰ ਕਿਸੇ ਦਾ ਸਾਂਝਾ, ਹੀਰੇ ਇੱਕੋ ਪਾਸਾ ਰਹਿਣਾ, ਜਾਂ ਖੇੜੇ ਜਾਂ ਰਾਂਝਾ। ਵਾਹ। ਜੇ ਭਰਮ ਬਚਾਉਣਾ ਤਾਂ ਘੱਟ ਆਏਗਾ ਜੀ। ਹਾਂ ਪਰਦਾ ਬਚਾਉਣਾ ਨਾ, ਜਿਹਦਾ ਪਰਦਾ ਨਹੀਂ, ਜੇ ਇਨਸਾਨੀਅਤ ਨਹੀਂ ਨਾ ਜੀ। ਮਲੰਗੀ ਇੱਕ ਸ਼ੇਰ ਪੜਦਾ ਆਂਦਾ, ਮਰਨ ਤੋਂ ਬਾਅਦ ਵੀ ਕਬਰ ਤੇ ਰਸ਼ ਰਹਿੰਦਾ, ਬੰਦਾ ਕੁਝ ਇਨਸਾਨ ਤੇ ਹੋਵੇ। ਹਾਂ ਇਨਸਾਨੀਅਤ ਜ਼ਰੂਰੀ ਨਾ ਹੁੰਦੀ। ਤੇ ਮੇਰੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਪਹਿਲਾਂ ਤਬਲੀਗ ਹੀ ਕਰਦੇ ਇਹਦੀ ਦੀਨ ਦੀ, 40 ਸਾਲ ਇਨਸਾਨੀਅਤ ਦੀ ਤਬਲੀਗ ਕੀਤੀ। ਬੇਸ਼ੱਕ। ਕਾਜੀ ਦੀ 70 ਸਾਲ ਇਬਾਦਤ ਤੋਂ ਅਦਲ ਦਾ ਇੱਕ ਫੈਸਲਾ ਬਿਹਤਰ ਹੈ। ਬਾਤ ਨੂੰ ਹੱਕ ਕਹਿ ਦੇਣਾ ਕਿ ਮੈਂ ਵੇਖੀ ਹੈ ਤੇ ਕਹਿਣੀ ਚਾਹੀਦੀ ਹੈ। ਕੁਰਾਨ ਕਹਿ ਰਿਹਾ ਸੱਚਾਈ को झूठ के पर्दों में मत छुपाओ जब कि तुम्हें उनका इल्म। ਸੁਭਾਨ ਅੱਲਾਹ। मौला अली सरकार ने पूछा भी सब तो बदबख्त बंदा, मौला अली कायनात ने फरमाया जिन्हों हक का पता तो फिर भी हक के नाल ना खड़ो। ਹਾਂ ਸੁਭਾਨ। नबी पाक सल्लल्लाहु अलैहि वसल्लम ने साहबा पूछा भी सब तो बदबख्त बंदा, अंजम साहब आपने फरमाया जिन्हों गल पूरी तहकीकात ना करे अगे बयान कर दे। ਹਾਂ ਸੁਭਾਨ ਅੱਲਾਹ। ਹੁਣ ਹਕੂਮਤ ਵੇਖ ਲਓ, ਜੋ ਕੁਝ ਵੀ ਹੋ ਰਿਹਾ ਕਿਸੇ ਦੀ ਜ਼ੁਬਾਨ ਨਹੀਂ ਬੋਲਦੀ, ਸਾਰਿਆਂ ਨੂੰ ਕੁੜਲ ਪੈ ਗਿਆ, ਫਾਲਜ ਹੋ ਗਿਆ। ਤੇਰੇ ਮੂੰਹੋਂ ਇੱਕ ਲਫ਼ਜ਼ ਨਿਕਲ ਜਾਵੇ, ਹਮ ਆਹ ਵੀ ਕਰਤੇ हैं तो हो जाते हैं बदनाम, वो कत्ल भी करते हैं तो चर्चा नहीं होता। ਸਾਡੀ ਗੱਲ ਊਠ ਤੇ ਚੜ ਜਾਂਦੀ। ਉੱਠਦੇ। ਅਸੀਂ ਮਜ਼ਲੂਮ ਆ ਨਾ ਕਿ ਇਨਸਾਨ ਹੈ ਯਾਰ, ਅਸੀਂ ਕਿਹੜੇ ਹਾਲਤੇ ਨਾਤੇ ਕੋਈ ਫਰਿਸ਼ਤੇ ਤੇ ਨਹੀਂ ਅੰਜਮ। ਹਾਂਜੀ ਬਿਲਕੁਲ। ਸਾਡੇ ਕੋਈ ਖਤਾ ਹੋ ਸਕਦੀ ਹਾਂਜੀ ਹੈ ਹੀ ਖਤਾ ਨਾ ਜੀ। ਬਿਲਕੁਲ। ਜਿਹੜਾ ਬੰਦਾ ਬੋਲਣ ਜਾਣਦਾ, ਬੋਲਣ ਨਾਲੋਂ ਚੁੱਪ ਚੰਗੇਰੀ ਤੇ ਚੁੱਪ ਦੇ ਵਿੱਚ ਪੜਦਾ। ਜੇ ਸ਼ਾਹ ਮਨਸੂਰ ਨਾ ਬੋਲਦਾ ਤੇ ਸੂਲੀ ਕਾਨੂੰ ਕਾਨੂੰ ਚੜਦਾ। ਬੋਲਣ ਵਾਲੇ ਨੂੰ ਸਜ਼ਾ ਆਉਣੀ ਹੈ ਨਾ ਅੰਜਮ। ਲੇਕਿਨ ਇੱਕ ਬਾਤ ਅੰਜਮ ਸਾਹਿਬ, ਤੂੰ ਆਪ ਮਾਸ਼ਾਅੱਲਾ ਸਮਝਦਾਰ ਹੈ। ਕਾਮਯਾਬੀ ਦੀ ਪੌੜੀ ਜਾਣ ਨੂੰ ਹਰ ਪੌੜੀ ਤੇ ਕੁੱਤਾ ਬੈਠਾ ਹੈ, ਤੁਸੀਂ ਉਹਨਾਂ ਦੀ ਗੌਰ ਨਾ ਕਰੋ। ਆਹਾ ਜਵਾਬ ਨਹੀਂ ਦੇਣਾ ਕਿਸੇ ਦੀ ਗੱਲ ਦਾ, ਬਿਲਕੁਲ ਨਹੀਂ ਦੇਣਾ। ਜਵਾਬ ਦੇਣ ਲੱਗ ਗਾਰੇ ਲੱਗ ਜਾਓਗੇ। ਹਰ ਪੌੜੀ ਤੇ। ਹਰ ਪੌੜੀ ਤੇ ਕੁੱਤਾ ਬੈਠਾ। ਵਾਹ ਵਾਹ ਤੁਹਾਨੂੰ ਵਾਹ। ਕੱਟੇ ਹਰ ਪੌੜੇ ਤੇ। ਵਾਹ ਪੌੜੇ ਤੇ ਬੈਠਾ। ਵਾਹ ਵਾਹ ਵਾਹ। ਤੁਸੀਂ ਗੁਜ਼ਰੀ ਜਾਓ, ਤੈਨੂੰ ਕਹਿਣਗੇ ਕੁਛ ਨਹੀਂ। ਇਹ ਮੇਰਾ ਤੇਰਾ ਵਾਅਦਾ ਹੈ। ਇਹ ਲੋਕਾਂ ਦੀ ਇੱਕ ਡਿਊਟੀ, ਇਹਨਾਂ ਨੂੰ ਸਿਰਫ ਹੁਣ ਨਾ ਜੀ ਅੰਜਮ ਵਾਲੀ ਜਗ੍ਹਾ ਨਹੀਂ ਮਿਲਦੀ। ਉਹ ਇਹ ਕਿਹੜਾ ਕੰਮ ਆ ਜੀ? ਉਹ ਸਾਲਿਆ ਤੇਰੇ ਵੱਡੇ ਭੌਂਕਦੇ ਮਾਰ ਕੇ ਤੇਰੀ ਬਣੀ ਨਹੀਂ ਗੱਲ, ਇਹ ਕੰਮ ਹੀ ਕੋਈ ਨਹੀਂ। ਤੈਨੂੰ ਅੱਲਾ ਨੇ ਅੰਜਮ ਨੂੰ ਅੱਲਾ ਨੇ ਬਖਸ਼ੀ ਨਾ, ਇਹ ਉਹਦਾ ਨਜ਼ੂਲ ਹੈ ਨਾ। ਇਹ ਬੁਲਾਰਾ ਜਿਹੜਾ ਇਹ ਕਰੋੜ ਬੰਦੇ ਚ ਇੱਕ ਨੂੰ ਦਿੰਦਾ ਰੱਬ। ਇਹ ਹਰ ਬੰਦੇ ਦੇ ਵੱਸ ਦੀ ਬਾਤ ਨਹੀਂ। ਪਰ ਅੱਜ ਬੋਲਣਾ, ਅਸੀਂ ਪੜ੍ਹਦੇ ਸੀ ਤੇ ਗਰਾਊਂਡ ਖੇਡਣ ਚੱਲੇ ਅੰਜਮ ਸਾਹਿਬ, ਹਾਂਜੀ ਐਲਾਨ ਕਰਾਉਣ ਵਾਲਾ ਉਹ ਮਸਜਿਦ 'ਚ ਐਲਾਨ ਹੁੰਦੇ ਸੀ ਅੰਜਮ ਸਾਹਿਬ। ਹਾਂਜੀ। ਉਹ ਆਖਿਆ ਜੀ ਮੇਰਾ ਐਲਾਨ ਕਰਦੇ, 5 ਰੁਪਏ ਐਲਾਨ ਦੇ ਸਨ। 11 ਲੜਕੇ ਸੀ। ਜਿਹੜਾ ਜਾਵੇ ਲੱਤਾਂ ਕੰਮਣ ਸਪੀਕਰ ਆਉਣ ਕਰਨ ਬਾਹਰ ਆ ਜਾਵੇ। ਮੈਂ ਵੀ 4 ਵਾਰੀ ਗਿਆ। ਹਾਂ ਮੈਂ ਵੀ ਨਾ ਜ਼ਰੂਰਤ ਕੀਤੀ 5 ਵਾਰੀ। ਮੈਂ ਕਿਹਾ ਨਹੀਂ ਹੁਣ ਐਲਾਨ ਕਰਨਾ। ਮੈਂ ਐਲਾਨ ਕੀਤਾ ਪਰ ਮੈਨੂੰ ਅਜੇ ਯਾਦ ਆ ਮੈਂ ਕਿਲੋ ਨੂੰ ਕਿਲੂ ਕਿਹਾ। ਫਿਰ ਉਸ ਤੋਂ ਬਾਅਦ ਮੈਂ ਝਾਕਾ ਲੱਥਾ। ਤੇ ਤੇਰੀ ਦੁਆ ਨਾਲ ਮੈਂ ਕਿਤੇ ਬੈਠਾ ਹਾਂ ਤੇ ਮੇਰੇ ਅੰਦਰ ਨਾ ਇੱਕ ਖੁਰਕ ਤਾਕਤ ਆਉਂਦੀ ਆ ਵੀ ਯਾਰ ਮੇਰੀ ਵਾਰੀ ਆਵੇ, ਮੈਂ ਬੋਲਾਂ। ਇਹ ਦਲੇਰੀ ਮਿਲੀ। ਦਲੇਰੀ ਮੈਂ ਇਹ ਮਿਲਦੀ ਅਹਿਲੇ ਬੈਤ ਤੋਂ। ਬੇਸ਼ੱਕ। ਅੰਜਮ ਸਾਹਿਬ ਅਹਿਲੇ ਬੈਤ ਦੇ ਦਰ ਨਾ ਛੱਡੀ, ਲਫ਼ਜ਼ਾਂ ਦੀ ਕਮੀ ਨਹੀਂ ਆਉਂਦੀ। ਉਹ ਇਨਸ਼ਾਅੱਲਾ। ਆਪੇ ਦੱਸ ਦਿੰਦੇ ਆ ਬੋਲ ਲੈ। ਹਾਏ 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 ਹਾਏ। ਅੰਜਮ ਸਾਹਿਬ ਬਾਤ ਦੱਸਾਂ ਕੀ ਜੀ, ਬੱਚੇ ਨੂੰ ਪਹਾੜ ਦੀ ਮਿਹਨਤ ਬਣਾ ਦਿਓ। ਹਾਂ ਪਹਾੜ ਦੀ ਮਿਹਨਤ ਬਣਾ ਦਿਓ। ਪਾਣੀ ਰਸਤਾ ਬਦਲੇ, ਹਾਂ ਪਹਾੜ ਨਾ ਰਸਤਾ ਬਦਲੇ। ਵਾਹ। ਇਹਨੂੰ ਇਤਨਾ ਮਜ਼ਬੂਤ ਕਰ ਦਿਓ, ਇਹਨੂੰ ਝੂਠ ਨਾ ਬੋਲਣ ਦਿਓ, ਇਹਨੂੰ ਗੀਬਤ ਨਾ ਕਰਨ ਦਿਓ। ਹਾਂ ਫੈਸਲੇ ਮਾਲਕ ਨੇ ਕਰਨੇ ਨੇ, ਜਦੋਂ ਹੋਵੇਗਾ ਹਿਸਾਬ ਉਦੋਂ ਵੇਖ ਲਵਾਂਗੇ। ਕੀ ਗਰੀਬ ਕੀ ਨਵਾਬ ਨਹੀਂ ਹੈ, ਸਭ ਦੀ ਖਰਾਬ ਜਦੋਂ ਇਹ ਉਹਦੇ ਕੋਲ ਆ। ਉਹਦੇ ਕੋਲ। ਉਹ ਚਿੱਕੜ ਭਰੀਆਂ ਗੱਲ ਆਵੇ ਕੀ ਮਾਣ ਹਾਰ ਸ਼ਿੰਗਾਰਾਂ। ਹਾਏ ਹਾਏ। ਅੰਜਮ ਸਾਹਿਬ ਸਾਈਂ ਦੀ ਬਾਤ। ਵਾਹ ਵਾਹ ਵਾਹ। ਜਦੋਂ ਆਪਣਾ ਬਾਬਲ ਸ਼ੇਰ ਕਲੰਦਰ ਮਲਤਾਨ ਵਾਲੇ ਸਰਕਾਰ ਨੇ ਵਾਅਦਾ ਕਰ ਲਿਆ ਬਾਰਿਸ਼ ਦਾ, ਹਾਂ ਕੋਲ ਗੁਦਨਾਈ ਦੀ ਬਾਤ ਕਰਨੇ ਸੱਦਿਆ ਸਰ, ਤੇ ਟਾਈਮ ਥੋੜਾ ਰਹਿ ਗਿਆ ਤੇ ਬੱਦਲ ਦਾ ਨਾਮੋ ਨਿਸ਼ਾਨ ਨਾ। ਹਾਂ ਆਪਣੇ ਆਪਣਾ ਸਮਾਨ ਜਿਹਾ ਬੰਨਿਆ। ਬਜ਼ੁਰਗਾਂ ਵਾਲੀਆਂ ਕੋ ਕੀ ਸਮਾਨ ਹੁੰਦਾ? ਹਾਏ। ਬੰਨੀ ਬੁਸਕੜੀ ਜੀ ਟੁਰੇ ਅੱਗੋਂ ਤਵਾਫ ਮਿਲ ਪਈ। ਉਹਨੇ ਕਿਹਾ ਬਾਬਾ ਜੀ ਕੀ ਹੋਇਆ, ਗੱਲ ਤੇ ਸੁਣੋ। ਉਸ ਆਖਿਆ ਨਹੀਂ ਤੇਰੇ ਵਾਸ ਦੀ ਗੱਲ। ਉਹਨੇ ਕਿਹਾ ਅਜੇ ਵੀ ਨਹੀਂ ਮੇਰੇ ਵਾਸ ਦੀ ਗੱਲ, ਗੱਲ ਤੇ ਦੱਸ। ਉਹਨੇ ਕਿਹਾ ਮਿੰਟ ਤੇ 3-4 ਰਹਿ ਗਏ ਨੇ ਤੇ ਬਾਰਿਸ਼ ਦਾ ਨਾਮੋ ਨਿਸ਼ਾਨ। ਉਹਨੇ ਕਿਹਾ ਬੈਠ। ਹਾਂ ਸਜਦਾ ਰਸ਼ੇਦ ਹੋਈ ਤੇ ਤਵਾਫ ਜਾ ਕੇ ਬਾਰਿਸ਼ ਪੈ ਗਈ। ਹਾਂ ਐਨੀ ਟਾਈਮ। ਹੂੰ ਤੇ ਉਹਨੇ ਪੁੱਛਿਆ ਵੀ ਮੈਨੂੰ ਮਾਜਦਾ। ਉਹਨੇ ਕਿਹਾ ਜੀ ਮੈਂ ਇੱਕ ਮੁਜਰਾ ਕਰਨ ਵਾਸਤੇ ਤਿਆਰ ਹੋ ਕੇ ਬੈਠੀ ਸੀ ਤੇ ਮੇਰੇ ਥੱਲੇ ਇੱਕ ਟੋਇਆ ਸੀ ਤੇ ਉੱਥੇ ਕੁੱਤੀ ਨੇ ਬੱਚੇ ਦਿੱਤੇ। ਬਾਰਿਸ਼ ਪਈ ਆਈ ਬੇਤਾ ਸੀ। ਮੈਂ ਬੱਚੇ ਬਾਰਿਸ਼ ਤੋਂ ਭਿੱਜੇ ਥੋੜੇ, ਮੈਂ ਚੁੱਕ ਕੇ ਆਪਣੇ ਕਮਰੇ 'ਚ ਲੈਣ ਦੇ। ਮੈਂ ਰਾਤ ਮੁਜਰਾ ਨਹੀਂ ਕੀਤਾ। ਉਹਨਾਂ ਨੂੰ ਗਰਮੀ 'ਚ ਉਹਨਾਂ ਨੂੰ ਸੇਕ ਦਿੱਤਾ, ਗਰਮ ਕੀਤਾ, ਉਹਨਾਂ ਦੀ ਹਿਫਾਜ਼ਤ ਕੀਤੀ। ਪਾਣੀ ਟੋਇਆ ਪਾਣੀ ਨਾ ਭਰ ਗਿਆ ਅੰਜਮ ਸਾਹਿਬ। ਉਹਦੀ ਮਾਂ ਹੀ ਉਹਨੇ ਕੁਛ ਨਹੀਂ ਵੇਖਿਆ, ਉਹਨੇ ਸਿੱਧੀ ਕੁੱਦ ਪਈ ਵਿੱਚ। ਮਮਤਾ ਤੜਪੀ ਨਾ, ਹਾਂ ਉਹ ਸਿੱਧੀ ਉਹ ਪਾਣੀ ਡਿੱਪੀ। ਬੱਚੇ ਉੱਥੇ ਨਹੀਂ ਸੀ ਹੈਗੇ ਤੇ ਵਲੀ ਦੀ ਮੋੜਤੀ ਉਹਨੇ, ਤਵੈਫ ਦੀ ਨਾ ਮੋੜੀ। ਅਸੀਂ ਪਤਾ ਕੀ ਕਰਨੇ, ਤਵੈਫ ਦਾ ਜਨਾਜ਼ਾ ਨਹੀਂ ਪੜ੍ਹਦੇ। ਆ ਤੇ ਜਿਹੜਾ ਤਵੈਫ ਦੇ ਕੋਠੇ ਰੋਜ਼ ਜਾ ਕੇ ਖੇ ਖਾਂਦਾ ਉਹਦਾ ਖਤਮ ਦਵਾਉਂਦੇ। ਉਹਦਾ ਖਤਮ ਦਵਾਨੇ, ਉਹਦਾ ਖਤਮ ਦਵਾਨੇ।
ਜਿੱਥੇ ਜਿਹੜਾ ਆਦਮੀ ਅਦਲ ਨਹੀਂ ਕਰਦਾ ਚੌਰੀ ਹਾਂ। ਅੰਜਮ ਸਾਹਿਬ, ਉਹ ਭਾਵੇਂ ਤਵੈਫ ਦਾ ਕੋਠਾ ਹੋਵੇ ਤੇ ਭਾਵੇਂ ਮਸਜਿਦ ਹੋਵੇ, ਕੋਈ ਫਰਕ ਨਹੀਂ ਪੈਂਦਾ। ਵਾਹ 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 ਵਾਹ, ਜਿਹੜਾ ਹੱਕ ਦੀ ਬਾਤ ਨਹੀਂ ਕਰ ਸਕਦਾ, ਤਵੈਫ ਦਾ ਕੋਠਾ ਤੇ ਮਸਜਿਦ ਇੱਕ ਬਰਾਬਰ। ਇੱਕ ਬਰਾਬਰ। ਜਿਹੜਾ ਹੱਕ ਨਹੀਂ ਕਰ ਸਕਦਾ, ਉਹ ਭਾਵੇਂ ਤਵੈਫ ਦਾ ਕੋਠਾ ਤੇ ਭਾਵੇਂ ਮਸਜਿਦ। ਵਾਹ ਵਾਹ, ਇਹ ਇਨਸਾਨੀਅਤ ਤੇ ਜੇ ਪੜ੍ਹੀਏ ਨਾ ਜੀ, ਤੇ ਅੰਜਮ ਸਾਹਿਬ ਇਹ ਤੇ ਇੱਕ ਪਿਆਰ ਹੈ ਜੀ। ਇਹ ਰਾਣਾ ਸਾਹਿਬ ਨੇ ਜਿਹੜੀ ਗੱਲ ਕੀਤੀ ਨਾ ਤਾਇਫ ਵਾਲੀ, ਇਸ ਤੋਂ ਹੀ ਰਲਦੀ ਮਿਲਦੀ ਜੀ ਗੱਲ ਆ। ਬਿਸਮਿਲ੍ਲਾ ਜੀ। ਤੇ ਦਿੱਲੀ 'ਚ ਨਾ ਖਵਾਜਾ ਨਿਜ਼ਾਮੁਦੀਨ ਔਲੀਆ, ਉੱਥੇ ਉਹਨਾਂ ਕੋਲ ਗਏ ਕੋਈ ਬਾਰਿਸ਼ ਦੀ ਦੁਆ ਕਰਾਉਣ ਲਈ। ਹਾਂਜੀ। ਤੇ ਉਹਨਾਂ ਨੇ ਕਿਹਾ ਵੀ ਉਹ ਫਲਾਹ ਮਹੱਲੇ ਕੋਈ ਖਵਾਜਾ ਸਰਾ ਰਹਿੰਦਾ ਵਾ, ਹਾਂਜੀ। ਉਹਦੇ ਕੋਲ ਜਾਓ, ਇਹ ਕੰਮ ਜਿਹੜਾ ਵਾ ਨਾ ਉਹਦੇ ਆਏ। ਉਹਦਾ ਵਾ, ਹਾਂਜੀ। ਸਾਡੇ ਤੋਂ ਭਾਰਾ। ਉਹ ਗਏ ਤੇ ਉੱਥੇ ਉਹਨਾਂ ਨੇ ਕਹਿੰਦੇ ਖਵਾਜਾ ਸਰਾ ਨੇ ਨਾ ਆਪਣਾ ਬਾਲ ਪੱਟ ਕੇ ਨਾ, ਉਹਨੇ ਕਿਹਾ ਵੀ ਇਹ ਬਾਲ ਦਿਖਾਓ ਖੁੱਲੀ ਜਗ੍ਹਾ ਤੇ ਜਾ ਕੇ, ਤੇ ਕਹੋ ਵੀ ਜਿਹਨੇ ਤੇਰੀ ਮੁਹੱਬਤ 'ਚ 40 ਸਾਲ ਤੋਂ ਹੋਰ ਕਿਸੇ ਨੂੰ ਨਹੀਂ ਨਾ ਦੇਖਿਆ, ਹਾਂਜੀ, ਇਹ ਉਹਦਾ ਬਾਲ ਆ, ਤੇ ਇਹਦੀ ਬਾਲ ਦੀ ਲੱਜ ਜਿਹੜੀ ਹੈ ਨਾ ਰੱਖ। ਤੇ ਕਹਿੰਦੇ ਉੱਥੇ ਹੀ ਬਾਰਿਸ਼ ਜਿਹੜਾ ਵਾ ਨਾ ਸ਼ੁਰੂ ਹੋ ਗਈ। ਔਰ ਜਿਨ੍ਹਾਂ ਦੀ ਮੁਹੱਬਤ ਜਿਹੜੀ ਹੈ ਨਾ, ਖਾਜਾ ਜੀ ਨਿਜ਼ਾਮੁਦੀਨ ਸਾਹਿਬ ਦੇਖੋ, ਵਾਰਿਸ ਸਾਹਿਬ ਸਦਾ ਜਿਉਂਦੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ। ਖਾਜਾ ਨਿਜ਼ਾਮੁਦੀਨ ਹਾਥੀ ਜਾ ਰਹੇ ਤੇ ਬਾਲ ਕੇ ਆਵਾਜ਼ ਲਾ ਰਹੇ, ਜਿਹਨੇ ਜੰਨਤ ਲੈਣੀ ਮੇਰੇ ਪੀਰ ਦਾ ਦੀਦਾਰ ਕਰ ਲਓ। ਵਾਹ ਵਾਹ ਵਾਹ। ਅੱਗੇ ਖਵਾਜਾ ਸਾਰੇ ਕੰਡ ਕਰ ਲਈ। ਹਾਂ ਪੁੱਤਰੇ, ਉਹਨੇ ਕਿਹਾ ਤੈਨੂੰ ਜੰਨਤ ਕਿਹਾ ਚਾਹੀਦੀ ਜੰਨਤ। ਖਵਾਜਾ ਨਿਜ਼ਾਮੁਦੀਨ ਸਰਕਾਰ ਤੇ ਉਹਨੇ ਕਿਹਾ ਵੀ ਤੂੰ ਜੰਨਤ ਨਹੀਂ ਲੈਣੀ, ਉਹਨੇ ਕਿਹਾ ਲੈਣੀ। ਉਹਨੇ ਕਿਹਾ ਮਾਫ ਕਰਨਾ ਮੈਂ ਮੁਰਸ਼ਿਦ, ਗੱਲ ਕਿਸੇ ਹੋਰ ਨਾਲ ਕਰ ਬੈਠਾ, ਮੇਰਾ ਪੀਰ ਹੋਰ। ਉਹਨੇ ਜੋ ਵੇਖਿਆ ਨਸੀਰ ਰਾਣਾ ਨਸੀਰ ਤੇ ਅੰਜਮ ਵੇਖਿਆ, ਉਹਨੇ ਕਿਹਾ ਉਹ ਤੇ ਕਿਸੇ ਨਹੀਂ ਕੰਮ ਦੇ, ਦਿਲ 'ਚ ਸੋਚਿਆ। ਉਹਨੇ ਕਿਹਾ ਜਾ ਤੇਰੇ ਯਕੀਨ ਦਾ ਬੇੜਾ ਪਾਰ, ਜਾ ਤੇਰਾ ਪੀਰ ਵਲੀ ਕਰ ਦੇ। ਆਹਾ, ਉਹਨੇ ਕੰਡ ਕਰ ਲਈ, ਉਹਨੇ ਕਿਹਾ ਮੈਂ ਗੱਲ ਕਿਸੇ ਹੋਰ ਨਾਲ ਕਰ ਲਈ। ਗੱਲ ਕਿਸੇ ਨਾਲ ਕਰ। ਵਾਹ ਵਾਹ, ਪੀਰੀ ਵਾਲੀ ਜਿਹੋ ਜਿਹਾ ਵੀ ਮੇਰਾ ਹੈਗਾ ਵਾ, ਮੈਂ ਗੱਲ ਉਹਦੇ ਨਾਲ ਕਰ ਲਈ। ਮੈਂ ਤੇਰੇ ਨਾਲ ਵੇਖਿਆ ਤੇ ਮੈਂ ਗਮਰਾਹ ਹੋ ਜਾਵਾਂਗਾ। ਜਿਹਨੇ ਸ਼ੱਕ ਕੀਤਾ ਉਹ ਗਮਰਾਹ ਹੋ ਗਏ। ਪੜ੍ਹ ਕੇ ਦੇਖ ਲੈ ਵੱਲ ਦੀਨ ਕਾਦੀ। ਵਾਹ ਵਾਹ, ਹਾਂਜੀ। ਗੱਲ ਤੇ ਮੈਂ ਨਾ ਜੀ ਬੜੇ ਸ਼ੌਕ ਨਾਲ ਨਾ ਬਾਬਾ ਜੀ, ਆਹ ਕੀ ਬਾਤ ਹੈ ਯਾ, ਮਾਲਕ ਰਾਜ਼ੀ ਹੈ ਨਾ ਕਿਸੇ ਗੱਲ ਤੇ। ਮਿਹਰਬਾਨੀ ਯਾਰ। ਨਹੀਂ ਨਹੀਂ, ਇਹ ਨਾ ਜੀ ਸਿੰਘ ਆ ਲਵਾਇਆ, ਠੀਕ ਹੋ ਸਿੰਘ ਲਵਾਇਆ ਤੇ ਅਖਰੋਟ ਦੀ ਆ। ਬਿਸਮਿਲ੍ਲਾ। ਇਹ ਮੇਰੇ ਆਕਾ ਦਾ ਫਰਮਾਨ ਹੈ ਜੀ, ਤੇਰੀ ਹੌਸਲਾ ਅਫਜ਼ਾਈ ਲਈ। ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਫਰਮਾਉਂਦੇ ਤੋਹਫੇ ਦੀ ਕੀਮਤ ਨਹੀਂ ਵੇਖੀ ਦੀ, ਦੇਣ ਵਾਲੀ ਦੀ ਨੀਅਤ ਵੇਖੀ। ਵਾਹ ਵਾਹ, ਤੋਹਫਾ ਖੋਲੀ ਦਾ ਨਹੀਂ ਜੀ। ਵਾਹ ਵਾਹ, ਇਹ ਤੇਰਾ ਜੋ ਕੋਈ ਦਿੱਤਾ ਨਾ ਜੀ, ਹਾਂਜੀ। ਇਹ ਸਾਡੀਆਂ ਨਜ਼ਰਾਂ ਨਾਲ ਦੇਖ ਜੀ। ਆਮੀਨ ਆਮੀਨ ਬਹੁਤ ਕੁਛ ਜੀ। ਆਮੀਨ ਜੀ, ਤੁਸੀਂ ਤੈਨੂੰ ਕਬੂਲ ਜਜ਼ਾ ਕੀਤਾ। ਦੇਵੇ, ਅੱਲਾ ਖੁਸ਼ ਰੱਖੇ। ਆਮੀਨ। ਜਿਹੜਾ ਬਜ਼ੁਰਗਾਂ ਦਾ ਇਹਤਰਾਮ ਕਰਦਾ, ਅੱਲਾ ਪਾਕ ਉਹਦਾ ਇਹਤਰਾਮ ਕਰਦਾ ਜੀ। ਫਿਰ ਅੰਜਮ ਸਾਹਿਬ ਮੈਨੂੰ ਤੌਲੇ ਟਾਈਮ ਤੋਂ ਪਹਿਲੋਂ ਆ ਗਏ, ਮੈਂ ਲੁਕਾਏ ਨਹੀਂ। ਹਾਂ, ਵਾਹ ਵਾਹ ਨਹੀਂ ਨਹੀਂ ਬਸ। ਤੇ ਲੋਕਾਂ ਮੈਂ ਨਾ ਇੱਕ ਸ਼ਬਾਤ ਤੇ ਹੈ ਸੀ, ਉਹਦਾ ਹਮਾਮ ਹੈ। ਜਦੋਂ ਆਉਣ ਲੱਗੇ ਤਾਂ ਉਹਨੇ ਕਿਹਾ ਜੀ ਕਰਦਗਾਨੀ ਚੌਰ ਸਾਹਿਬ। ਮੈਂ ਕਿਹਾ ਹੁਕਮ ਕਰੋ, ਮੈਂ ਸਟੂਡ ਹੈ। ਉਹਨੇ ਕਿਹਾ ਕਿਤਾਬ ਨਾਲ ਤੁਹਾਨੂੰ ਸੋਹਣੇ ਬੜੇ ਲੱਗਣਗੇ। ਤੇ ਅੰਜਮ ਮੈਂ ਅਰਜ਼ ਕਰਾਂ, ਅੰਜਮ ਵਾਹ ਵਾਹ, ਉਹਨੇ ਕਿਹਾ ਕਿੱਥੋਂ ਪਾਈ ਆ? ਕੀੜੀ ਨੂੰ ਕਿਸੇ ਨੇ ਪੁੱਛਿਆ ਕਿ ਕਿਸੇ ਆਪਣੇ ਮੁਰਸ਼ਿਦ ਨੂੰ ਪੁੱਛਿਆ ਕੀੜੀ ਦਾ ਚੱਡਾ ਹੁੰਦਾ ਸਰਕਾਰ? ਉਹਨੇ ਕਿਹਾ ਬੇਟਾ ਹੁੰਦਾ। ਉਹਨੇ ਕਿਹਾ ਨਜ਼ਰ ਨਹੀਂ ਆਉਂਦਾ ਸਰਕਾਰ ਨੂੰ, ਮੈਂ ਉਹ ਤੋਂ ਨੀਵਾਂ ਹੋ ਕੇ ਵੇਖ। ਆਏ ਉੱਚਾ ਜਿਸ ਨੇ ਨਾਮ ਰਖਾਇਆ ਉਹ ਹੀ ਦੋਜਕ ਸੜਿਆ, ਨੀਵਾਂ ਹੋ ਕੇ ਨੰਗ ਮੁਹੰਮਦਾ ਨੰਗ ਜਾਵੇਂ ਗਾੜਿਆ। ਲੋਕਾਂ ਦੀ ਉਮਰਾਂ ਨੰਗੀਆਂ, ਬਾਬਾ ਕੋ ਹੁੰਦਿਆ ਸਾਨੂੰ ਐਵੇਂ ਕਵਾਤਾ ਸੀ। ਆਏ ਸਹੀ ਗੱਲ। ਸਦਕੇ ਜਾਵਾਂ ਮੈਂ ਤੇਰੇ ਆਲ ਤੋਂ, ਮੈਂ ਬੀਬੀ ਪਾਕ ਤੇਰੀ ਆਲ ਔਲਾਦ ਤੋਂ ਸਦਕੇ ਜਾਵਾਂ। ਜਦੋਂ ਦੇ ਤੇਰੇ ਕੁੱਤੇ ਬਣੇ, ਪੱਗਾਂ ਬਣਾਤੀਆਂ, ਵੇਖੋ ਨਾ ਜੀ। ਆਹਾ, ਦੁਨੀਆ ਮਰ ਗਈ, ਬਾਬਾ ਜੀ ਕੋ ਹੁੰਦਿਆ। ਪਹਿਲਾਂ ਰਾਣਾ ਸਾਹਿਬ ਕਵਾਤਾ, ਚੌਧਰੀ ਸਾਹਿਬ ਕਵਾਤਾ, ਹੁਣ ਪੂਰੀ ਦੁਨੀਆ ਤੇ ਬਾਬਾ ਜੀ ਕਵਾਤਾ। ਹਾਂ, ਸ਼ੁਕਰ ਅਲਹਮਦੁਲਿਲਾ। ਅੰਜਮ ਸਾਹਿਬ ਕੁੱਤਾ ਬਹਿ ਜਾਵੇ ਨਾ ਸ਼ਿਆਦੇ, ऊँट बह भी जावे, कुत्ते तो फिर भी ऊंचा होता। हाँ, बिल्कुल। समुद्र और दरियाओं में नहाने वाले कुओं और तालाबों में डुबकियां लगाया करते। नहीं, वो मर्द नहीं जो डर जाए हालात के खूनी मंजर से, जो साल में जीना मुश्किल और साल में जीना लाजम है। बेशक थोड़े जे पेपर सख्त होंगे आ, हाँ, फिर नंबर 100/100 ही मिल जाएगा। 100/100 ही मिल जाएगा। ते ओ बाप ਲਓ ਜੀ ਇਹ ਪੱਗ ਨਾ ਜੀ ਇਹ ਕਬੂਲ ਕਰੇ। ਹਾਂਜੀ ਖੈਰ ਖੈਰ ਇਹ ਮੁਕੱਦਰਾਂ ਨਹੀਂ, ਹਾਂਜੀ ਇਹ ਮਗਾ ਮੇਰੇ छोटे भरा या पुत्र भरा ही है छोटा, ਹਾਂਜੀ दस्तार का गाजी बन गया, करदार का गाजी बन न सका। मस्जिद तो बना ली शाह बर में, अमान की रासत वालों ने, मन पुराना पापी सा सदियों से नमाजी बन न सका। वाह 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 वाह। मैं मालिक का तेरा शुक्रगुजार हाँ, मैं तेरा शुक्र नहीं अदा करता। फबी ये रब कमा तो कज़ेबान, बस तुम अपने रब की कौन कौन सी नेमत को जटवाओगे। बेशक मैं जिमें चाहिए तो करके विखाई, एक कर्मा वाले मुकद्दर वाले मिलती हैं। आमीन आमीन। दस्तार के हर पेज की तहकीक है लाजम, हर साहब दस्तार साहब मुअज़्ज़ज़ नहीं होता। वाह वाह। ये बनी है तेरी लाज रखिए, ना कण मान रुपये वाला ते ना वड्डे पग्गे, हाँ। खरा खोटा पछाण लैणगे ਜਦੋਂ ਗਿਓ ਸਰਾਫ ਦੇ ਅੱਗੇ। वाह 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 वाह। ਕੱਚ ਵੀ ਮਣਕਾ ਤੇ ਹੀਰਾ ਵੀ ਮਣਕਾ ਤੇ ਇੱਕੋ ਰੰਗ ਦੋਹਾਂ ਦਾ, ਜਦ ਭਿਆਸ ਸਰਾਫਾਂ ਆਵੇ ਤੇ ਫਰਕ ਹੈ ਲੱਖਾਂ ਕੋਹਾਂ ਦਾ। वाह 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 वाह। ਮੌਲਾ ਅਲੀ ਸਰਕਾਰ ਫਰਮਾਉਂਦੇ ਨੇ, ਅੰਜਮ ਸਾਹਿਬ ਤੁਹਾਨੂੰ ਕੋਈ ਲੋੜ ਨਹੀਂ ਲੋਕਾਂ ਨੂੰ ਸਫਾਈਆਂ ਦੀ, ਤੁਸੀਂ ਹਿਸਾਬ ਆਪਣੇ ਰੱਬ ਨੂੰ ਦੇਣਾ ਹੈ। बेशक बेशक ਠੀਕ ਹੈ ਨਾ ਜੀ। बेशक।
ਉਹਨੇ ਕਿਹਾ ਤੇਲੀ ਵੀ ਕੀਤਾ ਰੁੱਖੀ ਵੀ ਖਾਦੀ ਮੰਨੀਏ ਅਲੀ ਨੂੰ ਤੇ ਡਰੀਏ ਹਿਸਾਬ ਤੋਂ ਲੈ ਲੈ ਅੰਜਮ ਸਾਹਿਬ ਕੋ ਗੱਲ ਆ ਹੈ ਤੇਲੀ ਵੀ ਕੀਤਾ ਤੇ ਰੁੱਖੀ ਵੀ ਖਾਦੀ ਮੰਨਿਆ ਅਲੀ ਨੂੰ ਹੋਵੇ ਤੇ ਡਰੇ ਫਰੀਏ ਅਸੀਂ ਨਿੱਕੇ ਮੋਟਿਆਂ ਲੰਡੂਆਂ ਤੋਂ ਨਹੀਂ 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 ਕੀ ਬਾਤ ਹੈ ਇਹ ਇਹਨਾਂ ਨੂੰ ਪਤਾ ਨਹੀਂ ਹੈਗਾ ਅਲੀ ਕੌਣ ਹੈ ਖੁਦਾ ਦੀ ਕਸਮ ਅੰਜਮ ਤੇ ਮੇਰਾ ਵੀਰ ਹੈ ਮੈਂ ਦੁਨੀਆ ਨੂੰ ਚੈਲੰਜ ਮੇਰੇ ਅਲੀ ਨੂੰ ਪੜ੍ਹ ਲੈਂਦੇ ਰੱਬੇ ਕਾਬਾ ਦੀ ਕਸਮ ਰੱਬ ਆਟੋਮੈਟਿਕ ਪੜਿਆ ਜਾਣਾ ਬੇਸ਼ੱਕ ਬੇਸ਼ੱਕ ਰੱਬ ਆਟੋਮੈਟਿਕ ਪੜਿਆ ਜਾਣਾ ਜਿਹਨੂੰ ਸ਼ੇਰੇ ਖੁਦਾ ਕਿਹਾ ਜਾਵੇ ਹਾਂਜੀ ਅਲਾ ਫਤਾ ਲਾ ਅਲੀ ਲਾ ਸੈਫ ਲਾ ਬਿਸਮਿਲ੍ਲਾ ਰੱਖੋ ਜੀ ਇਹ ਜੀ ਮੁਕੱਦਰਾਂ ਨਾਲ ਜੀ ਕੀ ਬਾਤ ਹੈ ਜੀ ਇਹ ਤੇ ਵੇਖੋ ਹੈ ਅੱਲਾ ਤੈਨੂੰ ਜਜ਼ਾ ਦੇਵੇ ਯਾਰ ਅੱਲਾ ਤੈਨੂੰ ਖੁਸ਼ ਰੱਖੇ ਮੁਹੱਬਤ ਕਰੋ ਮੈਂ ਦੁਨੀਆ ਨੂੰ ਪੈਗਾਮ ਦੇਣਾ ਚਾਹਣਾ ਮੁਖਲਸ ਹੋ ਜਾਓ ਮੁਹੱਬਤ ਵੰਡੋ ਮੁਹੱਬਤ ਲਾਓ ਇਹ 11 ਗੁਣੇ ਮੁੜਦੀ ਹੈ ਖੂਹ ਦੀ ਆਵਾਜ਼ ਹਾਂ ਵਾਹ ਵਾਹ ਜਿਵੇਂ ਸਾਹਿਬ ਖੂਹ ਦੀ ਆਵਾਜ਼ ਹੈ ਬਹੁਤ ਪੱਕੀ ਦੀਵਾਰ ਨਾਲ ਆਵਾਜ਼ ਟਕਰਾ ਕੇ ਆਉਂਦੀ ਹੈ ਜੋ ਬੋਲਦੇ ਬੁਲਾਰਾ ਪਿਛਾ ਹੁੰਦਾ ਆਹਾ ਅਸੀਂ ਉਹਦੇ ਡੇਰੇ ਟੁਰੇ ਆ ਤੇ ਦੋ ਮਹਿਮਾਨ ਉਹਨਾਂ ਨੂੰ ਭਗਤਾਇਆ ਅੰਜਮ ਬੜੇ ਰੰਗ ਲੱਗੇ ਨੇ ਪਿੱਛੋਂ ਫੋਨ ਆ ਗਿਆ ਅਸੀਂ ਮਲਤਾਨੋਂ ਆਏ ਆ ਮੈਂ ਕਿਹਾ ਜੜਾ ਵਾਲੇ ਆ ਜਾਓ ਅਸੀਂ ਉੱਥੇ ਖਲੋ ਗਏ ਜੀ ਅੱਛਾ ਉਹਨਾਂ ਨੂੰ ਰਾਜ਼ੀ ਕਰਕੇ ਆਏ ਜੀ ਵਾਹ ਵਾਹ ਨਹੀਂ 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 ਦਿਲ ਨਹੀਂ ਤੋੜਨਾ ਜੀ ਦਿਲ ਸ਼ਿਕ ਨਹੀਂ ਅੱਲਾ ਪਸੰਦ ਕਰਦਾ ਅੱਲਾ ਅੱਜ ਦੀ ਸਿਰਫ ਪਸੰਦ ਕਰਦਾ ਪਰ ਫਖਰ ਵਡਿਆਈਆਂ ਛੱਡ ਦੇ ਨੀਵਾਂ ਹੋ ਜੀ बेशक 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 मिटा दे अपनी हस्ती को अगर कुछ मरातबा चाहिए दाना खाक में मिलकर ही गुले गुलजार होता है अल्लाह पाक तेन सलाम अच्छा बाबा जी नु घोड़ी विखानी सी आओ जी ਉੱਥੇ ਚੱਲਨੇ ਹਾਂ ਬਾਬਾ ਜੀ ਨੂੰ ਉੱਥੇ ਲੈ ਗਏ ਉੱਥੇ ਚੱਲਨੇ ਉੱਥੇ ਚੱਲਨੇ ਆਓ ਸਾਰੇ ਚੱਲਦੇ ਨਾ ਆਓ ਆਓ ਬਿਸਮਿਲ੍ਲਾ ਸੁਗਲ ਬਣਾਇਆ ਅੰਜਮ ਨੇ ਨਹੀਂ ਜੀ ਨਹੀਂ ਚੰਗਾ ਹੈ ਮੈਂ ਮਾਸ਼ਾਅੱਲਾ ਹਾਂਜੀ ਮੈਂ ਅਰਜ਼ ਕਰਨ ਲੱਗਾ ਅੰਜਮ ਬੜਾ ਪਾਨਾ ਤੇਰਾ ਬਾਤ ਆਪਣੀ ਰੋਕਦਾ ਦੂਏ ਦੀ ਸੁਣਦਾ ਬੜਾ ਪੰਨ ਹੁੰਦਾ ਇਹ ਮੈਂ ਮਾਈਆ ਤੇਰੇ ਵੇਖਣ ਲਈ ਚੁੱਕ ਚਰਖਾ ਗਲੀ ਵਿੱਚ ਡਾਵਾਂ ਤੇ ਲੋਕਾਂ ਭਾਣੇ ਸੂਤ ਕੱਤਦੀ ਤੰਦ ਤੇਰੀਆਂ ਯਾਦਾਂ ਦੇ ਪਾਵਾਂ ਵਾਹ 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 ਇਹ ਚੀਜ਼ਾਂ ਹੁੰਦੀਆਂ ਬੇਲੀਆਂ ਨੂੰ ਸੱਦਣ ਦਾ ਬਹਾਨਾ ਹੈ ਹਾਂਜੀ ਮਾਸ਼ਾਅੱਲਾ ਘੋੜੀ ਤੇ ਆਉਂਦਾ ਹੀ ਨਜ਼ਰ ਪਈ ਹੈ ਜੀ ਮਾਸ਼ਾਅੱਲਾ ਹਾਂ ਇੱਧਰ ਨੂੰ ਫਿਰ ਚਲ ਸੌਖੇ ਇੱਧਰ ਰਵਾਂਗੇ ਠੀਕ ਹੋ ਇੱਧਰ ਮਾਸ਼ਾਅੱਲਾ ਇੱਧਰ ਨੂੰ ਸੌਖੇ ਰਹੇ ਤੇਰੀ ਅੱਛੀ ਹੈ ਮਾਸ਼ਾਅੱਲਾ ਅੱਲਾ ਨਸੀਬਾਂ ਹੀ ਕਰੇ माशाल्लाह 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 जी माशाल्लाह तुसी बना लो माशाल्लाह जी अगे सवाई ते नहीं जी घोड़ी ਇਹ ਜੀ ਮੇਰੇ ਕੋ ਨਹੀਂ ਸੂਈ ਜੀ अच्छा जी ਹਾਂਜੀ ਮੇਰੇ ਕੋ ਹਜੇ ਇਦਾਂ ਹੀ ਹੈ ਤੇ ਹੁਣ ਕਰਨਾ ਜੀ ਘੋੜੀ ਨੂੰ ਮਿਲਾਓ ਘੋੜੀ ਤੇਰੀ ਬਹੁਤ ਮਾਸ਼ਾਅੱਲਾ ਅੱਛੀ 5 ਕਲਿਆਣੀ ਘੋੜੀ ਹੈ ਜੀ ਅੱਲਾਹ ਪਾਕ ਤੁਹਾਡੇ ਨਸੀਬਾਂ ਹੀ ਕਰੇ ਤੇ ਨਾਲ ਇੱਕ ਮਰਦ ਕਰਾਂ ਜੀ ਜਿੱਥੇ ਹੋਵੇ ਉੱਥੇ ਦਵਾਲ ਨਹੀਂ ਆਉਂਦਾ ਅੱਛਾ ਸੁਭਾਨ ਅੱਲਾਹ ਐਦਾਂ ਜਾਣੇ ਤੇ ਬਾਬਾ ਘੋੜੀ ਰੱਖੇ ਤੇ ਪੋਤੇ ਨੂੰ ਕਾਠੀ ਪਾਣੀ ਆਉਂਦੀ ਵਾਹ 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 ਇਹ ਜਿੰਨਾ ਵੀ ਬੰਦਾ ਨੂੰ ਗੱਲਾਂ ਹੋਵੇ ਘੋੜੀ ਰੱਖਣ ਵਾਲਾ 5% ਜ਼ਰੂਰ ਮਰਦ ਹੋਏਗਾ ਜਿੰਨੀ ਵੀ ਝੂਠ ਹੋਵੇ 5% ਜ਼ਰੂਰ ਮਰਦ ਹੋਏਗਾ ਨਪਾਕ ਬੰਦੇ ਨੂੰ ਘੋੜੇ ਨੂੰ ਰੱਸਣ ਨੂੰ ਹੱਥ ਨਹੀਂ ਲਾਉਣ ਦੇਣਾ ਇਹ ਬੱਚਿਆਂ ਨੂੰ ਦੱਸ ਦੇਣਾ ਜਿਹੜਾ ਬੰਦਾ ਨਪਾਕ ਆ ਨਾ ਦੀ ਲਿੱਦ ਵੀ ਨਾ ਚੁੱਕੇ ਵਾਹ ਬਹਿਣਾ ਤੇ ਬਹੁਤ ਦੂਰ ਦੀ ਬਾਤ ਨਪਾਕ ਬੰਦਾ ਘੋੜੇ ਦੇ ਬਹਿ ਘੋੜਾ ਸੜਦਾ ਰਹਿੰਦਾ ਵਾਹ ਇਹਦੇ ਰੱਸੇ ਨੂੰ ਹੱਥ ਨਹੀਂ ਲਾਉਣਾ ਤੇ ਚਾਰੇ ਨੂੰ ਹੱਥ ਨਹੀਂ ਲਾਉਣਾ ਇਹਦੇ ਲਾਗੇ ਵੀ ਨਹੀਂ ਜਾਣਾ ਕੰਨ ਤੇ ਹੱਥ ਨਹੀਂ ਲਾਉਣਾ ਨਪਾਕ ਬੰਦੇ ਨਹੀਂ ਜਾਣਾ ਪਾਕ ਜਾਨਵਰ ਹੈ ਉਹ ਨਿਸ਼ਾਨ ਇਹਦੇ ਹੈਗੇ ਨੇ ਪਰਾਂ ਦੇ ਇਹ ਦੁਲਦਲ ਸੀ ਮੇਰੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਸੁਭਾਨ ਅੱਲਾਹ ਜੋ ਦੁਲਦਲ ਦਾ ਪਰਾਂ ਦੇ ਨਿਸ਼ਾਨ ਆ, ਪਿੱਛੇ ਵੀ ਨਿਸ਼ਾਨ ਹੈ ਚੌਂ ਲੱਤਾਂ ਨਿਸ਼ਾਨ ਹੋਣਗੇ ਉਹ ਵੇਖੋ ਥੱਲੇ ਕਿਤੇ ਇਹ ਦੁਲਦਲ ਸੀ ਦੁਲਦਲ ਤੋਂ ਘੋੜਾ ਬਣਿਆ ये पाक जानवर है ये धरती का जानवर नहीं है अल्लाह फरमाता मुझे कसम उन घोड़ों के सुंबों की जिनके पाँव से चिंगारियां निकलती ਹਾਏ 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 ਸੁਭਾਨ ਅੱਲਾਹ ये मुकदरा वाले मिलते हैं ਮੁਕੱਦਰਾਂ ਵਾਲੇ काली कमरी वाले जो डेरे जाते हैं तो असर उंगल ना कंन ते वाल चुकने की पछानी वेखना रिजक आउंदा ਸੁਭਾਨ सब तो बहुता रिजक अंजम ਇਹਦਾ आया ਸੁਭਾਨ ਅੱਲਾਹ ये सवेर तो लाके शाम तक बयान करिए सिर्फ नहीं बयान होंगे ਵਾਹ ਵਾਹ पाक जानवर है जी तो मुकदरा वाले मिलता है ਮੁਕੱਦਰ नबी पाक सल्लल्लाहु अलैहि वसल्लम को सहाबा पूछा अल्लाह पाक ਨੂੰ नबी पाक सल्लल्लाहु अलैहि वसल्लम ने कि अल्लाह पाक ਜਦੋਂ ਖੁਸ਼ ਹੁੰਦੇ ਹੋ ਤਾਂ ਕੀ ਦਿੰਦੇ ਹੋ ਮੇਰੇ ਅੱਲਾਹ ਨੇ ਫਰਮਾਇਆ ਮੈਂ ਘੋੜਾ ਦਿੰਦਾ ਸੁਭਾਨ ਫਿਰ ਅਰਜ਼ ਕੀਤੀ ਫਿਰ ਖੋਜੋ ਫਰਮਾਇਆ ਫਿਰ ਉਸ ਤੋਂ ਚੰਗਾ ਦੇਣਾ ਫਿਰ ਅਰਜ਼ ਕੀਤੀ ਮੈਂ ਕਿਹਾ ਫਿਰ ਉਸ ਤੋਂ ਵੀ ਚੰਗਾ ਦੇਣਾ ਸੁਭਾਨ ਅੱਲਾਹ ਸੁਭਾਨ ਇਹਦੇ ਮੁਕੱਦਰ ਵਾਲਾ ਬੜਾ ਰਿਜ਼ਕ ਬਰਕਤ ਬੜੀ ਹੈ ਆਮੀਨ ਇਹਦੇ ਜਦੋਂ ਬੋਲਦੀ ਹੈ ਨਾ ਜੀ ਹਾਂਜੀ ਇਹਦੇ ਕੋਲ ਨਾ ਜੀ ਸਭ ਤੋਂ ਜ਼ਿਆਦਾ ਫਰਿਸ਼ਤਾ ਇਹਦੇ ਕੋਲ ਆਉਂਦਾ ਘੋੜੇ ਕੋਲ ਵਾਹ ਸੁਭਾਨ ਅੱਲਾਹ ਸਭ ਤੋਂ ਜ਼ਿਆਦਾ ਫਰਿਸ਼ਤਾ ਇਹਦੇ ਕੋਲ ਆਉਂਦਾ ਕਦੀ ਵੇਖਿਆ ਹੋਣਾ ਮੈਨੂੰ ਇਹਦਾ ਨਹੀਂ ਪਤਾ ਅਕਸਰ ਘੋੜਿਆਂ ਦੀਆਂ ਇੱਥੋਂ ਰਾਤਾਂ ਜਿਵੇਂ ਬੀਬੀਆਂ ਦੀ ਗੁੱਤ ਹੋਈ ਹੁੰਦੀ ਨਾ ਪਈ ਹੁੰਦੀ ਹੈ ਹਾਂਜੀ ਹਾਂਜੀ ਜਿਆਦਾ ਆਉਂਦਾ ਜੀ ਰਾਤ ਨੂੰ ਕੋਲ ਇਹ ਗਾਰੰਟੀ ਹੈ ਜੀ ਵੇਖ ਲਓ ਕੌਣ ਕਰਦਾ ਔਰ ਗੁੱਤ ਏਡੀ ਪੱਕੀ ਹੁੰਦੀ ਹੈ ਸਾਨੂੰ ਢੇੜਦਿਆਂ 5 ਮਿੰਟ ਲੱਗ ਜਾਂਦੇ ਨਵਾਉਣ ਲੱਗੇ ਹਾਂਜੀ ਇਹਦੇ ਕੋਲ ਜੰਨਾਤ ਵੀ ਆਉਂਦੇ ਆ ਤੇ ਫਰਿਸ਼ਤਾ ਸਭ ਤੋਂ ਜ਼ਿਆਦਾ ਹਰ ਜਾਨਵਰ ਕੋਲ ਆਉਂਦਾ ਲੇਕਿਨ ਘੋੜੇ ਕੋਲ ਬਹੁਤਾ ਆਉਂਦਾ ਸੁਭਾਨ ਤੇ ਅੱਲਾਹ ਮਾਲਕ ਦੇ ਬਾਰੇ ਸਵਾਲ ਕਰਦਾ ਤੇ ਮਾਲਕ ਲਈ ਦੁਆ ਕਰਦਾ ਤੇ ਡੇਰੇ ਵੇਲੇ 2 ਘੋੜੀਆਂ ਘੋੜਾ ਦੀ ਇੱਕੋ ਹੀ ਉਹਨਾਂ ਨੂੰ ਕਿਹਾ ਜੀ ਇਹ ਨਹੀਂ ਭੁੱਖੀਆਂ ਰਹਿਣੀ ਚਾਹੀਦੀ ਦੁੱਧ ਫੇਰ ਘਟ ਜਾਏਗਾ ਕੋਈ ਗੱਲ ਵਾਹ 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 ਕੱਟਣਾ ਬੜੀ ਘੋੜੀ ਅੱਲਾ ਸਲਾਮਤ ਰੱਖੇ ਇਹ ਨਾ ਜੀ ਇਹ ਕੈਂਚੀ ਲੈ ਕੇ ਨਾ ਹੁਣੇ ਇਹ ਵਾਲ ਕੱਟਣੇ ਜੀ ਇਹ ਇਹ 2.5 ਮਣ ਦਾ ਜੰਦਰਾ ਜੀ ਅੱਛਾ ਜੀ ਇਹ ਬੜਾ ਵਜ਼ਨ ਹੁੰਦਾ ਜੀ ਇਹ ਵਾਲ ਕੱਟਦੇ ਨੇ ਗਿੱਟਿਆਂ ਹਾਂ
ਹਾਂਜੀ ਮੈਂ ਬਣਵਾਣੇ ਸੀ ਆ ਪੈਰ ਵੀ ਜੀ ਪੈਰ ਵੀ ਬਣਾ ਇਹ ਕੈਂਚੀ ਨਾਲ ਕੱਟ ਦੇਣੇ ਬਹੁਤ ਠੀਕ ਹੈ ਜੀ ਆਏ ਵਜ਼ਨ ਬਣਾਉਂਦੀ ਕੁਦਰਤ ਅੱਲਾ ਤੇਰੇ ਨਸੀਬਾਂ 'ਚ ਕਰੇ ਜੀ ਮਾਸ਼ਾ ਤੇ ਇਹ ਜੜੋਂ ਕੱਟਣੇ ਇਹਦਾ ਜਦੋਂ ਹਾਂਜੀ ਨਾਲ ਰਗੜ ਕੇ ਕੱਢ ਦਿਓ ਠੀਕ ਹੈ ਗਾਂ ਵੀ ਨਹੀਂ ਵਧਣ ਦੇਣੇ ਠੀਕ ਉਹ ਇਹ ਲੱਤ ਘੋੜੀ ਕਦੋਂ ਦੀ ਚੁੱਕਦੀ ਆ ਅੰਜਮ ਇਹ ਨਾ ਜੀ ਆ ਅੱਗੇ ਤਾਂ ਪਛਾੜੀ ਲਾਈ ਦੀ ਅੱਜ ਪਛਾੜੀ ਨਹੀਂ ਲਾਈ ਨਵਾਈ ਸੀ ਤਾਂ ਇੰਜ ਮਾਲੂਮ ਹੁੰਦਾ ਵੀ ਪਹਿਲਾਂ ਤਾਂ ਨਹੀਂ ਚੱਕਦੀ ਆ ਰੱਖੂਗੀ ਆ ਚੱਕ ਲੂਗੀ ਇੰਜ ਨਹੀਂ ਕਰਨੇ ਚਾਹੀਦਾ ਅੱਛਾ ਜੀ ਜਾਂ ਤੇ ਘੋੜੀ ਅਥਰੀ ਆ ਤੇ ਜਾਂ ਘੋੜੀ ਕੋ ਦਰਦ ਨਾ ਮਨਾਵੇ ਨਹੀਂ ਘੋੜੀ ਅਥਰੀ ਹਾਂਜੀ ਗਰਮ ਤਾਂ ਬਹੁਤ ਹੈ ਜੀ। ਘੋੜੀ ਅਥਰੀ ਘੋੜੀ ਆ, ਦੋ ਹੀ ਗੱਲਾਂ ਬਸ, ਕੋਈ ਨਹੀਂ ਘੋੜੀ ਅਥਰੀ ਨਹੀਂ ਗਰਮ ਜੋ ਦੇਖਦੀ ਹੈ ਜੀ ਹਾਂਜੀ, ਮਾਸ਼ਾਅੱਲਾ, ਬਹੁਤ ਨਜ਼ਰ ਆਉਂਦੀ ਕਿਤੇ ਨਹੀਂ। ਉਹਦਾ ਜਿਸਮ ਵੇਖ ਮਾਸ਼ਾਅੱਲਾ ਇਹਨੂੰ ਮਿਲਾਓ ਜੀ ਸਾਂਵਲ ਉਹ ਕੁੱਤਾ ਤਾਂ ਲਿਆ ਛੱਡ ਕੇ ਆ ਤੋਹਫਾ ਇਹਦਾ ਮਿਲਿਆ ਸੀ ਬੱਕਰੀਆਂ ਦਾ ਹਾਂਜੀ ਮੈਂ ਦੇਖ ਰਿਹਾ ਅੰਦਰ ਹੀ ਆ ਜਾ ਅੱਛਾ ਚਲੋ ਇਧਰ ਇੱਥੇ ਆ ਜਾਂਦੇ ਰਹਿਣ ਦੇ ਇੱਥੇ ਆ ਜਾਂਦੇ ਇਹ ਕਾਠਾ ਜੀ ਅੰਦਰੇ ਰੱਖ ਹਾਂਜੀ ਇਹ ਕਾਠਾ ਜਾ ਉਹਨਾਂ ਦੀ ਮੁਰਗੀਆਂ ਫੜ ਲੈ ਜਾਂਦਾ ਦੁਆ ਜਾਂ ਬੇਲਾ ਬੁੱਲਾ ਹਾਂਜੀ 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 ਇਹੀ ਕੰਮ ਦੇਗਾ ਬਿਸਮਿਲ੍ਲਾ ਜੀ ਵਾਹ ਕਾਠਾ ਹੀ ਹੈ ਇਹ ਹੁਣ ਵਾਵਾ ਭਜਾ ਭਜੂ ਲੈਂਦਾ ਦੁਆ ਨੂੰ ਹਾਂਜੀ ਨਹੀਂ ਇਹ ਫੜ ਵੀ ਲੈਂਦੇ ਨੇ ਅੰਜਰ ਸਾਹਿਬ ਗੱਲ ਦੱਸਾਂ ਕਿ ਜਿੱਥੇ ਪਿਆਰ ਹੋਵੇ ਨਾ ਜੀ ਉੱਥੇ ਹਰ ਚੀਜ਼ ਚੰਗੀ ਲੱਗਦੀ ਹੈ ਜੇ ਪਿਆਰ ਨਜ਼ਰ ਆਉਂਦਾ ਨਾ ਇਹ ਤੇਰੀ ਮੁਹੱਬਤ ਇਹ ਡੇਰੇ ਵਾਸਤੇ ਬਹੁਤ ਅੱਛਾ ਜੀ ਇਹ ਕਾਠਾ ਹੀ ਹੈ ਨਾ ਕਈਆਂ ਨੂੰ ਬਹੁਤਾਂ ਨੂੰ ਵੇਰਾ ਕਹਿੰਦੇ ਆ ਤੇ ਕਈ ਕਾਠਾ ਕਹਿੰਦੇ ਆ ਤੇ ਇਤਰਾ ਜਾਂ ਮਾਸ਼ਾਅੱਲਾ ਹੈ ਵੀ ਲਵਾ ਜੀ ਹਾਂਜੀ ਲਵਾ ਚਲੋ ਆ ਇਹ ਬੱਕਰੀਆਂ ਸਪੈਸ਼ਲ ਮੈਂ ਦੇਖ ਰਿਹਾ ਸਾਂ ਜੀ ਹਾਂਜੀ ਡੋਗਰ ਖਰੇ ਕਹਿੰਦੇ ਦਿੱਤੀਆਂ ਇਹ ਨਵੀਆਂ ਚੱਲੀਆਂ ਜੀ ਇਹ ਬੜੀਆਂ ਪਤਾ ਮੈਨੂੰ ਇਹ ਬਹੁਤ ਖੂਬਸੂਰਤ ਆ ਹਾਂਜੀ। ਅੱਜ ਪਤਾ ਮੈਨੂੰ ਉਹ ਹੈ ਫੈਸਲ ਜ਼ੁਬੈਰ ਕੰਬੋ ਕੰਬੋ ਅੱਛਾ ਹਾਂ ਹਾਂ ਬਿਲਕੁਲ ਫੈਸਲ ਜ਼ੁਬੈਰ ਕੰਬੋ ਹਾਂਜੀ ਸੋਹਣਾ ਮੌਲਾ ਹੈ ਅੱਲਾ ਨਸੀਬਾਂ ਹੀ ਕਰੇ ਬਹੁਤ ਸੋਹਣਾ ਡੇਰਾ ਅੱਲਾ ਬਦ ਨਜ਼ਰ ਤੋਂ ਬਚਾਵੇ ਨਾਲੇ ਡੇਰੇ ਰੱਬ ਚਲਾਉਂਦਾ ਅੰਜਮ ਬੇਸ਼ੱਕ ਇਹ ਬੰਦੇ 'ਚ ਨਹੀਂ ਬਸ ਬੰਦਾ ਸਿਰਫ ਜ਼ਾਨੀ ਤੇ ਮੁਨਾਫਿਕ ਨਾ ਹੋਵੇ ਹਾਂਜੀ ਬਸ ਦੋ ਕਮੀਆਂ ਨਾ ਹੋਵੇ ਬਾਕੀ ਡੇਰਾ ਨਹੀਂ ਰੋਕਦਾ ਅੱਲਾ ਦੇ ਹੁਕਮ ਇਹ ਭਲਾ ਟਾਈਮ ਕੀ ਹੋ ਗਿਆ ਅੱਛਾ ਜੀ ਕੋਈ ਗੱਲ ਅੱਛਾ ਤੇ ਆ ਫਸਲ ਬਾੜੀ ਦਿਖਾਣੀ ਬਾਬਾ ਜੀ ਨੂੰ ਆਓ ਆਓ ਬਿਸਮਿਲ੍ਲਾ ਚੱਲਦੇ ਆਓ ਬਲਾਵਲ ਤੁਸੀਂ ਕਿੱਥੇ ਗਏ ਆ ਬਲਾਵਲ ਆ ਜਾਓ ਯਾਰ ਅੰਜਮੇ ਤੇ ਤੁਸੀਂ ਠੱਗ ਗਏ ਆ। ਮੈਂ ਕਹਿੰਦਾ ਨਹੀਂ ਤੇ ਫਿਰ ਮਰੀਮ ਨੂੰ ਕਹੀਏ ਤੁਹਾਡੇ ਕੋਲ ਖਰਾਕ ਕਰ ਲੈ ਜੀ ਮੇਰਾ ਭਰਾ ਛੋਟਾ ਅੰਜਮ ਹਾਂਜੀ ਬਾਬਾ ਜੀ ਜ਼ਿਮੀਂਦਾਰੇ ਤੇ ਬਹੁਤ ਸਖਤੀ ਕਰੀ ਇਹਨਾਂ ਨੇ ਅਸਲੀ ਨਾ ਜੀ ਹੁਣ ਨਹੀਂ ਜੀ ਜਦੋਂ ਵੀ ਆਏ ਨਾ ਜੀ ਹਾਂਜੀ ਅਸਲੀ ਨਾ ਇੱਕ ਗੱਲ ਲਤੀਫਾ ਯਾਦ ਆ ਗਿਆ ਹਾਂ ਮਰਾਸੀ ਨੇ ਨਾ ਖੇਸ ਲੈ ਲਿਆ ਚੌਰੀਆਂ ਨੇ ਹਾਂਜੀ ਤੇ ਖੇਸ ਉਹਨੇ ਬੜੀ ਧਿਆਨ ਨਾਲ ਬਣਾਇਆ ਸੀ ਜਦੋਂ ਲੈ ਲਿਆ ਤੇ ਹੁਣ ਦੱਸੇ ਵੀ ਨਾ ਕੋਈ ਉਹਨਾਂ ਕਿਹਾ ਤੇ ਇਹ ਖੇਸ ਪਾਉਣਾ ਘੋੜੀ ਤੇ ਵਿਆਹਣ ਜਾਣਾ ਨਾ ਮੁੰਡੇ ਨੂੰ ਖੇਸ ਘੋੜੀ ਤੇ ਪਾ ਲਿਆ ਉਹ ਪੁੱਛਣ ਜੰਜ ਕਿਹਦੀ ਉਹਨੇ ਕਿਹਾ ਜੰਜ ਜੱਟਾਂ ਦੀ ਖੇਸ ਆਪਣਾ ਹੀ ਉਹਨਾਂ ਨੂੰ ਕੁੱਟਿਆ ਵਾਹ ਕੁੱਟਿਆ ਫਿਰ ਉਹ ਥੋੜਾ ਜਿਹਾ ਬਦਲ ਗਿਆ ਉਹਨੇ ਕਿਹਾ ਹੁਣ ਦੱਸ ਉਹਨੇ ਕਿਹਾ ਜੰਜ ਜੱਟਾਂ ਦੀ ਖੇਸ ਦਾ ਨਹੀਂ ਪਤਾ ਉਹਨਾਂ ਹੋਰ ਮਾਰਿਆ ਤੇ ਉਹਨੇ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਵੀ ਮੀਰ ਆਲਮ ਉਹ ਬੂਹੇ ਅੱਗੇ ਬਹਿ ਗਿਆ ਜੋ ਜੰਜ ਆਈ ਨਾ ਉਹਨਾਂ ਆਖਿਆ ਕੀ ਗੱਲ ਹੋਈ ਹੈ ਤੈਨੂੰ ਮੀਰ ਆਲਮ ਉਹਨੇ ਕਿਹਾ ਚੋਰੀ ਕੁਛ ਨਹੀਂ ਇਸ ਕੁੜੀ ਦੇ ਵਿਆਹ ਜਦੋਂ ਆਏ ਸਾਡੇ ਇਦਾਂ ਹੀ ਇਹ ਜਦੋਂ ਵੀ ਆਏ ਆ ਨਾ ਜੀ ਇਹਨਾਂ ਜ਼ਿਮੀਂਦਾਰ ਨੂੰ ਤਾਂ ਮੰਗਣ ਦਾ ਇਦਾਂ ਹੀ ਇਹ ਸਾਡਾ ਭਰਮ ਜਦੋਂ ਪੈਣ ਭੀੜਾ ਮਰਦ ਵੰਡ ਲੈਂਦੇ ਪਰਦੇ ਆਸ਼ਕਾਂ ਦੇ ਰੱਬ ਕੱਜ ਸੀ ਆ ਸਾਡੇ ਜ਼ਿਮੀਂਦਾਰਾਂ ਦੇ ਤੱਲਾ ਨੇ ਕੱਜੇ ਆ ਇਧਰ ਕੋਈ ਕਮੀ ਨਹੀਂ ਹਾਂਜੀ ਇਧਰ ਕੋਈ ਇਧਰ ਕੋਈ ਕਮੀ ਜ਼ਿਮੀਂਦਾਰ ਨੂੰ ਖੜਿਆ ਰੂਜ ਤੇ ਭੱਟੋ ਨੇ ਜੀ ਅੱਛਾ ਜੀ ਬੇਨ ਭੱਟੋ ਨੇ ਤੇ ਜੀਣਾ ਦੱਸਿਆ ਜ਼ਿਮੀਂਦਾਰ ਨੇ ਕਿਸਾਨ ਨੂੰ ਜੋ ਉਹਨੇ ਕਿਹਾ ਬੇਨਜ਼ੀਰ ਨੇ ਨੂੰ ਰੂਜ ਦਿੱਤਾ ਮੁਸ਼ਰਫ ਨੇ ਬੜਾ ਰੂਜ ਦਿੱਤਾ ਹਾਂਜੀ ਇਮਰਾਨ ਖਾਨ ਵੀ ਠੀਕ ਰਿਹਾ ਹਾਂਜੀ ਸਾਡੀ ਇਖਤਲਾਫ ਇਹਨਾਂ ਦੀ ਕਿਸੇ ਨਾਲ ਵੀ ਕੋਈ ਨਹੀਂ ਸਾਡੇ ਤਾਏ ਦੀ ਹਕੂਮਤ ਨਹੀਂ ਆਉਣੀ ਹਾਂਜੀ ਉਹਨੇ ਕਿਹਾ ਪਿੰਡ ਦਾ ਲੰਬੜਦਾਰ ਮਰ ਗਿਆ ਉਹਨੇ ਕਿਹਾ ਪੁੱਤ ਉਹਦਾ ਬਣ ਜੂ ਉਹਨੇ ਕਿਹਾ ਜੋ ਮਰ ਗਿਆ ਮਾਂ ਨੇ ਕਿਹਾ ਉਹਦਾ ਪੁੱਤ ਬਣ ਜੂ ਹਾਂ ਉਹਨੇ ਫੇਰ ਕਿਹਾ ਉਹਨੇ ਕਹਿੰਦੀ ਮੇਰਾ ਪੁੱਤ ਲੰਬੜਦਾਰੀ ਲੱਭਦਾ ਉਹਨੇ ਕਿਹਾ ਪੁੱਤ ਸਾਰਾ ਪਿੰਡ ਮਰ ਜਾਏ ਤੂੰ ਲੰਬੜਦਾਰ ਨਹੀਂ ਬਣਦਾ ਹਾਂ। ਅਸੀਂ ਵਜ਼ੀਰ ਆਜ਼ਮ ਨਹੀਂ ਬਣਨਾ ਦੋਵਾਂ ਭਰਾਵਾਂ ਨੇ ਤੇ ਜਿਹੜਾ ਬਣੇ ਉਹ ਤੇ ਚੰਗਾ ਬਣ ਜੇ ਉਹ ਤਾਂ ਚੰਗਾ ਬਣ ਜੇ ਤੁਸੀਂ ਦੇਖੋ ਜੀ ਬਈ ਸਾਡੇ ਨਾਲ ਇੱਥੇ ਗੰਨਾ ਸਿੱਟਿਆ ਸੀ ਹਾਂਜੀ ਤੇ ਉਸ ਟਾਈਮ ਸਾਨੂੰ ਕਹਿੰਦੇ ਵੀ ਤੁਹਾਨੂੰ ਖੰਡ ਦਵਾਂਗੇ ਹਾਂਜੀ ਵੀ ਪੈਸੇ ਨਹੀਂ ਦਿੰਦੇ ਖੰਡ ਦਵਾਂਗੇ ਹਾਂਜੀ ਅਸੀਂ ਕਿਹਾ ਠੀਕ ਆ ਹਾਂਜੀ। ਉਦੋਂ ਖੰਡ ਦਾ ਰੇਟ ਸੀ ਘੱਟ ਹਾਂਜੀ ਤੇ ਹੁਣ ਖੰਡ ਚੜ ਗਈ ਹਾਂ, ਹੁਣ ਕਹਿੰਦੇ ਆ ਅਸੀਂ ਕਿਹਾ ਵੀ ਚੱਲ ਖੰਡ ਦਿਓ ਹਾਂਜੀ। ਹੁਣ ਕਹਿੰਦੇ ਇਹ ਪੈਸੇ ਦਵਾਂਗੇ ਉਹ ਜ਼ਬਾਨ ਤੇ ਲਾਂਤ ਪਾਉ ਜਿਹੜੀ ਘਾਟਾ ਪਾਉਂਦੀ ਜ਼ਬਾਨ ਵੀ ਹਰੇ ਕਿਉਂ ਬੰਦਾ ਹਾਂ ਹਰੇ ਕਿਉਂ ਆਪਣੇ ਵਾਅਦੇ ਸੇ ਫਿਰ ਗਿਆ ਹੂੰ ਮੈਂ ਆਪਣੀ ਨਜ਼ਰੋਂ ਸੇ ਗਿਰ ਗਿਆ ਹੂੰ ਹਾਂ ਤੇ ਜੇ ਸਾਡੇ ਲੀਡਰ ਦਾ ਗਨ ਤੇ ਸਾਨੂੰ ਕਿਹੜੀ ਫਿਰ ਲਾਨਤ ਆਉਂ ਸਾਨੂੰ ਆਉਣ ਦੇਣ ਫਿਰ ਆਣ ਫਿਰ ਅਸੀਂ ਵੀ ਲੈ ਲਾਂਗੇ ਇਹਨਾਂ ਦੇ ਮਗਰ ਲੱਗ ਕੇ ਪਰ ਹਾਂਜੀ ਨਹੀਂ ਦੁਆ ਕਰੀ ਅੱਲਾ ਸਾਨੂੰ ਇੱਜ਼ਤ ਦੀ ਮੌਤ ਦੇ ਦੇ ਸਾਨੂੰ ਗਲਤ ਤੋਂ ਨਾ ਫੇਰੇ ਆਮੀਨ ਆਮੀਨ
ਵੇਖਿਆ ਤੇ ਬਾਕੀ ਉਹ ਬਸ ਦੇਖਿਆ ਹੁੰਦਾ ਜੀ। ਕਿੱਡਾ ਸੋਹਣੀ ਮਿਹਨਤ ਹਾਂਜੀ ਕੀਤੀ ਆ। ਇਹ ਲਾਇਆ ਦੁਆ ਖੀਰਾ ਲਾਇਆ ਖੀਰਾ ਹਾਂਜੀ ਵੇਖਿਆ ਮਾਸ਼ਾਅੱਲਾ। ਹਾਂਜੀ ਹਾਂਜੀ ਤੇ ਆ ਟਮਾਟਰਾਂ ਜੀ ਆ ਬੇਲ ਵਾਲੇ ਨਵੇਂ ਮੈਨੂੰ ਆ। ਲੱਗ ਗਿਆ ਪਤਾ ਜੀ ਇਹਦੇ ਬੜੇ ਔਸਤਾ ਮਾਸ਼ਾਅੱਲਾ। ਹਾਂਜੀ ਹਾਂਜੀ ਔਸਤਾ ਤੇ ਇਹਦੀ ਅਜੇ ਤੇ ਲਿੱਤਰ ਪੈਣ ਦੇ ਨੇ ਟਮਾਟਰ ਨੂੰ। ਹਾਂਜੀ ਹੈਂ? ਮਿਹਨਤ ਨਹੀਂ ਬਾਈ ਦੀ 100 ਰੁਪਏ ਖਰੇ ਇਹ ਸਾਰੇ ਹਰ ਸ਼ਾਈ ਅਸੀਂ ਡਾਊਨ ਆ ਜੀ। ਗੋਭੀ ਨੂੰ ਰੂਟਾ ਮਾਰਿਆ, ਤੋਬਾ ਤੋਬਾ ਜੀ ਡੰਗਰਾਂ ਨੂੰ ਗੋਬਰਾ ਪਾਈ। ਤੇ ਲੋਕਾਂ ਸਿਰਾਂ 'ਚ ਮਾਰੀ ਜੀ ਆਪਣੇ ਹਾਂਜੀ। ਮੰਡੀ ਜਾ ਕੇ ਨਾ ਜੀ ਗਾਜਰ ਹਾਂਜੀ ਪਿਛਲੇ ਸਾਲ ਨਾ ਜੀ ਹਾਂਜੀ ਜੇ ਕਈ ਬੰਦਿਆਂ ਨੇ ਮੂਲੀਆਂ ਦਾ ਕਿੱਲਾ ਹੀ 8-8 ਲੱਖ ਦਾ ਵੇਚਿਆ ਮੂਲੀਆਂ, ਹਾਂਜੀ ਹਾਂਜੀ ਤੇ ਐਤਕੀ ਗਾਜਰਾਂ ਮੂਲੀਆਂ ਕਿਸੇ ਨੇ ਪੁੱਛਿਆ ਪੁੱਛੀਆਂ ਨਹੀਂ ਨਹੀਂ ਵੀ ਜੀ ਕੀ ਬਣ ਰਿਹਾ ਕੀ ਅਸਲੀ ਇੱਕ ਹੋਰ ਅਰਜ਼ਨ ਅੰਜਮ ਸਾਹਿਬ, ਹਾਂਜੀ ਇਹ ਸਭ ਤੋਂ ਪਹਿਲਾਂ ਤੇ ਜ਼ਿੰਮੇਵਾਰੀ ਹੁੰਦੀ ਹਕੂਮਤ ਦੀ। ਹਾਂਜੀ ਇਹ ਸਾਡੀ ਜਿਨਸ ਨੂੰ ਸੰਭਾਲਣਾ। ਹਾਂ ਇੱਕ ਸੋਹਣਾ ਜਿਹਾ ਤੋੜ ਕੇ ਦਿਖਾ ਪਾਪਾ। ਅੱਛਾ ਤੇ ਕੁਝ ਸਾਡੇ ਲੋਕ ਜਿਹੜੇ ਨਾ ਜੀ ਜਿਹੜੀ ਜਿਨਸ ਨੂੰ ਅਰੂਜ ਆਉਂਦਾ ਨਾ ਅਗਲੇ ਸਾਲ ਅਸੀਂ ਮੰਜੀ ਤੇ ਵੀ ਮਿੱਟੀ ਪਾ ਕੇ ਲਾ ਦਿੰਦੇ। ਹਾਂ ਗੱਲ ਆਹ ਕੋਈ ਸਾਡੀ ਵੀ ਕਮੀ ਕਤਾਈ ਹੈ ਹੈਗੀ ਲੇਕਿਨ ਅਸੂਲ ਦੀ ਬਾਤ ਇਹ ਆ ਬਿਸਮਿਲ੍ਲਾ ਅਸੂਲ ਦੀ ਬਾਤ ਇਹ ਹੈ ਕਿ ਇਹ ਚੀਜ਼ ਨੂੰ ਜਿਨਸ ਨੂੰ ਸੰਭਾਲਣਾ ਸਾਡੀ ਹਕੂਮਤ ਦੀ ਜ਼ਿੰਮੇਵਾਰੀ। ਹਾਂਜੀ ਬਾਹਰ ਲੈਣ ਦੇਣ ਉਹਨਾਂ ਕਰਨਾ ਨਾ ਸਾਨੂੰ ਤੇ ਪਿੰਡ ਦਾ ਨਾ ਹੀ ਨਹੀਂ ਜਾਣਦਾ ਗਰੀਬਾਂ ਨੂੰ। ਹਾਂਜੀ ਇਹ ਤਾਂ ਗੱਲ ਇਹ ਹਕੂਮਤ ਦੀ ਜ਼ਿੰਮੇਵਾਰੀ। ਹਕੂਮਤ ਸਾਡੀ ਜਿਨਸ ਨੂੰ ਤਹਫਜ਼ ਦੇਣਾ, ਸਾਨੂੰ ਜ਼ਰੇ ਮੁਬਾਦਲਾ ਉਹਦਾ ਜਾਇਜ਼ ਕੀਮਤ ਦੇਣੀ ਹੈ, ਜ਼ਿਮੀਂਦਾਰ ਇਹਦੀ ਜ਼ਿੰਮੇਵਾਰੀ ਹਕੂਮਤ ਦੀ। ਮਾਲੀ ਦਾ ਕੰਮ ਆ ਪਾਣੀ ਦੇਣਾ। ਪਾਣੀ ਦੇਣਾ। ਤੇ ਹੁਣ ਵੇਖੋ ਨਾ ਜੀ ਕਣਕ ਹਾਲਾਂਕਿ ਅੰਜਮ ਮੈਂ ਮੁੱਲ ਖਾਣਾ ਅੱਛਾ ਮੈਂ ਵਾਹੀ ਨਹੀਂ ਕਰਦਾ ਅੱਛਾ ਜੀ ਨਹੀਂ, ਹਾਲਾਂਕਿ ਖਰਚੀ ਭਾਵੇਂ 100 ਮਣ ਤੇ ਮੇਰੇ ਵਾਹੀ ਮੈਂ ਮਾਲ ਦਾ ਕੰਮ ਸੀ, ਲੇਕਿਨ ਅੰਜਮ ਸਾਹਿਬ 2500 ਕਣਕ ਨਜਾਇਜ਼। ਇਸ ਦੇ ਬਾਵਜੂਦ ਵੀ 2500 ਰੇਟ ਨਜਾਇਜ਼। ਨਜਾਇਜ਼ ਆ। ਅਗਰ 3000 ਰੇਟ ਕਰਨਾ ਤੇ ਇਹਨੂੰ ਸਬਸਿਡੀ ਦੇਣ, ਇਹਨੂੰ ਬਿਜਲੀ ਸਸਤੀ ਦੇਣ, ਇਹਨੂੰ ਤੇਲ ਸਸਤਾ ਦੇਣ, ਇਹਨੂੰ ਖਾਦ ਸਸਤੀ ਦੇਣ, ਇਹਨੂੰ ਦਵਾਈ ਸਸਤੀ ਦੇਣ, ਹਾਂਜੀ ਇਹਨੂੰ ਬਗੈਰ ਸੂਦ ਤੋਂ ਕਰਜ਼ਾ ਦੇਣ ਤਾਂ ਕਿ ਜ਼ਿਮੀਂਦਾਰ ਮਹਿਸੂਸ ਨਾ ਕਰ ਸਕੇ ਰੇਟ ਦੇਣਾ। ਠੇਕੇ 2 ਲੱਖ ਤੇ ਚੱਲ ਗਏ ਅੰਜਮ। ਹਾਂਜੀ ਕਣਕ ਆ ਗਈ, ਉਹ ਪਹਿਲੋਂ ਕਣਕ ਦਾ ਰੇਟ ਸੀਗਾ 5000। जो दुनिया बड़ी जालम है, नशेमंद जला देती है, दिखाकर जलक सागर की जहर पिला देती है। ਪਹਿਲੋਂ ਰੇਟ ਵਧਾ ਦਿੰਦੇ ਨੇ, ਜਦੋਂ 100 ਟਰਾਲਾ ਇਕੱਠਾ ਹੁੰਦਾ ਰੇਟ ਘਟਾ ਦਿੰਦੇ। ਘਟਾ ਦਿੰਦੇ। ਪੁੱਛਣਾ ਜੇ ਕੋਈ ਨਹੀਂ ਨਾ ਪੁੱਛਣਾ ਤੁਸੀਂ ਬਾਬਾ ਜੀ। ਮੈਂ ਨਾ ਹੁਣ ਤੁਹਾਡੀ ਗੱਲ ਤੇ ਗੱਲ ਆਈ ਆ ਹਾਂਜੀ ਵੀ ਦੇਖੋ ਆ ਜਿਹੜੇ ਖੀਰੇ ਆ ਨਾ, ਹਾਂਜੀ ਹਾਂਜੀ ਇਹ 100 ਦੀ ਪਨਸੇਰੀ ਸਾਡੇ ਕੋਲ ਜਾਰੀ। ਲਓ ਜੀ 100 ਦੀ ਪਨਸੇਰੀ। ਸਾਨੂੰ ਨਹੀਂ ਬਚਣਾ। ਅੱਛਾ ਹੁਣ ਦੇਖੋ ਵੀ ਇੱਥੇ ਆ ਮੈਂ ਇਹਨੂੰ ਖੇਤ ਨੂੰ 6 ਮਹੀਨੇ ਸਾਂਭਿਆ ਜੀ ਪੂਰਾ ਸਿਆਲਾ ਨਾ ਬੰਨੇ ਦੇ ਖਲੋ ਕੇ ਸਿਰ ਤੇ ਭੋਗ ਗਿਆ। ਇਦਾਂ ਹੀ ਇੱਥੋਂ ਜਿਹੜੀ ਦੁਕਾਨ ਤੇ ਵੇਚ ਰਿਹਾ ਨਾ ਉਹ ਇੱਥੋਂ ਅੱਧਾ ਮਰਬਾ ਸਫਰ ਬਣਦਾ। ਉਹ ਮਸਜਿਦ ਦਾ ਮਨਾਰ ਨਹੀਂ, ਉੱਥੇ ਇੱਕ ਦੁਕਾਨ ਹੱਟੀ ਇਹਦੀ ਸਬਜ਼ੀ ਦੀ, ਉੱਥੇ 50 ਰੁਪਏ। ਉੱਥੇ 50 ਪੈਸੇ ਰ ਮੈਂ ਪੁੱਛਦਾ ਵੀ ਆ ਕੀ ਇਹਦਾ ਮੈਂ ਅਰਜ਼ ਕਰਨ ਲੱਗਾ ਜੀ, ਹਾਂਜੀ ਇਹ ਉਹਨਾਂ ਦਾ ਪਲੇਟਫਾਰਮ ਬਣ ਗਿਆ ਨਾ। ਹਾਂਜੀ ਇਹ ਪੀਰ ਵਾਰਿਸ ਸ਼ਾਹ ਦਾ ਇੱਕ ਸ਼ੇਰ ਹੈ, ਬੋਲ ਛੋਲਿਆਂ ਦਾ ਗਦਾ ਕਰੇ ਰਾਖੀ, ਹਾਂ ਊਠ ਚੱਲਿਆ ਇਹ ਬਾਗ ਲਗਾਉਣੇ ਨੂੰ, ਹਾਂ। ਕੁੱਤਾ ਖੰਡ ਤੇ ਖੀਰ ਦੀ ਕਰੇ ਰਾਖੀ, ਅੰਨਾ ਘੱਲਿਆ ਪੂਰਨ ਗਾਉਣੇ। ਵਾਹ 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 ਲੱਗਾ ਲੈਣੀ ਕਰਨੀ ਕੀ ਅੰਨੀ ਪੀਵੇ ਕੁੱਤਾ ਚਿਪਕੋ। ਭਾਈ ਜਾਨ ਸੜ ਕੇ ਬੋਲਣ ਲੱਗੇ ਜਿੱਥੇ 6 ਸਾਲ ਦੀ ਧੀ ਮਹਫੂਜ਼ ਨਹੀਂ, ਹਾਂਜੀ ਉੱਥੇ ਗਿਲਾ ਕਰਨਾ ਕੀ ਬਣਦਾ। 6 ਪੁੱਤਰ ਕਤਲ ਹੋਣ ਡਏ ਨੇ ਹਾਂਜੀ ਜੱਜ ਸਾਹਿਬ ਸਿਰਫ ਆਪਣੀ ਸੀਟ ਬਚਾਉਣ ਵਾਸਤੇ। ਆਪਣੀ ਸੀਟ। ਸਾਡੀਆਂ ਧੀਆਂ ਦੀ ਇੱਜ਼ਤ ਕੋਈ ਨਹੀਂ, ਸਾਡੇ ਰਿਜ਼ਕ ਦੀ ਕਦਰ ਕੋਈ ਨਹੀਂ, ਸਾਡੇ ਨੌਜਵਾਨ ਨਸਲ ਦੀ ਕਦਰ ਕੋਈ ਨਹੀਂ। ਇੱਕ ਬੰਦਾ ਮੰਨਣਾ 7 ਬੰਦੇ ਕਤਲ ਹੁੰਦੇ, 6 ਮਹੀਨਿਆਂ ਬਾਅਦ 7 ਛੁੱਟ ਜਾਂਦੇ। ਇਹ ਤੇ ਉਹਦੀ ਸਫਰਤੇ ਹੈ ਜੀ, ਉਹਦੇ ਸਪੁਰਦ ਆ ਉਹਦੇ ਵੀ ਨਾ ਦੁਆ ਕਰ ਆ ਮਾਲਕ ਜੇ ਅਸਲੀ ਨਹੀਂ ਸਾਡੀ ਨੀਅਤ ਵੀ ਹੈ ਨਾ, ਹਾਂਜੀ ਠੀਕ ਹੈ ਨਾ। ਉਹ ਮੌਲਵੀ ਸਾਹਿਬ ਖਲੋ ਗਿਆ ਬਗੈਰ ਸਤੰਜੇ ਤੋਂ ਨਾ ਨਮਾਜ਼ ਪੜਾਉਣ। ਪਿੱਛੋਂ ਦੂਆ ਆਖਿਆ ਕਾਈ ਸਾਹਿਬ ਸਤੰਜਾ ਤੇ ਕਰ ਲਓ। ਉਹਨੇ ਕਿਹਾ ਦਾਣੇ ਮਾੜੇ ਦਿੰਦੇ ਹੋ, ਕਾਫਰ ਕਰ ਕਰ ਮਾਰਨਾ। ਅਸੀਂ ਵੋਟ ਨਹੀਂ ਦਿੱਤੇ ਇਹਨਾਂ ਨੂੰ, ਇਹਨੇ ਕਿਹਾ ਤੁਹਾਡਾ ਇਲਾਜ ਕਰਨੇ ਹੋ। ਲੋਕਾਂ ਵੋਟ ਨਹੀਂ, ਸਾਨੂੰ ਸਜ਼ਾ ਨਾ ਜੀ ਦੇ ਰਿਹਾ ਬੜੇ ਢੰਗ ਨਾਲ ਜੀ। ਅਗਲੇ ਪਾਸੇ ਆਏ ਨੂੰ ਚਲੀ ਆਓ ਅੱਛਾ ਵਾਹ ਵਾਹ। ਨਹੀਂ ਬਾਬਾ ਜੀ ਮੈਂ ਗੱਲ ਪਤਾ ਕੀ ਕਰਦਾ ਸੀ, ਮੈਂ ਇਹ ਕਰਦਾ ਵੀ ਰੱਬ ਦੀ ਜ਼ਾਤ ਕੋਈ ਇਦਾਂ ਕਰ ਦੇਵੇ ਵੀ ਸਾਨੂੰ ਨਾ ਫਸਲ ਅਸੀਂ ਗੱਡੀ ਮੈਂ ਹਾਂਜੀ ਵੀ ਇਹ ਟਮਾਟਰ ਹੀ ਗੱਡੇ ਆ, ਹਾਂਜੀ ਹਾਂਜੀ ਮੈਨੂੰ ਇਹ ਪਤਾ ਹੋਵੇ ਵੀ ਮੇਰੇ ਘੱਟ ਤੋਂ ਘੱਟ ਇਹ 20 ਰੁਪਏ ਨੂੰ ਵਿਕਣੇ ਆ। ਮੈਨੂੰ ਇਤਮਾਦ ਤੇ ਹੋਵੇ ਨਾ। ਮੈਨੂੰ ਪਤਾ ਦੇਖੋ ਜੀ ਇਤਮਾਦ ਦੀ ਇਹ ਗੱਲ ਹੈ ਨਾ ਜੀ, ਮੈਂ ਹੋਰ ਇਹ ਹਕੂਮਤ ਦੀ ਜ਼ਿੰਮੇਵਾਰੀ ਨਾ। ਹਾਂਜੀ ਅੰਜਮ ਸਾਹਿਬ ਇਹ ਹਕੂਮਤ ਦੀ ਜ਼ਿੰਮੇਵਾਰੀ ਬਹੁਤ। ਵੇਖੋ ਜਿਵੇਂ ਬੱਚਿਆਂ ਨੂੰ ਤੂੰ ਪਾਲਣਾ ਤੇ ਰੱਬ ਨੇ ਡਿਊਟੀ ਲਾਈ ਆ, ਹਾਂਜੀ ਤੂੰ ਮਜ਼ਦੂਰੀ ਕਰ, ਤੂੰ ਸਬਜ਼ੀ ਲਾ, ਤੂੰ ਗੱਡੀ ਚਲਾ, ਹਾਂਜੀ ਤੇਰੀ ਜ਼ਿੰਮੇਵਾਰੀ ਨਾ। ਹਾਂਜੀ ਬੱਚਿਆਂ ਨੂੰ ਰਿਜ਼ਕ ਲਿਆ ਕੇ ਦੇਣਾ ਰੱਬ ਨੇ, ਹੀਲਾ ਕਰਨਾ ਤੇਰੀ ਜ਼ਿੰਮੇਵਾਰੀ। ਜ਼ਿੰਮੇਵਾਰੀ ਇਹਦੀ ਜਿਨਸ ਦੀ ਜ਼ਿੰਮੇਵਾਰੀ ਸਾਡੀ ਹਕੂਮਤ ਦੀ ਬਣਦੀ। ਹਾਂਜੀ ਠੀਕ ਹੈ ਨਾ ਜੀ। ਤੇ ਉਹ ਜਿਹੜੇ ਰੇੜੀ ਵਾਲੇ ਨਾ ਉਹ ਸਾਡੇ ਨਾਲੋਂ ਕਿਤੇ ਅਮੀਰ ਨੇ। ਪਰ ਇਹ ਗੱਲ ਆ ਜੀ, ਇਹਨੂੰ ਇੱਕ ਚੌਧਰ ਬਾਈ ਦੀ ਚੌਧਰ ਹੈ ਜੀ। ਚੌਧਰ ਸਾਹਿਬ ਕਿੱਧਰ ਆਈ? ਚੌਧਰ ਸਾਹਿਬ ਭਾਵੇਂ ਖਾਦ ਆਧਾਰ ਲੈਣ ਹੁਣ, ਚੌਧਰੀ ਤੱਕ ਜ਼ਿਮੀਂਦਾਰੀ ਹੈ ਨਾ। ਇਸ ਤੋਂ ਇਲਾਵਾ ਚੌਧਰ ਕੋਈ ਨਹੀਂ, ਲੇਕਿਨ ਉਹ ਸਾਡੇ ਨਾਲ ਜਿਹੜੇ ਮਜ਼ਦੂਰੀ ਮਸ਼ੱਕਤ ਜਿਵੇਂ ਉਹਨਾਂ ਦਾ ਇੱਕ ਠਈਆ ਬਣਿਆ ਜੀ। ਠਈਆ ਸਾਡੇ ਕੋਲ ਕਿਸੇ ਨੇ ਲੈਣ, ਸਾਡੇ ਕੋਲ ਸਿਰ ਤੁਲਦੇ ਨਹੀਂ ਨਾ ਅੰਜਮ। ਹਾਂਜੀ ਮਤਲਬ ਸਾਡੇ ਕੋਲ ਸੱਚੇ ਢਲ ਨਹੀਂ ਹੁੰਦਾ। ਤੇ ਦੂਏ ਨੰਬਰ ਤੇ ਪਤਾ ਕੀ ਗੱਲ ਹੈ ਜੀ, ਸਾਨੂੰ ਕੋਈ ਗੁੜਤੀ ਦੇ ਗਿਆ, ਤੁਸੀਂ ਬੜੇ ਚੌਰੀ ਜੋ, ਉਹਦਾ ਬੇੜਾ ਕੋ ਆ ਮਰ ਗਿਆ। ਇੱਕ ਬੰਦਾ ਨਾ ਕਬਰ ਤੇ ਬੜੇ ਦਰਦ ਨਾਲ ਰੋ ਰਿਹਾ ਸੀ। ਹਾਂਜੀ ਉਹਨੇ ਆਖਿਆ ਯਾਰ ਇਹ ਤੇਰੇ ਪਿਓ ਦੀ ਕਬਰ ਆ? ਉਹਨੇ ਕਿਹਾ ਨਹੀਂ। ਉਹਨੇ ਕਿਹਾ ਤੇਰੀ ਮਾਂ ਦੀ? ਨਹੀਂ। ਕਿਸੇ ਭੈਣ ਭਰਾ ਦੀ? ਉਹਨੇ ਕਿਹਾ ਕਿਹਦੀ? ਉਹਨੇ ਕਿਹਾ ਮੇਰੀ ਜਿਹੜੀ ਬੁੱਢੀ ਉਹਦੇ ਪਹਿਲੇ ਬੰਦੇ ਦੀ, ਉਹਦੀ ਜਾਨ ਨੂੰ ਰੋਣਾ ਆ ਮਰ ਗਿਆ, ਮੁਸੀਬਤ ਮੈਨੂੰ ਪਾ ਗਈ। ਠੀਕ ਹੈ ਨਾ। ਸਾਨੂੰ ਕੋਈ ਚੌਧਰ ਕਹਿ ਕੇ ਨਾ ਸਾਨੂੰ ਫਾਹ ਦੇ ਕੇ ਤਾਂ ਆਪ ਸਾਲਾ ਮਰ ਗਿਆ ਜੀ। ਹੁਣ ਨਾ ਅਸੀਂ ਕਰਨ ਜੋਗੇ ਕੋਈ ਤੇ ਨਾ ਸਾਨੂੰ ਲੋਕ ਕਰਨ ਦਿੰਦੇ ਕੋਈ। ਅੰਜਮ ਸਾਹਿਬ ਸੱਚੀ ਗੱਲ ਤੇ ਹੈਗੀ। ਹੁਣ ਅਸੀਂ ਕਿੱਦਾਂ ਤੱਕ ਮੰਡੀ ਲੈ ਕੇ ਬਈਏ ਤਕੜੀ? ਹਾਂਜੀ ਅੰਜਮ ਸਾਹਿਬ
ਤੁਸੀਂ ਮੈਂ ਤੇ ਨਮਾਜ਼ ਮਸਾ ਪੜ੍ਹਨੇ ਬਾਹਰ 20 ਬੰਦੇ ਫਿਊਟ ਵਾਲੇ ਬੈਠੇ ਹੁੰਦੇ ਆ ਸਾਨੂੰ ਕਿਹਨੇ ਤੋਲਣ ਦੇਣੇ ਖੀਰ ਅੰਜਮ ਹਾਂਜੀ ਸਾਡੇ ਲੋਕਾਂ ਚੈੱਕ ਕਰਦੇ ਲੈ ਜਾਣੇ ਅੰਜਮ ਇਹ ਨਾ ਕਿ ਠੀਕ ਤੁਸੀਂ ਹੈ ਨਾ- ਚੱਲੀ ਜਾਏਗੀ ਬਾਬਾ ਜੀ ਤੁਸੀਂ ਇੱਕ ਦੇਖੋ ਜੀ ਸਰ ਤੁਸੀਂ ਤਾਂ ਮਾਸ਼ਾਅੱਲਾ ਰੱਬ ਦੀ ਜ਼ਾਤ ਨੇ ਜਿੱਦਾਂ ਤੁਸੀਂ ਬਰੀਕੀ ਦੇ ਵਿੱਚ ਸ਼ੈ ਨੂੰ ਦੇਖ ਲੈਂਦੇ ਆ ਇਹ ਮੇਰੇ ਮਾਲਕ ਦਾ ਤੁਹਾਡੇ ਤੇ ਬੜਾ ਕਰਮ ਆ ਬਸ ਦੁਆਵਾਂ ਤੁਹਾਡੀ ਆ ਲਾਇਆ ਜੀ ਪਲੇਟਾਂ ਵਾਲਾ ਨਾ ਟੂਵਲ ਲਾਇਆ ਹਾਂਜੀ, ਹਾਂਜੀ। ਇਹ ਤਾਂ ਅਸੀਂ ਲਾਇਆ ਚਲੋ ਅਸੀਂ ਆਪਣੇ ਪੱਲਿਓਂ ਪਹਿਲੇ ਹਾਂਜੀ ਹੁਣ ਸਰਕਾਰ ਨੇ ਨਾ ਕਹਿੰਦੇ ਵੀ ਇਹਨੂੰ ਟੈਕਸ ਲਾਉਣਾ ਹਾਂ ਇਹ ਨਵੇਂ ਦਿੱਤੇ ਆ ਅੱਛਾ ਜੀ ਕੁਰਾਨਦਾਜ਼ੀ ਹੋਈ ਆ ਵੀ ਅੱਛਾ। ਤੁਸੀਂ ਵੀ ਦਰਖਾਸਤ ਦੇਤੀ ਮੈਂ ਵੀ ਦੇਤੀ ਵੀ ਕਿਸੇ ਦਾ ਨਿਕਲਿਆ ਹਾਂਜੀ। ਕਿਸੇ ਦਾ ਨਾ ਨਿਕਲਿਆ ਹਾਂਜੀ ਤੇ ਉਹ ਟੂਵਲ ਨਿਕਲੇ ਜੀ ਬੰਦਿਆਂ ਦੇ ਹਾਂਜੀ ਉਹ ਤੁਸੀਂ ਤੁਹਾਡੇ ਇਲਾਕੇ 'ਚ ਵੀ ਕੋਈ ਨਾ ਕੋਈ ਹੋਊਗਾ ਤੁਸੀਂ ਆਪ ਵੀ ਪੁੱਛ ਲਿਓ ਵੀ ਮੇਰੀ ਗੱਲ 'ਚ ਜੇ ਫਰਕ ਹੋਵੇ ਨਹੀਂ ਨਹੀਂ ਕਿਉਂ ਹੋਣਾ ਫਰਕ ਵਰਲਡ ਰੱਬ ਤਾਂ ਗੱਲ ਜਾਣੀ ਆ ਹਾਂਜੀ ਤੇ ਉਹ ਟੂਵਲ ਨਾ ਜੀ ਉਹਨਾਂ ਨੇ ਉਸ ਟਾਈਮ ਕਿਹਾ ਵੀ ਅਸੀਂ 10 ਲੱਖ ਰੁਪਈਆ ਸਬਸਿਡੀ ਦੇਵਾਂਗੇ ਹਾਂਜੀ ਤੇ ਜਦੋਂ ਹੁਣ ਉਹ ਟੂਵਲ ਲੋਕਾਂ ਦੇ ਨਿਕਲੇ ਆ ਹੁਣ ਉਹ ਕਹਿੰਦੇ 19 ਲੱਖ ਰੁਪਈਆ ਵੀ 9 ਤੁਸੀਂ ਦੇਵੋ ਇਹ ਮਿਸਤਰੀ ਨੂੰ ਕਹੀਏ ਨਾ ਪਹਿਲਾਂ ਮਕਾਨ ਬਣਾਉਣੇ ਉਹ ਆਂਦਾ ਜੀ 50 ਬੋਰੇ ਸੀਮੈਂਟ ਦੇ ਬਣੇ ਹਾਂ ਜਦੋਂ ਨਹੀਂ ਰੱਖ ਲਈ ਜਦੋਂ ਸਭ 300 ਲੱਗਦਾ ਫਿਰ ਬੰਦਾ ਫਸ ਜਾਂਦਾ ਫਸ ਜਾਂਦਾ ਇਹਨਾਂ ਨੂੰ ਫਸਾਉਣਾ ਆਉਂਦਾ ਲੇਕਿਨ ਇਹ ਕਰਜ਼ ਕਰਾਂ ਹਾਂ। जिस खेत से ना मौसर हो दहका को रोजी उस खेत के हर गोशा गंदम को जला ਹਾਏ 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 ਅੰਜਮ ਸਾਹਿਬ ਕਿੱਥੇ ਜਾ ਕੇ ਅਪੀਲ ਕਰਨੀ ਰੱਬ ਤੇ ਡੋਰਾਂ ਨੇ ਇਹਨਾਂ ਦਾ ਹੱਕ ਤੇ ਬਣਦਾ ਸਰਵੇ ਕਰਕੇ ਜਿਹਦਾ ਹੱਕ ਬਣਦਾ ਕਿਉਂ ਕਰਾਉਣ ਕੁਰਾਂਦਾ ਦੀ ਹੂੰ ਇਹ ਲੀਡਰ ਨਹੀਂ ਗੇ ਹਾਂਜੀ ਜਿਹਦੀ ਬਣਦੀ ਉਹਨੂੰ ਦੇਣ ਉਹਨੂੰ ਦੇਣ ਜਿਹੜਾ ਮੰਗਦਾ ਉਹਨੂੰ ਸਬਸਿਡੀ ਭਾਵੇਂ ਵੇਖੋ 2 ਕਿੱਲੇ ਵਾਲੇ ਨੂੰ ਹੀ ਪਾਣੀ ਮਿਲੇ ਅੰਜਮ ਸਾਹਿਬ ਉਹ ਅੱਧੇ ਮੁਰੱਬੇ ਦੀ ਆਮਦਨ ਲੈ ਲੇਗਾ ਅਗਰ ਪਾਣੀ ਨਹੀਂ ਤੇ ਮੁਰੱਬਾ ਵੀ ਵੀਰਾਨ ਹੋ ਜਾਏਗਾ ਹਾਂਜੀ ਇਹ ਜ਼ਿੰਮੇਵਾਰੀਆਂ ਵੇਖੋ ਇੰਡੀਆ ਵਾ ਮੁਲਕ ਅਸੀਂ ਗਏ ਤੇ ਨਹੀਂ ਉਹ ਜਿੰਨੀ ਸਹੂਲਤ ਜ਼ਿਮੀਂਦਾਰ ਨੂੰ ਦਿੰਦੇ ਆ ਕੋਈ ਸੋਚ ਨਹੀਂ ਸਕਦਾ ਬੰਦਾ ਤੇ ਬੇਸ਼ੱਕ ਪਾਕਿਸਤਾਨ ਨਾਲ ਦਾ ਕਾਸ਼ਤਕਾਰੀ ਦੁਨੀਆ ਤੇ ਹੈ ਨਹੀਂ ਜਫਾਕਾਸ਼ ਲੋਕ ਆ ਫਿਰ ਜ਼ੁਲਮ ਸਹਿ ਕੇ ਵੀ ਤਗੜੇ ਵਾਹ ਵਾਹ ਫਿਰ ਨਹਾ ਧੋ ਕੇ ਅਸਰ ਵੇਲੇ ਇਹਨਾਂ ਦਾ ਜੋੜ ਕੋਈ ਨਹੀਂ ਜੋ ਨਹਾ ਧੋ ਕੇ ਕਾਟਨ ਪਾ ਲੈਂਦੇ ਫਿਰ ਅਸੀਂ ਤਗੜੇ ਹਾਂਜੀ ਅਮਰੀਕਾ ਲਿਖ ਕੇ ਆਪਣੇ ਰਸਾਲੇ 'ਚ ਉਹਨੇ ਕਿਹਾ ਪਾਕਿਸਤਾਨ ਦੀ ਆਵਾਮ ਨੂੰ ਮਨਾਇਆ ਜਾ ਸਕਦਾ ਲੜ ਕੇ ਨਹੀਂ ਹਾਂ ਇਹ ਜ਼ੁਲਮ ਸਹਿ ਕੇ ਵੀ ਤਗੜੇ ਵਾਹ ਵਾਹ ਬਹੁਤ ਤਗੜੇ ਬਹੁਤ ਤਗੜੇ ਹੁਣ ਦੇਖੋ ਨਾ ਇਹਨਾਂ ਨੇ ਟਰੈਕਟਰ ਦਿੱਤੇ ਉਹ ਜਿਹੜੀ ਗੱਲ ਤੁਸੀਂ ਬਾਬਾ ਜੀ ਕਰਦੇ ਹਾਂਜੀ ਵੀ ਸਾਡੇ ਪਿੰਡ 'ਚ ਇੱਕ ਨਿਕੜਿਆ ਹਾਂਜੀ ਉਸ ਬਾਕੀ ਸਾਰਾ ਪਿੰਡ ਮੂੰਹ ਵੱਲ ਦੇਖੀ ਜਾਂਦਾ ਬੈਠ ਨਹੀਂ ਜੀ ਦੇਖੋ ਦੇਣ ਨਾ ਜਿੰਨੀ ਸਬਸਿਡੀ ਦਾ ਹੱਕ ਬਣਦਾ ਜਿਹਦੀ ਖਾਸ ਨੂੰ ਦੇਣ ਦੇਣ ਉਹਨੂੰ ਤੇ ਮਤਲਬ ਦੇਖੋ ਤਾਂ ਜ਼ਰੇ ਮਵਾਦਲਾ ਤਾਂ ਪਾਕਿਸਤਾਨ ਚ ਆਏਗਾ ਨਾ ਹਾਂਜੀ ਸਾਹਿਬ ਮੈਂ ਦੁਕਾਨ ਲੱਗਾ ਹਾਂਜੀ ਵੀ ਤੁਸੀਂ ਇੱਥੇ ਬੱਕਰੀਆਂ ਦਾ ਫਾਰਮ ਬਣਾਉਂਦੇ ਹੋ ਹਾਂਜੀ ਖਰਚਾ ਕਰਦੇ ਜਾਂ ਕੋਈ ਤੁਹਾਡੇ ਨਾਲ ਆਣ ਕੇ ਰਲ ਕੇ ਕਰਦਾ ਹੈ ਹਾਂਜੀ ਆਮਦਨ ਤੇ ਉਹਨੂੰ ਜਾਣੀ ਜਿਹਨੇ ਕਰਦੀ ਹਕੂਮਤ ਦੀ ਜ਼ਿੰਮੇਵਾਰੀ ਹੈ ਨਾ ਹਾਂਜੀ ਲੀਡਰਸ਼ਿਪ ਕਿਹਨੂੰ ਕਹਿੰਦੇ ਅੰਜਮ ਸਾਹਿਬ ਬੇਸ਼ੱਕ ਇਸੇ ਚੀਜ਼ ਨੂੰ ਬਹੁਤ ਇਸੇ ਕਹਿੰਦੇ ਨਾ ਇਸੇ ਕਿ ਆਪਣੀ ਰਾਇਆ ਦਾ ਖਿਆਲ ਰੱਖਿਆ ਜਾਵੇ ਹਾਂਜੀ ਕਿਉਂਕਿ ਉਮਰੇ ਫਰੂਕ ਰਜ਼ੀ ਅੱਲਾਹ ਤਾਲਾ ਨੂੰ ਬੜੇ ਸਖਤ ਖਲੀਫਾ ਹੋਏ ਨੇ ਤੇ ਆਪ ਦਰਵਾਜ਼ੇ 'ਚ ਝੀਦ ਨਾਲ ਕੰਨ ਲਾ ਕੇ ਸੁਣਦੇ ਸਨ ਵੀ ਅਗਰ ਕੋਈ ਜਰਾਏ ਫਰਾਤ ਤੇ ਵੀ ਭੁੱਖਾ ਰਹਿ ਗਿਆ ਤਾਂ ਤੈਨੂੰ ਪੁੱਛਿਆ ਜਾਣਾ ਉਮਰ ਫਰੂਕ ਆਏ ਹਾਏ ਹਾਏ ਉਹਦੇ ਨਾਰੇ ਬੜੇ ਮਾਰਦੇ ਆ ਖਲੀਫਾ ਹਾਂਜੀ ਤੇ ਲੇਕਿਨ ਉਹਦੇ ਨਕਸ਼ੇ ਕਦਮ ਤੇ ਵੀ ਚੱਲਣ ਨਾ ਜੀ ਹਾਂਜੀ ਗੱਲ ਤਾਂ ਇਹ ਤੇ ਚੱਲਣ ਵੀ ਨਾ ਜੀ ਇਹਨਾਂ ਤੇ ਪਤਾ ਨਹੀਂ ਅੰਜਮ ਸਾਹਿਬ ਹੂੰ। 100 ਵਿੱਚੋਂ ਧੀਆਂ ਦੀ ਇੱਜ਼ਤ ਰੋਟੀ ਵਾਸਤੇ ਲੁੱਟੀ ਜਾਂਦੀ ਓਏ ਹੋਏ ਇਦਾਂ ਹੀ ਇਦਾਂ ਹੀ ਖੌਫ ਆਉਂਦਾ ਤੇ ਰੋਈ ਦਾ ਰੱਬਾ ਤੇਰਾ ਸ਼ੁਕਰ ਹੈ ਜੋ ਦੇ ਰਿਹਾ ਲਾਈਨਾਂ ਲੱਗੀਆਂ ਨੇ ਤੇਰੇ ਉਹ ਜਿੱਥੋਂ ਉਤਰ ਕੇ ਆਏ ਆ ਬੀਬੀਆਂ ਨੇ 5-5000 ਬੀਬੀ ਲਾਈਨ 'ਚ ਲੱਗੀ ਆ ਅੱਲਾਹ ਪਾਕ ਦੇ ਰਿਜ਼ਕ ਨਾਲ ਇੱਜ਼ਤ ਦੀ ਮੌਤ ਦੇ ਦੇ ਤੇ ਗੋਲੇ ਲੋਕ ਛੋਟੀਆਂ ਮਾਰਨ ਨੂੰ ਲਾਈਨ 'ਚ ਲਾਉਣੇ 10000 ਰੁਪਈਆ ਹਾਏ 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 ਵੇਚ ਹੋ ਕੇ 100 ਇੱਕ ਆਟੇ ਦਾ ਬੋਰਾ 18 ਕਿਲੋ ਦਾ 20 ਚੌਰੀਆਂ ਫੜਿਆ ਫੜਿਆ ਹੁੰਦਾ ਇਦਾਂ ਕਿਆ ਬਾਤ ਜੀ ਹਾਂਜੀ। ਔਰ ਆਨ ਦੇ ਵਿੱਚ ਉਹਨਾਂ ਨੇ ਰੱਖ ਦਿੱਤਾ ਜੀ ਤੇਰਾ ਅਨਾਜ ਪੈਕ ਕਰਕੇ ਉਹਨੇ ਕਿਹਾ ਜਿਹਦਾ ਦਿਲ ਕਰਦਾ ਲੈ ਜੀ ਕੋਈ ਨਹੀਂ ਆਇਆ ਜੀ ਲੈ ਪਰ ਪਾਕਿਸਤਾਨ ਨੂੰ ਇਹ ਬਿਮਾਰੀ ਇਹਨਾਂ ਰੱਖਿਆ ਹੁੰਦਾ ਘਰ ਨੇ ਲੈ ਜਾਣਾ ਸੀ ਗਿਲਾ ਇਹਨਾਂ ਦੇ ਵੀ ਆ ਇਹ ਵੀ ਚੰਗੇ ਏਡੇ ਨਹੀਂਗੇ ਖੈਰ ਤੇ ਮਸੀਤੋਂ ਵੀ ਨਾ ਕਰਦੇ ਮੋੜਾ ਗੱਲ ਤੇ ਅੰਜਮ ਆ ਪੱਕਾ ਤੇ ਮਸੀਤੋਂ ਵੀ ਲਾ ਲੈਂਦੇ ਇਹ ਘਰ ਨੇ ਲੱਦ ਕੇ ਲੈ ਜਾਣਾ ਇੱਕ ਤੇ ਅੰਜਮ ਸਾਹਿਬ ਬਾਤ ਦੱਸਾਂ ਕਿ ਮੇਰੇ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਤਸ਼ਰੀਫ ਫਰਮਾ ਸਨ ਸਾਹਬਾ ਆਏ ਯਾ ਰਸੂਲ ਅੱਲਾਹ ਮੇਰਾ ਬੱਚਾ ਬਿਮਾਰ ਹੈ ਸਰਕਾਰ ਫਰਮਾਇਆ ਸਦਕਾ ਦਿਓ ਅਰਜ਼ ਕੀਤੀ ਦਿੱਤਾ ਠੀਕ ਨਹੀਂ ਹੋਇਆ ਸਰਕਾਰ ਫਰਮਾਇਆ ਸਵੇਰ ਮੱਥੇ ਲੱਗੇ ਉਹਨੂੰ ਦੇ ਦਿਓ ਹੂੰ ਉਹ ਪੈਸੇ ਲਾ ਕੇ ਖੜਾ ਸੀ ਉਹ ਜਿਹੜਾ ਜੱਜ ਸਦਕਾ ਜਾਂ ਸਵੇਰ ਮੱਥੇ ਲੱਗਾ ਉਹ ਤੇਰੇ ਵਰਗਾ ਮੇਰੇ ਵਰਗਾ ਸਫੈਦ ਪੁੱਛ ਬੰਦਾ ਹੁਣ ਹੁਕਮ ਡਾਢੇ ਦਾ ਸੀ ਹਾਏ ਹਾਏ ਬੁੱਕਲ ਚਾਦਰ ਦੀ ਮਾਰੀ ਸੀ ਉਹਨੇ ਪੈਸੇ ਹੱਥੇ ਫੜਾ ਤੇ ਵਾਪਸ ਚਲ ਗਿਆ ਅਸਰ ਵੇਲੇ ਹਾਜ਼ਰ ਹੋਏ ਨਮਾਜ਼ ਪੜ੍ਹ ਕੇ ਯਾ ਰਸੂਲullah ਸੱਲੱਲਾਹੁ ਅਲੈहि ਵਸੱਲਮ ਮੇਰੇ ਮਾਈ ਬਾਪ ਕੁਰਬਾਨ ਜਾਣ ਬੱਚਾ ਠੀਕ ਹੋ ਗਿਆ ਸਰਕਾਰ ਫਰਮਾਇਆ ਸਦਕਾ ਕਬੂਲ ਹੋ ਗਿਆ ਆਕਾ ਮੈਂ ਵਜਾਹਤ ਚਾਹਨਾ ਸਰਕਾਰ ਫਰਮਾਇਆ ਰਸ਼ ਮੁੱਕ ਲੈਂਦੇ ਚਲ ਗਏ ਸਰਕਾਰ ਨੇ ਫਰਮਾਇਆ ਸਫੈਦ ਕੋਈ ਬੰਦਾ ਇਦਾਂ ਨਹੀਂ ਕਰ ਸਕਦਾ ਉਹਦੇ ਚਾਦਰ ਦੇ ਥੱਲੇ ਪਾਉਣਾ ਸੀ ਮਰਦਾਰ ਗੋਸ਼ਤ ਲੈਣ ਚੱਲਾ ਓ ਆ ਜਿਹੜੇ ਰੇੜੀਆਂ ਦੇ ਲਊ ਕਰਦੇ ਫਿਰਦੇ ਉਹਨਾਂ ਨੂੰ ਨਾ ਦਿਓ ਕੁਛ ਉਹ ਲੋਕ ਆ ਜਿਹੜੇ ਅੰਦਰ ਪੈ ਕੇ ਮਰ ਗਏ ਹਾਂਜੀ ਇੰਜ ਕਰ ਨਹੀਂ ਸਕਦੇ ਮਜ਼ਦੂਰੀ ਵੀ ਸਿਰ ਪੈ ਗਈ ਚੌਰੀ ਨਹੀਂ ਲੋਕ ਕਰ ਨਹੀਂ ਦਿੰਦੇ ਵੀ ਚੌਰੀ ਸੀ ਇਸ ਗੱਲੋਂ ਵੀ ਮਰ ਗਿਆ ਤੇ ਇੱਜ਼ਤ ਹੀ ਮਬਾਂ ਬਚਾ ਗਿਆ ਉਹਨਾਂ ਲੋਕਾਂ ਤੋਂ ਜਿਹੜੇ ਹੱਕਦਾਰ ਹਾਏ ਹਾਏ ਧੀ 12 ਵਜੇ ਆਉਂਦੀ ਸਾਰਾ ਪਿੰਡ ਗੱਲਾਂ ਕਰਦਾ ਜੀ ਅੰਜਮ ਦੀ ਤੇ ਰਾਣੇ ਸੀ ਧੀ 12 ਵਜੇ ਨਹੀਂ ਪਤਾ ਕਿ 3 ਦਿਨ ਹੋ ਗਏ ਚੁੱਲ੍ਹਾ ਗਰਮ ਨਹੀਂ ਹੋਇਆ ਚੁੱਲਾ ਗਰਮ ਨਹੀਂ ਵਾਹ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਮੇਰੇ ਸਰਕਾਰ ਨਾਲ ਮੌਲਾ ਹਸਨ ਪਾਕ ਤੇ ਹੁਸੈਨ ਪਾਕ ਜਾ ਰਹੇ ਨਮਾਜ਼ ਪੜ੍ਹਨ ਜਾ ਰਹੇ ਤੇ ਇੱਕ ਬੱਚੇ ਈਦ ਦਾ ਦਿਹਾੜਾ ਸੀ ਈਦ ਪੜਾਉਣ ਚੱਲੇ ਬੱਚਾ ਰੋ ਰਿਹਾ ਸੀ ਮੈਂ ਤਾਂ ਦੁਨੀਆ ਨੂੰ ਇਨਸਾਨੀਅਤ ਦੱਸ ਰਿਹਾ ਇਨਸਾਨੀਅਤ ਕਿਹਦਾ ਨਾ ਆਪ ਸਰਕਾਰ ਪੁੱਛਿਆ ਕੀ ਗੱਲ ਹੈ ਕੱਪੜੇ ਉਹਨੇ ਕਹਿੰਦੀ ਮੇਰਾ ਵਾਲਦ ਨਹੀਂ ਹੈ ਆਪ ਸਰਕਾਰ ਨੇ ਮੋਢੇ ਤੇ ਬਿਠਾਇਆ ਘਰ ਲਾਏ
ਬੀਬੀ ਫਾਤਿਮਾ ਜ਼ਰਾ ਸਲਾਮ ਅੱਲਾਹ ਨੂੰ ਆਖਿਆ ਕੋਈ ਕੱਪੜੇ ਨਏ ਹੈਗੇ ਨੇ ਜਿਹੜੇ ਉਹਨੇ ਕਿਹਾ ਜਿਹੜੇ ਅਸੀਂ ਮੈਂ ਹਸਨ ਤੇ ਹੁਸੈਨ ਨੂੰ ਪਹਿਨਾ ਦਿੱਤੇ। ਸਰਕਾਰ ਨੇ ਫਰਮਾਇਆ ਇਹਨਾਂ ਨੂੰ ਉਹੀ ਪਹਿਨਾ ਦਿਓ, ਹਸਨ ਦੇ ਕੱਪੜੇ ਲਾ ਕੇ ਅਸੀਂ ਯਤੀਮ ਬੱਚੇ ਨੂੰ ਦੇ ਦਿਓ। ਇਹ ਲੋਕ ਇੰਤਜ਼ਾਰ ਕਰ ਰਹੇ ਈਦ ਨਮਾਜ਼ ਦੀ, ਈਦ ਲੇਟ ਕਰ ਦਿੱਤੀ, ਯਤੀਮ ਦੇ ਅਥਰੂ ਪਹਿਲੋਂ ਪੂੰਝੇ। ਹਾਏ ਹਾਏ ਹਾਏ, ਇਹ ਕਿਹੜੀ ਨਮਾਜ਼ ਸਾਨੂੰ ਦੱਸਦੇ ਨੇ? ਵਾਹ ਵਾਹ ਵਾਹ, ਪੜੋ ਤਾਂ ਸਹੀ, ਮੇਰੇ ਆਕਾ ਨੇ ਕੀਤਾ ਕੀ ਸਾਡੇ ਵਾਸਤੇ? ਸਾਨੂੰ ਰਾਹ ਹਮਵਾਰ ਕਰ ਦਿੱਤੇ ਚੌਰੀ। ਸੁਭਾਨ ਅੱਲਾਹ। ਤੂੰ ਸਾਡਾ ਵੀਰ ਹੈ, ਜੇ ਨਮਾਜ਼ ਰੋਜ਼ ਕਿਆਮਤ ਨੂੰ ਮੈਂ ਤੇਰੇ ਮੂੰਹ पे दे मारूंगा जो तुम दिखावे की पढ़ते। हाँ बेशक बेशक। बस कोई नहीं, तू दुआ कर। असली बात अंजम साहब दुआ करी कि ਇਹਨੇ ਫਕੀਰ ਨੂੰ ਪੁੱਛਿਆ ਕਿ ਅੱਲਾ ਮੈਨੂੰ ਬਾਬਾ ਜੀ ਕੋਈ ਸਬਕ ਦੱਸ ਦਿਓ, ਤੇ ਸਰਕਾਰ ਨੇ ਫਰਮਾਇਆ ਦੁਆ ਕਰੀ ਕਿ ਕਿਆਮਤ ਦਾ ਦਿਨ ਕੋਈ ਤੇਰੀ ਸ਼ਿਕਾਇਤ ਨਾ ਲਾ ਦੇ ਰੱਬ ਅੱਗੇ ਕਿ ਹਾਏ ਮੈਨੂੰ ਇਹਨੇ ਜ਼ਿਆਦਤੀ ਕੀਤੀ। ਜ਼ਿਆਦਤੀ। ਇੱਕ ਬੰਦਾ ਆਂਦਾ ਜੀ ਮੈਨੂੰ ਬੜਾ ਜ਼ਮਾਨੇ ਨੇ ਸਤਾਇਆ ਤੇ ਮੈਂ ਜਾ ਕੇ ਰੱਬ ਦੇ ਘਰ 'ਚ ਸ਼ਿਕਾਇਤ ਲਾਣਾ। ਕਹਿੰਦਾ ਜਦੋਂ ਗਿਆ ਜਿਹਨੇ ਸਤਾਇਆ ਜੀ ਅਗਲੀ ਸਾਹਿਬ 'ਚ ਖੜਾ ਸੀ। ਇੱਕ ਸ਼ਰਾਬੀ ਮਸਜਿਦ ਚਲ ਗਿਆ ਨਾ ਤੇ ਨਮਾਜ਼ ਪੜ੍ਹੀ ਮਗਰ ਦੀ ਠੁੱਡੇ ਮਾਂ ਨਾ ਤੂੰ ਸ਼ਰਾਬੀ ਆ ਗਿਆ, ਤੇਰੀ ਜੁਰਤ ਕਿੱਦਾਂ ਹੋਈ? ਉਹਨੇ ਕਿਹਾ ਅੱਛਾ, ਜਦੋਂ ਦੀ ਉਹਨੇ ਸਿਰ ਹਿਲਾਇਆ ਲੱਥੀ ਨਾ, ਉਹਨੇ ਕਿਹਾ ਤੂੰ ਸੂਤ ਤੇ ਸੌਦਾ ਦਿਨਾ, ਜਦੋਂ ਬੁਰਾਈਆਂ ਦੱਸੀਆਂ ਫਿਰ ਮੂੰਹ ਲੁਕਾਉਂਦੇ ਫਿਰ। ਫਿਰ ਮੂੰਹ ਲੁਕਾਉਂਦੇ। ਅਸਲੀ ਬਾਤ ਇਹ ਹੈ ਨਾ ਜੀ, ਸ਼ਰਾਬੀ ਤੋਂ ਤਾਂ ਆਪਣਾ ਫੇਲ ਆ। ਅਲਾਮਾ ਸਾਹਿਬ ਫਰਮਾਉਂਦੇ ਨੇ ਕਿ ਬੰਦਾ ਮਸਜਿਦ ਬੂਹੇ ਅੱਗੇ ਬਹਿ ਗਿਆ ਅੰਜਮ ਸਾਹਿਬ, ਹਾਂਜੀ, ਤੇ ਜਿਹੜਾ ਮੰਗਣ ਵਾਸਤੇ, ਜਿਹੜਾ ਨੰਗੇ ਠੁੱਡ ਮਾਰਨ ਗਿਆ ਫਿੱਟਿਆ ਪਿਆ ਜਾ ਕੇ ਕਮਾ ਕੇ ਖਾਓ, ਆਂਦਾ ਮੈਂ ਅਗਲੇ ਦਿਨ ਮੈਂ ਖਾਨੇ ਅੱਗੇ ਚਲ ਗਿਆ ਸ਼ਰਾਬੀਆਂ ਦੇ। ਜਿਹੜਾ ਨੰਗੇ ਰੱਬੇ ਕਾਬਾ ਦੀਆਂ ਅਲਾਮਾ ਸਾਹਿਬ ਫਰਮਾਉਂਦੇ ਨਾਲੇ ਪੈਸੇ ਦਿੰਦੇ ਨਾਲੇ ਕਿ ਰੱਬ ਨੂੰ ਆਖੀ ਮਾਫ ਕਰਦੀ ਮੈਂ ਗੁਨਾਹਗਾਰ ਬੜਾ। ਗੁਨਾਹਗਾਰ। ਅੱਲਾ ਨੇ ਅਲਾਮਾ ਸਾਹਿਬ ਫਰਮਾਉਂਦੇ ਉਹ ਨਮਾਜ਼ੀ ਨਾਲੋਂ ਸ਼ਰਾਬੀ ਦੀ ਆਜ ਦੀ ਅੱਲਾ ਨੂੰ ਬਹੁਤੀ ਪਸੰਦ। ਡਰਦਾ ਨਾ, ਡਰਦਾ। ਇੱਕ ਪੜ੍ਹ ਕੇ ਨਾ ਤਸਬੀਹ ਫੜੀ ਹੱਥ, ਉਹ ਕਦੀ ਨਮਾਜ਼ ਪੜ੍ਹ ਲਿਆ ਕਰ ਜਿਵੇਂ ਨਮਾਜ਼ ਇਹਨੇ ਹੀ ਚਲਾਈ ਸਾਲੇ ਨੇ। ਮੈਂ ਵੀ ਲੋਕ ਵਾਸਤੇ ਨਹੀਂ ਐਡਾ ਕੰਮ ਯਾਰ। ਬਾਤ ਦੱਸਾਂ ਕੀ ਆ, ਅਲ ਮਾਕਰੀਨ ਵੱਲ ਮਾਕਰੀਨ, ਅੱਲਾ ਪਾਕ ਤੇ ਆਪ ਮਕਰਾਂ ਦਾ ਬੜਾ। ਉਹ ਕਹਿੰਦਾ ਮੈਨੂੰ ਕੀ ਤੂੰ ਮਕਰ ਦੱਸਣੇ, ਮੈਨੂੰ ਕੀ ਦੱਸਦਾ? ਉਹ ਤੇ ਤੇਰੇ ਦਿਲ ਦੇ ਅੰਦਰ ਵਸਣ ਡਿਆ, ਉਹ ਬੋਲਣ ਤੇ ਡਿਆ ਵਾ ਜੀ। ਹਾਏ ਹਾਏ ਹਾਏ, ਬੋਲਣ ਤਾਂ ਡਿਆ। ਵਾਹ 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 ਵਾਹ, ਕੀ ਬਾਤ। ਪਰ ਆ ਸੋਚ ਇਸ ਦੀ ਲੋੜ ਆ ਜੀ, ਜਿਹੜੀ ਤੁਸੀਂ ਅੱਗੇ ਗੱਲਾਂ ਕੀਤੀਆਂ ਨਾ ਵੀ ਸਫੇਦ ਪੋਸ਼ ਦਾ ਜਾਂ ਆਪਣੇ ਭਰਮ ਲਾ ਕੇ ਬੈਠੇ ਆ, ਭਰਮ ਲੈ ਕੇ ਬੈਠੇ ਆ, ਪਹਿਚਾਣ ਉਹਨਾਂ ਨੂੰ। ਹਾਂਜੀ, ਪਰ ਇਹਨਾਂ ਨੂੰ ਪਤਾ ਕੀ ਆਉਣਾ ਹੈ ਤੇ ਵੀ ਅੰਜਮ ਬੜੀਆਂ ਗੱਲਾਂ। ਉਹ ਗੱਲਾਂ ਯਾਰ ਕਰਦਾ ਰੱਬ ਦੇ ਕੰਮ ਹੈ। ਸਮੁੰਦਰਾਂ 'ਚ ਪਾਣੀ ਵੱਧਦੇ ਘਟਦੇ ਰਹਿੰਦੇ ਹੁੰਦੇ ਨੇ ਅੰਜਮ। ਵਾਹ ਵਾਹ, ਟੁੱਟ ਗਈਆਂ ਪੁਰਾਣੀਆਂ ਸੰਗਤਾਂ ਦੇ ਸੱਜਣਾ ਨੂੰ ਢੇਰ ਹਜ਼ਾਰ ਹੁੰਦੇ ਨੇ, ਵਾਹ ਵਾਹ, ਨਹੀਂ ਛੱਡਦੇ ਜਿਹੜੇ ਪੁਰਾਣੀਆਂ ਵੇਖਦੇ ਪੁਰਾਣੀਆਂ ਨੀਬੀਆਂ ਨੂੰ, ਬੰਦੇ ਫੈਜ਼ ਨਾ ਹੁੰਦੇ ਨੇ। ਬਖਤਾਂ ਦੇ ਮਾਣ ਤੇ ਸੱਜਣ ਵੰਜਾਈ ਦੇ ਨਹੀਂ, ਇਹ ਤੇ ਵੇਲੇ ਦਾ ਪਰਤਾਅ ਹੁੰਦੇ ਨੇ। ਮੇਰੀ ਉੱਡਦੀ ਰੇਤ ਤੇ ਤੰਦ ਨਾ ਕਰ ਦਰਿਆ ਆਖਰ ਦਰਿਆ ਆਖਰ ਦਰਿਆ। ਕੋਈ ਬਾਤ ਨਹੀਂ, ਐਡਾ ਮਾਣ ਨਹੀਂ ਕਰੀਦਾ। सुबह के तख्त नशीं शाम को मुजरम ठहरे, मैंने पल भर में तकदीरों को बदलते। बेशक बेशक। अंजम साहब हाथ इत्थे होने लगा, सेकंड लगदा गिरेबाना सलाम। वाह, लम्हे दी बात। हाय हाय हाय। ते थोड़ी जी इंसानियत अगर होवे ना जी ते दुनिया बड़ी सौखी है अंजम साहब। ਅਸੀਂ ਰੱਬ ਦੀ ਰਜ਼ਾ ਤੇ ਖੁਸ਼ ਹੋਈ ਨਾ। ਇੰਡੀਆ ਦਾ ਇੱਕ ਸਰਦਾਰ ਕਹਿੰਦਾ ਤੁਹਾਡਾ ਜੱਟ ਆਂਦਾ ਬਈ ਕੱਪੜੇ ਧੋਪੇ ਮਿਲ ਜਾਣ, ਚਾਹ ਪੀਣ ਨੂੰ ਮਿਲ ਜੇ, ਤੀਵੀਂ ਥੋੜੀ ਵੇਖਣ ਨੂੰ। ਉਹਨੇ ਕਿਹਾ ਸਰਦਾਰ ਨਹੀਂ ਮਰਦਾ। ਤਿੰਨ ਕੁ ਚੀਜ਼ਾਂ ਚਾਹੀਦੀਆਂ ਨੇ। ਆ ਮਈਆਂ ਬੱਜੀਆਂ ਨੇ, ਹਾਂਜੀ, ਇੱਜ਼ਤ ਨਾਲ ਡੇਰੇ ਵਸਣ ਡਿਆ, ਤੰਦਰੁਸਤੀ ਕਰੋੜ ਨਿਮਤ। ਸਰਦਾਰ ਇੱਕ ਮਿਲਣ ਆਇਆ ਅਮਰੀਕਾ ਤੋਂ, ਤੇ ਉਹ ਬਹੁਤ ਤਰਜੀਹ ਦਿੰਦਾ ਸਿਹਤ ਨੂੰ। ਮੈਂ ਗੱਲ ਕੀਤੀ ਉਹਨੇ ਕਿ ਪਰਸੋਂ ਜੇ ਅੰਜਮ ਸਾਹਿਬ ਸਭ ਤੋਂ ਬੜੀ ਸਿਹਤ ਹੈ। ਹਾਂਜੀ। ਤੇ ਉਸ ਤੋਂ ਬਾਅਦ ਅੰਜਮ ਸਾਹਿਬ ਜੇ ਅੱਲਾਹ ਪਾਕ ਤੁਹਾਨੂੰ ਇਨਸਾਨੀਅਤ ਦੇ ਦੇ। ਬੇਸ਼ੱਕ ਜੇ ਬੇਸ਼ੱਕ। ਤਾਂ ਅਸੀਂ ਜੇ ਤਾਂ ਬਿਲਕੁਲ ਦਾਖਲਾ ਬੰਦ ਹੋ ਗਿਆ ਕਿ ਜਿੱਥੇ ਨਾ ਪੜਾਇਆ ਜਾਵੇ ਪਰਦਾ ਬਤੂਲ ਦਾ, ਜਿੱਥੇ ਨਾ ਨਸਾਬ ਹੋਵੇ ਅਲੀ ਤੇ ਰਸੂਲ ਦਾ, ਇਹੋ ਜਿਹੇ ਸਕੂਲਾਂ 'ਚ ਨਹੀਂ ਬਾਲਾਂ ਨੂੰ ਪੜਾਈ। ਆਹਾ, ਅਲੀ ਹੋਵੇ ਪੀਰ ਤੇ ਨਹੀਂ ਫਿਰ ਘਬਰਾਈ ਦਾ। ਇਹਨਾਂ ਨੇ ਤੇ ਹਲੇ ਬੈਦ ਦੀ ਤਲੀਮ ਤੇ ਮੁਕੰਮਲ ਪਾਬੰਦੀ ਲਾਤੀ, ਨਸਾਬ 'ਚੋਂ ਕੱਢ ਦਿੱਤਾ। ਜ਼ਵਾਲ ਤੇ ਆਉਣਗੇ ਜੀ, ਜ਼ਵਾਲ ਤੇ ਆਉਣਗੇ। ਜ਼ਵਾਲ ਤਾਂ ਜਦੋਂ ਪਹਿਲੋਂ ਮੌਲਵੀ ਨੂੰ ਕਿਹਾ ਨਾ ਵੀ ਨਿਕਾਹ ਪੜ੍ਹ ਹੀਰ ਦਾ, ਉਹਨੇ ਕਿਹਾ ਨਹੀਂ ਜੀ ਉਹ ਹਾਂ ਨਹੀਂ ਕਰਦੀ, ਨਿਕਾਹ ਨਹੀਂ ਹੋਣਾ। ਤੇ ਜਦੋਂ ਅਸ਼ਰਫੀਆਂ ਫੜਾਈਆਂ ਨਾ ਕੈਦੋਂ ਨੇ, ਤੇ ਉਹਨੇ ਕਿਹਾ ਅਲਬੱਤਾ ਸਿਰ ਹੀ ਲੈਣਾ ਚਾਹੀਦਾ। ਤੇ ਪੀਰ ਵਾਰਿਸ ਸ਼ਾਹ ਲਿਖਦੇ ਨੇ ਵੱਡੀ ਲੈ ਕੇ ਕਾਦੀ ਨਿਕਾਹ ਪੜਿਆ ਜਦੋਂ ਚੱਲਿਆ ਜ਼ੋਰ ਮਲਵਾਣਿਆਂ ਦਾ। ਲਿਖਿਆ ਬਾਬਾ ਜੀ ਨੇ, ਲਿਖਿਆ ਨੇ ਬਾਬਾ ਵਾਰਿਸ ਸ਼ਾਹ। ਵੱਡੀ ਲੈ ਕੇ ਕਾਦੀ ਨਿਕਾਹ ਪੜਿਆ ਜਦੋਂ ਚੱਲਿਆ ਜ਼ੋਰ ਮਲਵਾਣਿਆਂ ਦਾ। ਹਾਏ ਹਾਏ। ਉਹਨੇ ਕਿਹਾ ਸਿਰ ਹੀ ਲੈਣਾ ਚਾਹੀਦਾ। ਫਿਰ ਪੈਸੇ ਜੋ ਦੇਤੇ ਜੀ। ਅੱਖਾਂ ਖਾਣ ਮੂੰਹ ਖਾਵੇ, ਅੱਖਾਂ ਸ਼ਰਮਾਉਣ। ਅੱਖਾਂ ਸ਼ਰਮਾਨ। ਦੁਆ ਕਰੀ ਅੱਲਾਹ ਪਾਕ ਆਪਣੇ ਦਰ ਦਾ ਮਥਾਜ ਰੱਖੇ। ਸੋਹਣੀ ਗੁਜ਼ਰੀ ਜਾਂਦੀ ਹੈ। ਆਮੀਨ। ਆਪਣੇ ਰੱਬ ਤੇ ਖੁਸ਼ ਆਮੀਨ, ਬੜੇ ਖੁਸ਼। ਆਮੀਨ। ਅਲਹਮਦੁਲਿਲਾ ਫਾਬੇ ਇਹ ਅੱਲਾ ਰੱਬੇ ਕਮਾ ਤੋਂ ਕਜ਼ੇਬਾਨ। ਆਪਣੇ ਰੱਬ ਦੀ ਕਿਹੜੀ ਸਭ ਤੋਂ ਪਹਿਲਾਂ ਸੂਰਜ ਚੰਗੀ ਦਿੱਤੀ, ਅੱਛਾ ਅਦਬ ਅਦਾਬ ਦਿੱਤਾ, ਬੋਲਣ ਦਾ ਸਲੀਕਾ ਦਿੱਤਾ, ਸ਼ੁਕਰ, ਬੈਠਣ ਦਾ ਸਲੀਕਾ ਦਿੱਤਾ। ਅੰਜਮ ਸਾਹਿਬ ਇਹ ਕਰੋੜਾਂ 'ਚ ਇੱਕ ਨੂੰ ਮਿਲਦਾ ਜੀ। ਆਹਾ, ਅੰਜਮ ਸਾਹਿਬ ਬੰਦੇ ਵੇਖੇ ਨੇ ਹਾਲ 'ਚ ਰੋਟੀ ਖਾ ਕੇ ਬਾਹਰ ਨੇ, ਬੰਦਾ ਤਾਂ ਮੈਂ ਰੋਟੀਆਂ ਲੰਡ ਡਿਆ ਸੀ, ਪਸੀਨੇ ਮੁੱਛਾਂ ਲਿਬੜੀਆਂ, ਹੱਥ ਲਿਬੜੇ, ਕੱਪੜਿਆਂ ਦੇ ਛਿੱਟੇ, ਤੇ ਗੱਡੀ ਬਾਹਰ ਪਲਾਈ ਰਫਾਰ ਪਰਾਡੋ ਉੱਲੂ ਦੇ ਪੱਠਿਆ, ਤੈਨੂੰ ਖਾਣ ਦਾ ਨਹੀਂ ਪਤਾ। ਹਾਂਜੀ, ਮੈਂ ਇੱਕ ਹੋਟਲ 'ਚ ਬੈਠਾ ਤਾਂ ਕਨਾਲ ਰੋਡ ਤੇ, ਬੜੇ ਅੱਛੇ ਹੋਟਲ ਆ। ਜਿਹੜੇ ਹੋਟਲ ਤੇ ਮੈਂ ਬੈਠਾ ਨਾ ਅੰਜਮ ਸਾਹਿਬ, ਉੱਥੇ ਇਹਨਾਂ ਨਾਲ ਸਾਲਨ ਪਾ ਲਿਆ ਲੋਕਾਂ ਨੇ। ਮੈਂ ਡਰਾਈਵਰ ਨੂੰ ਕਿਹਾ ਪਲੇਟ ਚੁੱਕ ਲਾ ਮੇਰੀ। ਅਸੀਂ ਤੁਰ ਪਏ। ਹੁਣ ਸਾਰੇ ਬੰਦਿਆਂ ਨੂੰ ਪਤਾ ਹੀ, ਉਹਨੇ ਕਿਹਾ ਰਾਣਾ ਸਾਹਿਬ ਕੀ ਗੱਲ ਹੋਈ? ਉਹਨੂੰ ਪਤਾ ਹੀ ਗੱਲ ਹੋਣੀ। ਮੈਂ ਕੋਈ ਨਹੀਂ, ਨਹੀਂ ਰਾਣਾ ਸਾਹਿਬ।
ਮੈਂ ਯਾਰ ਜਿੰਨੀ ਇਹਨਾਂ ਪਰੌਣੇ ਦੀ ਭੁੱਖ ਸੀ ਮੈਂ ਡਰ ਗਿਆ ਵੀ ਜੇ ਰੋਟੀ ਥੋੜੀ ਜਿਹੀ ਨਾ ਮੈਨੂੰ ਖਾ ਲਈ ਮੈਨੂੰ ਖਾ ਢਿੱਡ ਦਾ ਹਿਸਾਬ ਨਹੀਂ ਅੰਜਮ ਫਿਰ ਇਹਨਾਂ ਨਾਲ ਪਲੇਟਾਂ ਛੱਡ ਦਿੰਦੇ ਅੰਜਮ ਸਾਹਿਬ ਢਿੱਡ ਦਾ ਹਿਸਾਬ ਨਹੀਂ ਢਿੱਡ ਦਾ ਮੰਨਿਆ ਹਿਸਾਬ ਅਫਸੋਸ ਇਸ ਬਾਲ ਦਾ ਕਿ ਢਿੱਡ ਦਾ ਹਿਸਾਬ ਨਹੀਂ ਮੌਲਾ ਜੀ ਦਾ ਫਰਮਾਨ ਹੈ ਬੰਦੇ ਦਾ ਤੁਸੀਂ ਜ਼ਮੀਰ ਵੇਖਣਾ ਨਾ ਬਹਿ ਕੇ ਖਾਣਾ ਖਾ ਲਓ ਆਹਾ ਦੱਸ ਦੇਗਾ ਜੀ ਵਾਹ 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 ਹਰ ਚੀਜ਼ 'ਚ ਇਨਸਾਨੀਅਤ ਨਿਤਰਦੀ ਏ ਅੰਜਮ ਸਾਹਿਬ ਹਰ ਚੀਜ਼ ਤੁਹਾਡੇ ਲਿਬਾਸ 'ਚ ਤੁਹਾਡੇ ਬੋਲਣ ਤੇ ਤੁਹਾਡੀ ਗੁਫ਼ਤਗੂ ਤੇ ਤੁਹਾਡੇ ਖਾਣੇ ਤੇ ਤੁਹਾਡੀ ਔਲਾਦ ਤੇ ਤੁਹਾਡੀ ਮੰਜੀ ਬਿਸਰਾ ਦੇਣ ਤੇ ਤੁਹਾਡੇ ਬਹਿਣ ਉੱਠਣ ਤੇ ਡੇਰੇਦਾਰ ਦੇ ਘਰੋਂ ਖਾਣਾ ਆਵੇ ਬੇਸ਼ੱਕ ਉਹ ਖਾਣਾ ਦਾਲ ਹੋਵੇ ਆਵੇਗੀ ਕੁੱਕੜ ਛੱਡੇ ਸੁਭਾਨ ਅੱਲਾ ਵਾਹ ਜਿੱਥੇ ਪਹਿਲੋਂ ਸਾਲਨ ਮਿਣ ਕੇ ਆਉਣਾ ਹਾਲਾਂਕਿ ਦਿਨਾ ਕਹਿੰਦੇ ਰੋਟੀ ਥੋੜੇ ਤੇ ਘਰ ਦਾ ਕਸੂਰ ਸਾਲਨ ਥੋੜੇ ਤੇ ਪਰੌਣੇ ਦਾ ਕਸੂਰ ਹਾਂ ਵਾਹ ਵਾਹ ਵਿਆਹ 'ਚ ਰੱਜ ਕੇ ਖਾਓ ਤੇ ਜਿਹੜਾ ਹੁੰਦਾ ਨਾ ਇਸ ਤਰ੍ਹਾਂ ਜਿਵੇਂ ਅਸੀਂ ਆਏ ਆ ਇੱਥੇ ਅਦਬ ਅਦਾਬ ਨਾ ਖਾਓ ਇੱਥੇ ਦੋ ਚਾਰ ਜੀ ਵੱਧ ਸਕਦੇ ਆ ਸੱਜਣ ਦਾ ਨੰਗ ਨਹੀਂ ਲਾਈਦਾ ਵਾਹ ਸੱਜਣ ਦੇ ਬੂਹੇ ਤੋਂ ਉਦਾਂ ਹੀ ਉੱਠ ਕੇ ਚੜ ਜੀਏ ਸੱਜਣ ਕਿਸੇ ਹੋਰ ਨੂੰ ਪਾਣੀ ਪਿਆ ਦੇਗਾ ਹੋ ਸਕਦਾ ਸੱਜਣ ਕੋ ਉਹੀ 100 ਹੋਵੇ ਅੰਜਮ ਹੈ ਸੱਜਣ ਦਾ ਨੰਗ ਤੇ ਨਹੀਂ ਲਾਈਦਾ ਅੰਜਮ ਜੀ ਵਾਹ ਵਾਹ ਜਿਹੜਾ ਬੰਦਾ ਵਸਦਾ ਹੋਵੇ ਉਹਦਾ ਭਰਮ ਰੱਖੀਦਾ ਵਾਹ ਇਹਦਾ ਭਰਮ ਰੱਖੀਦਾ ਤੇ ਅੱਲਾਹ ਪਾਕ ਤੈਨੂੰ ਸਲਾਮਤ ਰੱਖੇ ਬੜੀ ਖੁਸ਼ੀ ਹੋਈ ਹੈ ਜੀ ਮੈਂ ਤਾਂ ਕਿਹਾ ਸ਼ਾਹ ਜੀ ਸਿੱਧਾ ਲਾ ਗਿਆ ਮੈਂ ਫਿਰ ਰੋਕਿਆ ਜੀ ਇੱਥੇ ਆ ਜਾਓ ਨਹੀਂ ਇਧਰ ਨਹੀਂ ਉੱਥੇ ਤਾਂ ਕੋਈ ਨਹੀਂ ਭਰਾ ਜੀ ਮਿਹਰਬਾਨੀ ਮੈਂ ਖਾਤਮ ਭਰਾ ਦਾ ਜੀ ਉਹ ਮੈਂ ਉਹਨੂੰ ਕਿਹਾ ਭਾਈ ਤੂੰ ਪਰੇਸ਼ਾਨ ਨਾ ਹੋ ਜੇ ਤੈਨੂੰ ਏਡੀ ਚਾਹਤ ਆ ਨਾ ਮਿਲਣ ਦੀ ਤੂੰ ਦੱਸੀ ਮੈਂ ਭਾਈ ਕਹਿ ਦੂੰਗਾ ਤੈਨੂੰ ਰਹਿਮੇ ਚੌਕ ਚੋਂ ਵਸੂਲ ਕਰ ਲੈਣਗੇ ਤੂੰ ਆਪਣੀ ਟਿਕਟੌਕ ਬਣਾ ਲਈ ਵੀ ਮੇਰੀ ਬੜੀ ਗੱਲ ਹੋਵੇ ਅਸਲੀ ਨਾ ਜੀ ਸਾਨੂੰ ਇਹ ਬੜਾ ਬਦਨਾਮੀ ਆਉਂਦੀ ਜੇ ਤੁਸੀਂ ਚੌਧਰੀ ਫਰਮਾਇਆ ਨਾ ਜੀ ਸਾਡੇ ਜੱਟਾਂ ਦੀ ਇੱਕ ਪੁਲ ਤੇ ਦੁਕਾਨ ਕਿਤਾਬਾਂ ਦੀ ਮਰੀਜ਼ ਹੈ ਉਹਨੂੰ ਇੱਕ ਪ੍ਰੋਫੈਸਰ ਦਾ ਪੰਜਾਬ ਯੂਨੀਵਰਸਿਟੀ ਫੋਨ ਆਇਆ ਉਹਨੇ ਕਿਹਾ ਵੀ ਰਾਣਾ ਸਾਹਿਬ ਨੂੰ ਮਿਲਣਾ ਤੇ ਸਾਡਾ ਕੋਈ ਟਾਈਮ ਲਿਖਾ ਦੇ ਉਹਨੇ ਕਿਹਾ ਉਹ ਕਾਹਦੇ ਮਿਲਣੀ ਉਹਨੇ ਕਿਹਾ ਨਹੀਂ ਉਹਨੇ ਕਿਹਾ ਸੁਣਿਆ ਉੱਥੇ 100 ਗਨ ਮੈਨ ਆ ਤੇ ਵਾਰੀ ਨਹੀਂ ਆਉਂਦੀ ਉਹਨੇ ਕਿਹਾ ਗੱਲ ਸੁਣ ਲੈ ਹਲਫਣ ਬਾਜੀ ਅੰਜਮ ਛੋਟਾ ਭਰਾ ਹੈ ਉਹਨੇ ਆਖਿਆ ਹੋ ਸਕਦਾ ਪਿੰਡ ਨੰਗੇ ਪੈਰੀ ਫਿਰਦਾ ਹੋਵੇ ਉਹਨੇ ਕਿਹਾ ਸਾਧੂ ਬੰਦਾ ਵਾ ਉਹਨੇ ਕਿਹਾ 100% ਨੰਗੇ ਪੈਰੀ ਫਿਰਦਾ ਹੋਵੇ ਤੇ ਇਦਾਂ ਬੀਬੀਆਂ ਨੂੰ ਪਿਆਰ ਦੇਈਦਾ ਇਦਾਂ ਮਖੌਲ ਕਰੀਦਾ ਸਾਰੀ ਦੁਨੀਆ ਉਹਦੇ ਮਗਰ ਆ ਤੇ ਉਹਨੇ ਕਿਹਾ ਨੰਗੇ ਉੱਤੋਂ ਮੈਂ ਚੱਲ ਗਿਆ ਸੋਫਟੀ ਜੁੱਤੀ ਮੁਰਸ਼ਦ ਮੇਰੀ ਤੇ ਚਾਦਰ ਕੁੜਤਾ ਮੈਂ ਪਾਇਆ ਲੁੰਗੀ ਜੀ ਉਹਨੇ ਕਿਹਾ ਲਿਆ ਗਿਆ ਉਹਨੇ ਮੇਰੀ ਗੱਲ ਕੀਤੀ ਉਹਨੇ ਕਿਹਾ ਜੀ ਕੋਈ ਟਾਈਮ ਮੈਂ ਉਹ ਜੁੱਤੀ ਵਿਖਾਈ ਮੈਂ ਕਿਹਾ ਸਾਡੇ ਪਿਓ ਦਾਦੇ ਕੋਲ ਵੀ ਟਾਈਮ ਸੀ ਸਾਡੇ ਕੋਲ ਟਾਈਮ ਹੀ ਤਾਂ ਸਾਡੇ ਕੋਲ ਹੈਗਾ ਟਾਈਮ ਹੀ ਹੈਗਾ ਇੱਕ ਰਾਬੀ ਥੋੜਾ ਥੋੜਾ ਪਾਣੀ ਤੇ ਜ਼ਿਮੀਂਦਾਰ ਨਾ ਚੱਲਾ ਦਰਿਆਵਾਂ ਪਾਰ ਆਪਣੀ ਫਸਲਵਾੜੀ ਵੇਖਣ ਤੇ ਬੂਟ ਬਾਟ ਬੰਦੇ ਨੇ ਪਾਏ ਤੇ ਇੱਕ ਝੋਲਾ ਤੇ ਉਹਦੇ ਵਿੱਚ ਕਿਤਾਬਾਂ ਹੁੰਦੀਆਂ ਉਹਨੇ ਕਿਹਾ ਪਟਵਾਰੀ ਆ ਉਹ ਬੂਟ ਲਾਉਣ ਲੱਗਾ ਉਹਨੇ ਕਿਹਾ ਬੂਟਾਂ ਨਾਲ ਮੇਰੇ ਮੋਢਿਆਂ ਤੇ ਬਹਿ ਜਾ ਯਾਰ ਝਟਕਾ ਬੰਦਾ ਉਹਨੂੰ ਕੋਈ ਕੰਮ ਲੈ ਲਾਂਗੇ ਪਟਵਾਰੀ ਜੋ ਰਾਜ ਗਏ ਨਾ ਤੇ ਪਾਣੀ ਇਹਨਾਂ ਨਾਲ ਸੀ ਉਹਨੇ ਕਿਹਾ ਚਲੋ ਸਾਹਿਬ ਕਿਹੜਾ ਹਲਕਾ ਤੁਹਾਡੇ ਕੋਲ ਡਿਊਟੀ ਉਹਨੇ ਕਿਹਾ ਮੈਂ ਨਾਲ ਦੇ ਪਿੰਡ ਮਾਸਟਰ ਉਹਨੇ ਮਾਰਿਆ ਉਹਨੇ ਕਿਹਾ ਪਰਾਂ ਮਾਰ ਮੈਂ ਤਾਂ ਕਿਹਾ ਪਟਵਾਰੀ ਉਹ ਕੰਮ ਲੈ ਲਾਂਗੇ ਉਹ ਉੱਲੂ ਆਦਮੀ ਮਾਸਟਰ ਤੋਂ ਪਟਵਾਰੀ ਬਣ ਜਾਣਾ ਵਾ ਉਹਨੇ ਕਿਹਾ ਪਰਾਂ ਮਾਰ ਤੂੰ ਨਿਕਾ ਨਿਕਾ ਮੀਂਹ ਪੈਂਦਾ ਨਾ ਅੰਜਮ ਜੀ ਤੇ ਬਗਲਾ ਨਾ ਇੱਕ ਲੱਤ ਦੇ ਭਾਰ ਅੱਖਾਂ ਮੀਟ ਕੇ ਖਲੋਤਾ ਤੇ ਡੱਡੀਆਂ ਮੱਛੀਆਂ ਆਖਿਆ ਅੱਲਾ ਦਾ ਭਗਤ ਆ ਇਬਾਦਤ ਕਰਨ ਡਿਆ ਉਹ ਦਰਸ਼ਨ ਪਾਈਏ ਉਹ ਲਾਗੇ ਗਈਆਂ ਉਹਨੇ ਵਸਾ ਕੇ ਚੁੰਝ ਮਾਰੀ ਚੌਰੀ ਵਾਂਗੂ ਉਹਨੇ ਇੱਕ ਮੱਛੀ ਫੜ ਲਈ ਉਹ ਪਛਾਣ ਆਈਆਂ ਨੇ ਕਿਹਾ ਚੱਲ ਸਾਡੀ ਇੱਕ ਜਾਨ ਗਈ ਤੇਰਾ ਤੇ ਭਗਤ ਗੁਣਾ ਵੇਖ ਲਿਆ ਅਸਲੀ ਤੇਰੇ ਮੁਕੱਦਰ ਚੌਰੀ ਤੇਰੇ ਨਾਲ ਨਾਲੇ ਇਸ ਤਾਂ ਰੱਬ ਦਿੰਦਾ ਬੇਸ਼ੱਕ ਬਸ ਅੱਲਾਹ ਪਾਕ ਦਾ ਨਿਜ਼ਾਮ ਇਸ ਤਾਂ ਰੱਬ ਦਿੰਦਾ ਹਾਂਜੀ ਇਸ ਤਾਂ ਰੱਬ ਦਿੰਦਾ ਪੁਲਿਸ ਅਫਸਰ ਜੇ ਨਾ ਜੀ ਜੀ ਦੁਨੀਆਦਾਰੀ ਹੈ ਕਿਸੇ ਵੇਲੇ ਮੇਰੀ ਰੱਖਣੀ ਕਿਸੇ ਵੇਲੇ ਅੰਜਮ ਦੀ ਰੱਖਣੀ ਕੀਤੀਆਂ ਦੁੱਲੇ ਦੀਆਂ ਪੇਸ਼ ਲੱਦੀ ਦੇ ਕੀਤੀਆਂ ਘੁੰਮਣ ਦੀਆਂ ਲਾਨਤ ਪੁਲਿਸ ਨੂੰ ਆ ਜਾਂਦੀ ਜੀ ਖਾ ਗਏ ਇੰਟਰਨੈਸ਼ਨਲ ਹੁਣ ਲੋਕਾਂ ਨੂੰ ਪਤਾ ਜਦੋਂ ਸਰਵੇ ਕੀਤਾ ਸਭ ਤੋਂ ਕਰਪਸ਼ਨ ਕਿਹੜਾ ਮਹਿਕਮਾ ਆਇਆ ਜੀ ਸਭ ਤੋਂ ਘੱਟ ਗ੍ਰਾਂਟ ਪੁਲਿਸ ਨੂੰ ਤੇ ਗਾਲਾਂ ਵੀ ਪੁਲਿਸ ਨੂੰ ਹਾਂਜੀ ਅਜੇ ਬੰਦਾ ਫੜ ਕੇ ਖਾਣਾ ਨਹੀਂ ਸਾਡੇ ਦਾ ਚੌਰੀ ਉੱਥੇ ਬੈਠਾ ਐਮਪੀ ਬੈਠਾ ਵਜ਼ੀਰ ਬੈਠਾ ਚੌਰੀ ਐਵੇਂ ਹੀ ਆ। ਇਦਾਂ ਹੀ ਖਾਣ ਪੀਣੀ ਚੌਰੀ ਗੋਲੀਆਂ ਖਾਣ ਨੂੰ ਸ਼ਾਹ ਗਾਲਾਂ ਇਹਨਾਂ ਨੂੰ ਨਹੀਂ ਇਸੇ ਤਰ੍ਹਾਂ ਤੇ ਸਾਡੀ ਸਫੈਦ ਪੋਸ਼ੀ ਖੁਦਾ ਦੀ ਸੌ ਪਟਵਾਰੀ ਦੇ ਥਾਣੇਦਾਰ ਤੋਂ ਬਗੈਰ ਉਦਾਂ ਹੀ ਨਾ ਮੁਕੰਮਲ ਪਟਵਾਰੀਆਂ ਨਾਲ ਤੇ ਪੁਲਿਸ ਐਸਐਚਓ ਨਾਲ ਹੀ ਸਾਡੀ ਸਰਦਾਰੀ ਹੈ ਚੌਰੀ ਡੇਰੇਦਾਰਾਂ ਦੀ ਵਾਹ, ਸਾਨੂੰ ਕੰਮ ਹੀ ਦੋਵਾਂ ਨਾਲ ਆ ਜਾਵੇ ਜੀ, ਤੇ ਇੱਕ ਹੋਰ ਦੱਸਾਂ ਇਹ ਗੱਲ ਦੋ ਹੀ ਮਹਿਕਮੇ ਉਹਨੇ ਕਿਹਾ ਇੱਕ ਮੌਲਾ ਤੇ ਇੱਕ ਮੌਲੇ ਦੀ ਮੰਗ ਮੁੱਖੋ ਇੱਕ ਐਸਐਚਓ ਤੇ ਇੱਕ ਪਟਵਾਰੀ ਬਾਕੀ ਸਭ ਖੱਲੀ ਬੰਦੀ ਇਦਾਂ ਹੀ ਆ ਜੀ ਏਸੀ ਦੀ ਬੀਵੀ ਤੇ ਪਟਵਾਰੀ ਦੀ ਬੀਵੀ ਚੱਲ ਗਈਆਂ ਸ਼ਾਪਿੰਗ ਕਰਨ ਹੁਣ ਏਸੀ ਦੀ ਬੀਵੀ ਨੇ ਥੋੜਾ ਸੌਦਾ ਖਰੀਦਿਆ ਉਹਨੂੰ ਕਿਹਾ ਚੱਲੀਏ ਪਟਵਾਰੀ ਨੇ ਆਖਿਆ ਮੈਂ ਤਾਂ ਸ਼ੁਰੂ ਹੋਈ ਹਾਂ ਉਹਨੇ ਆਖਿਆ ਅੱਛਾ ਸ਼ਾਮ ਨੂੰ ਜਦੋਂ ਗਿਆ ਉਹ ਏਸੀ ਸਾਹਿਬ ਆਇਆ ਉਹਨੇ ਉਹਦੀ ਬੀਵੀ ਨੇ ਆਖਿਆ ਚਲ ਸਾਹਿਬ ਪਟਵਾਰੀ ਕਦੋਂ ਲੱਗਣਾ ਉਹਨੇ ਕਿਹਾ ਬਕਵਾਸ ਨਾ ਕਰ ਉਹਨੇ ਕਿਹਾ ਗੱਲ ਦੱਸੋ ਮੈਨੂੰ ਪਟਵਾਰੀ ਉਹਨੇ ਕਿਹਾ ਮੇਰੇ ਮੁਤੈਦ ਉਹਨੇ ਕਿਹਾ ਮੁਤੈਦ ਨੂੰ ਗੋਲੀ ਮਾਰ ਹੋ ਜੇ ਨਹੀਂ ਆਈ ਮੈਂ ਆ ਵੀ ਗਈ ਦੇਖੋ ਜੀ ਐਸਐਚਓ ਨੂੰ ਸਾਰੀਆਂ ਫਟੀਕਾਂ ਡੀਪੀਓ ਤੱਕ ਬਾਊ ਜੀ ਇਦਾਂ ਹੀ ਆ ਇਦਾਂ ਹੀ ਆ ਜੀ ਤੇ ਸਾਰੀਆਂ ਫਟੀਕਾਂ ਪਟਵਾਰੀ ਨੂੰ ਤਹਿਸੀਲਦਾਰ ਦੇ ਅਸੀਂ ਤੇ ਮੈਜਿਸਟਰੇਟ ਤੱਕ ਸਾਰਿਆਂ ਤੱਕ ਬੜੀ ਤਾਕਤ ਆ ਚੌਰੀ ਦੋਵਾਂ 'ਚ ਬੜੀ ਤਾਂ ਐਸਐਚਓ ਨੂੰ ਖੁਦਾ ਦੀ ਕਸਮ ਆਪਣੀ ਅਕਲ ਪਤਾ ਲੱਗੇ ਨਾ ਪਾਵਰ ਦਾ ਫੁੱਲ ਦਾ ਇਹ ਪਾਗਲ ਹੋ ਜੇ ਪਾਗਲ ਹੈ ਜੀ ਐਸਐਚਓ ਕੋ ਬੜੀ ਤਾਕਤ ਹੋਵੇ ਐਸਐਚਓ ਹਾਂਜੀ ਚਲਿਏ ਚਲੋ ਆਓ ਭਾਈ ਤੁਸੀਂ ਬਰਾਬਰ ਆਓ ਨਾ ਮੇਰੇ ਭਾਈ ਵੱਡੇ ਹੁਣ ਤੁਹਾਨੂੰ ਕੰਡ ਤੇ ਨਹੀਂ ਨਾ ਕਰਨੀ ਹਾਂ ਇਹ ਗੱਲ ਭਾਈ ਤੁਸੀਂ ਵੀ ਆਓ ਆ ਆਪਣਾ ਲਾ ਲਿਓ ਰਿਪੂਤ ਐਡੇ ਚੰਗੇ ਨਹੀਂ ਹੁੰਦੇ ਸਾਡਾ ਬਹੁਤਾ ਤਬਾਹ ਨਹੀਂ ਕਰੀਦਾ ਉਹਨੇ ਕਿਹਾ ਰਿਪੂਤ ਭੁੱਖਾ ਚੰਗਾ ਕਿ ਰੱਜਿਆ ਉਹਨੇ ਕਿਹਾ ਮਰਿਆ ਹੀ ਚੰਗਾ
ਮਰੇ ਹੀ ਚੰਗਾ। ਕੋਈ ਨਹੀਂ ਸਾਡੇ ਵੀਰ ਹੋ। ਅਸੀਂ ਜਾਟੀਆਂ ਸਾਰੇ, ਹਾਂਜੀ ਜ਼ਿਮੀਂਦਾਰ ਆ ਸਾਰੇ, ਕੋਈ ਬਾਤ ਨਹੀਂ। ਮੁਖ ਚੰਨ ਤੇ ਬਦਰ ਸ਼ਾਨੀਏ ਮੱਥੇ ਚਮਕਦੀ ਲਾਟ ਨਰਾਨੀ। ਕਾਫ ਕੱਖਾਂ ਦੀਆਂ ਕੁੱਲੀਆਂ ਰਹਿਣ ਖਲੀਆਂ, ਚੂਨੇ ਕੱਚ ਵੇਲੀਆਂ ਢੈਂਦੀਆਂ ਨੇ, ਵੇਲੇ ਔਖੜੇ ਸੌਖੜੇ ਲੰਘ ਜਾਂਦੇ, ਗੱਲਾਂ ਯਾਦ ਸੱਜਣ ਦੀਆਂ ਰਹਿੰਦੀਆਂ ਨੇ। ਵਾਹ ਵਾਹ। ਜਦੋਂ ਤੁਹਾਡੀ ਮਿਹਰਬਾਨੀ ਸਾਨੂੰ ਯਾਦ ਰੱਖੀ ਜੀ। ਭੀੜੇ ਰੁਗਾਨ ਹੁੰਦੇ, ਦਿਹਾੜੇ ਟੱਪ ਜਾਂਦੇ, ਗੱਲਾਂ ਕਰੀਆਂ। ਬਿਲਕੁਲ ਜੀ, ਗੱਲ ਘੜੀ ਨੇ ਚੱਲੀ ਜਾਣਾ ਜੀ। ਕਦੋਂ ਦੇ ਬੰਦੇ ਮਰੇ ਭਾਜੀ, ਗੱਲ ਅੱਜ ਵੀ ਖੜੀ ਹੈ। ਇਧਰ ਆਓ। ਡੋਈ ਮਾਰਦੀ ਨਾ ਗੁੜ ਤੇ, ਉਹਨੂੰ ਤਕਲੀਫ ਆ। ਇੱਜ਼ਤਦਾਰ ਨੂੰ ਇੱਜ਼ਤਦਾਰ ਦੀ ਬੜਾ ਸਾਥ ਹੁੰਦਾ ਹੈ। ਤੁਸੀਂ ਕੀਤੀ ਨਾ ਗੱਲ ਕਿਦੀ ਵੰਡਣਾ, ਇੰਨਾ ਹੀ ਫਰਕ। ਉਹਨੇ ਕਿਹਾ ਤੇਰਾ ਬਾਪ ਆਉਂਦਾ, ਉਹਨੇ ਕਿਹਾ ਹਾਂਜੀ, ਉਹਨੇ ਕਿਹਾ ਤੇਰੀ ਮਾਂ ਦਾ, ਉਹਨੇ ਕਿਹਾ ਤੇਰੀ ਦਾ ਹੋਣਾ ਹੈਗਾ, ਉਹ ਵੀ ਬਾਪ ਹੀ ਹੈਗਾ, ਉਹ ਵੀ ਬਾਪ। ਲਫ਼ਜ਼ਾਂ ਦਾ ਫਰਕ ਆ। ਲਫ਼ਜ਼ਾਂ ਬੋਲੇ ਗਏ ਵੀ ਮੈਂ ਖਾਣੇ ਅਨ ਭੁੱਲ ਗਏ ਆ, 2 ਘੁੱਟ ਪੀਤੀ ਡੋਲ ਗਏ ਆ, ਵਿੱਚ ਕਿਤਾਬਾਂ ਪਿਆਰ ਨਹੀਂ ਮਿਲਿਆ, ਸਾਰੇ ਵਰਕੇ ਫੁੱਲ ਗਏ ਆ, ਵਿੱਚ ਨਸ਼ੇ ਦੇ ਬਰੀ ਨਿਜਾਮੀ ਇੰਜ ਲੱਗਦਾ ਸੱਚ ਬੋਲ ਗਏ ਆ। ਵਾਹ ਵਾਹ ਵਾਹ। ਕਹੀ ਗਈ ਹੋਏਗੀ ਭਾਈ, ਅਸੀਂ ਕੋ ਪਕੰਬਾ ਨਾ ਗੁਨਾਹਗਾਰ ਬੰਦੇ ਆ ਬੌਸ, ਉਖੜ ਗਏ ਹੋਵਾਂਗੇ ਇਹ ਬਾਤ। ਲੇਕਿਨ ਬਾਤ ਨਾ ਸਿਰਫ ਮੈਂ ਅਰਜ਼ ਕਰਨਾ, ਜਦੋਂ ਬੰਦਾ ਗੱਲ ਕਰਦਾ ਨਾ ਅੰਜਮ ਸਾਹਿਬ, ਜਦੋਂ ਸ਼ਾਇਰੀ ਘਰ ਲਿਖਦਾ ਨਾ, ਉਹਦੇ ਸਾਹਮਣੇ ਇੱਕ ਤਸੱਵਰ ਹੁੰਦਾ ਹੈ। ਹਾਂਜੀ, ਦਨਾਵਾਂ ਵਾਲੀ ਬਾਤ ਕਰਨੀ, ਵਾਹ 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 ਵਾਹ। ਉਹਦੇ ਇੱਕ ਤਸੱਵਰ ਹੁੰਦਾ, ਜਿਹੜਾ ਸ਼ਾਇਰ ਉਹਦਾ ਤਕੀਆ ਕਲਾਮ ਉਹਦੇ ਮਾਲਕ ਨਾਲ ਮੁਖਾਤਬ ਹੁੰਦਾ। ਹਾਂਜੀ, ਇੱਕ ਗਾਣਾ ਹੈਗਾ ਨਾ ਵੀ ਹੁਜਰਾ ਸ਼ਾਹ ਮਕੀਮ ਦੇ ਇੱਕ ਜੱਟੀ ਅਰਜ਼ ਕਰੇ, ਹੁਜਰਾ ਉਹਨੇ ਦਿਲ ਨੂੰ ਕਿਹਾ ਦਿਲ ਲੱਗਿਆ। ਕਿ ਜੱਟੀ ਅਰਜ਼ ਕਰੇ ਹੈ, ਹਾਂ 5-7 ਮਨ ਗਵਾਂਢਾਂ ਰਹਿੰਦੇ ਤੇ ਗਵਾਂਢਾਂ ਨੇ ਕਿਹਾ ਖਾਸ਼ਾਂ ਨੂੰ, ਖਾਸ਼ਾਂ। ਰਹਿੰਦੀਆਂ ਹੁਣ ਤਾਬ ਜਿਹੜੀ ਰਹਿੰਦੀਆਂ ਉਹਨਾਂ ਨੂੰ ਤਾਪ ਚੜੇ ਤਾਪ ਤੇ ਚੜੇ। ਗਲੀਆਂ ਹੋ ਜਾਣ ਖੁੱਲੀਆਂ ਵਿੱਚ ਮਿਰਜ਼ਾ, ਫਿਰ ਰੱਬ ਫੇਰੇ ਦੇ ਵਿੱਚ। ਠੀਕ ਹੈ ਨਾ। ਹੁਣ ਇਹਨਾਂ ਲੋਕਾਂ ਨੇ ਅਸੀਂ 9 ਰੋਟੀਆਂ ਖਾ ਕੇ ਮਕਈ ਦੀਆਂ ਛਾਵੇਂ ਸੁੱਤੇ, ਇਹਨਾਂ ਨੂੰ ਪਤਾ ਅਕਲ ਕਰਨਾ ਖਾਈ ਦੀ। ਖਾਸਾਂ ਦੀ ਗੱਲ ਆਮਾ ਅੱਗੇ ਤੇ ਨਹੀਂ ਮਨਾਸਬ ਕਰਨੀ, ਮਿੱਠੀ ਖੀਰ ਮੁਹੰਮਦ ਬਖਸ਼ਾ ਤੇ ਕੁੱਤਿਆਂ ਮੋਰੇ ਧਰਨੀ। ਸਰਕਾਰ ਤਸ਼ਰੀਫ ਫਰਮਾ ਸਨ ਤੇ ਇੱਕ ਬੰਦਾ, ਇੱਕ ਸੰਤਰਾ ਹੁੰਦਾ, ਤੂੰ ਵੇਖਿਆ ਹੋਣਾ, ਹਾਂਜੀ ਉਹ ਪੋਲਾ ਬੜੀ ਛੇਤੀ ਛਿਲਿਆ ਹਾਂਜੀ ਜਾਂਦਾ, ਹਾਂਜੀ। ਉਹ ਆਵਾਜ਼ ਲਾਵੇ ਅੱਛੇ ਸੰਗ ਤਰੇ, ਅੱਛੇ ਸੰਗ ਤਰੇ। ਸਰਕਾਰਾਂ ਫਰਮਾਇਆ ਬੜਾ ਕਲਾਮ ਪੜ੍ਹ ਰਿਹਾ, ਹਾਂ ਉਹਨੇ ਕਿਹਾ ਬੁਲਾ ਕੇ ਲਿਆਓ। ਉਹਨੇ ਬੁਲਾਇਆ, ਉਹਨੇ ਕਿਹਾ ਯਾਰ ਜਿਹੜਾ ਕਲਾਮ ਪੜ੍ਹਦਾ ਉਹ ਤੇ ਸੁਣਾ। ਉਹਨੇ ਕਿਹਾ ਸਰਕਾਰ ਮੈਂ ਤੇ ਇੱਕ ਰੋਜ਼ੀ ਬੱਚਿਆਂ ਦੀ ਕਮਾਉਣ ਡਿਆ, ਮੈਂ ਕੀ ਕਲਾਮ ਪੜ੍ਹਨਾ। ਉਹਨੇ ਕਹਿੰਦੇ ਕੀ ਕਹਿ ਰਹੇ ਸੋ? ਉਹਨੇ ਕਿਹਾ ਜੀ ਮੈਂ ਕਹਿ ਰਿਹਾ ਸਾਂ ਅੱਛੇ ਸੰਗ ਤਰੇ ਅੱਛੇ। ਆਪਨੇ ਕੋਈ ਦਿੱਤੀ ਹੋਈ ਖਿਦਮਤ, ਉਹਨੇ ਕਿਹਾ ਜਾਓ। ਮਰੀਜ਼ਾਂ ਨੇ ਪੁੱਛਿਆ ਸਰਕਾਰ ਇਹ ਕੀ ਕਹਿ ਰਿਹਾ ਸੀ? ਹਾਂ। ਸਰਕਾਰ ਨੇ ਫਰਮਾਇਆ ਕਹਿ ਰਿਹਾ ਸੀ ਅੱਛੇ ਸੰਗ ਤਰੇ, ਜਿਹੜੇ ਅੱਛਿਆਂ ਦੇ ਸੰਗ ਲੱਗੇ ਉਹ ਤਰ ਗਏ। ਆਏ ਵਾਹ ਵਾਹ ਵਾਹ। ਇਹ ਦੌਲਤ ਦਾ ਲਫ਼ਜ਼ ਇਹਦਾ ਅਗਰ ਮਤਾਲਿਆ ਕਰੀਏ ਨਾ, ਦੌਲਤ ਤੇ ਦੋ ਲੱਤੀ ਆ। ਦੌਲਤੀ। ਦੌਲਤ ਦੌਲਤ ਦੋ ਲੱਤੀ ਆ ਨਾ, ਹਾਂ ਇਹਦੀ ਇੱਕ ਲੱਤ ਕਿਸੇ ਵੇਲੇ ਵੀ ਟੁੱਟ ਸਕਦੀ। ਹਾਂ। ਇਹ ਲੋਕਾਂ ਨੂੰ ਅੰਜਮ ਸਾਹਿਬ, ਪਲੇਅਰ ਗਰਾਊਂਡ 'ਚ ਬੜੇ ਪਲੇਅਰ ਜਾਂਦੇ ਆ, ਹਾਂਜੀ, ਪਲੇਅਰ ਕੋਈ ਬਣਦਾ, ਕੋਈ ਬਣਦਾ, ਕੋਈ ਜਿਹਨੂੰ ਰੱਬ ਬਣਾ। ਜਿਹਨੂੰ ਰੱਬ ਬਣਾਵੇ। ਵਾਹ ਵਾਹ ਵਾਹ। ਅੰਜਮ ਸਾਹਿਬ ਤੇਰੇ ਖਾਨਦਾਨ 'ਚ ਹੋਰ ਵੀ ਹੈਗੇ ਨੇ, ਹਾਂਜੀ ਅੰਜ ਸੁਰੋਏ ਵੀ ਬੜੇ ਨੇ, 3 ਦਿਨ ਬੰਬ ਚੱਲਣ ਸੁਰੋਏ ਨਹੀਂ ਮੁੱਕਦੇ। ਮੇਰੇ ਵੀ 20 ਦਿਨ ਬੰਬ ਚੱਲਣ ਰਿਪੂਤ ਨਹੀਂ ਮੁੱਕ। ਇਹ ਮਾਲਕ ਦੀ ਅਤਾ ਹੈ, ਵੱਧ ਤੋਂ ਇੱਜ਼ੋ ਮੰਤਸ਼ਾ ਜਿਹਨੂੰ ਅਤਾ ਕਰ। ਬੇਸ਼ੱਕ ਬੇਸ਼ੱਕ। ਠੀਕ ਹੈ। ਬੇਸ਼ੱਕ। 2-2 ਘੰਟੇ ਮੁੜ ਕੇ ਰੋਨੇ ਆ ਰਾਤ ਨੂੰ, ਮਾਲਕਾ ਕੋਈ ਲਫ਼ਜ਼ ਬੋਲੇ, ਲੇਕਿਨ ਲਫ਼ਜ਼ ਕੇ ਤੇ ਤਨਕੀਦ ਕਰਕੇ ਨਹੀਂ ਬੋਲੇ। ਜਦੋਂ ਬੰਦੇ ਟੀਂਡੇ ਖਾਂ ਬਣਦੇ ਨੇ, ਹਾਂ ਗੱਲ ਮੈਂ ਨਾ ਅੱਛਾ ਜੀ, ਸਤਿ ਸ੍ਰੀ ਅਕਾਲ ਜੀ। ਰਾਣਾ ਸਾਹਿਬ ਸਲਾਮ ਅਲੈਕੁਮ, ਕੀ ਹਾਲ ਜੀ 100 ਬਿਸਮਿਲ੍ਲਾ ਜੀ, 100 ਬਿਸਮਿਲ੍ਲਾ, 100 ਬਿਸਮਿਲ੍ਲਾ, 100 ਬਿਸਮਿਲ੍ਲਾ। ਬਣਾ ਦੇਖੀਦਾ ਜੀ ਤੁਹਾਨੂੰ ਟਿਕਟੌਕ ਤੇ। ਮਿਹਰਬਾਨੀ ਜੀ, ਤੁਹਾਡਾ ਪਿਆਰ ਹੈ ਜੀ। ਆਓ ਕਿਸੇ ਦਿਨ ਸਾਨੂੰ ਖਿਦਮਤ ਦਾ ਮੌਕਾ ਦਿਓ। ਆਇਆ ਤਾਂ ਸੀਗਾ, ਬਸ ਇੱਥੋਂ ਲੋਕਾਂ ਨੇ ਡਰਾ ਕੇ ਮੁੱਕ ਦਿੱਤਾ ਬਈ ਹਜੇ ਤੂੰ ਇੱਥੇ ਤਾਂ ਸਿਟੀਜ਼ਨ ਹੋਇਆ ਨਹੀਂ, ਜੇ ਸਿਟੀਜ਼ਨ ਨਾ ਹੋਇਆ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ, ਤੈਨੂੰ ਪੁੱਛਗਿੱਛ ਹੋਣੀ ਆ। ਉਹ ਚੌਰੀ ਗੱਲ ਸੁਣੋ ਮੇਰੀ मेरी एक गल तो सुनो। समुद्रों दरियाओं में नहाने वाले कुओं और तालाबों में डुबकियां नहीं लगाया करते, घबराई दे नहीं हुंदा। ससी जो मिलन गई ना महीवाल नूं तो उन्हें राह पुछया, सरदार जी गल सुन लियो गौर नाल। उन्हें आख्या केज नूं राह किहड़ा जांदा? उन्हें कहा ससी गर्मी बड़ी है मर जाएगी। उन्हें कहा गल्लां ना बहुतियां करो, केज दा राह दसो। हाँ तुसीं आओ सही, तुसीं इंशाअल्लाह कुछ नहीं हुंदा, तुहानूं अल्लाह खैर करे। हाँ अच्छा फिर राणा साहब मेरी भी गल सुन लो एक। हुक्म करो, बिस्मिल्लाह करा। 10 ਸਾਲਾਂ ਦਾ ਜਿੱਦਣ ਦਾ ਪਿਓ ਮੁੱਕ ਗਿਆ, ਮਾਂ ਆ, ਮਾਂ ਜਿੱਦਣ ਨੂੰ ਉਂਗਲੀ ਕਰ ਦੇਵੇ ਉਧਰ ਨੂੰ ਤੁਰਨਾ ਹਾਏ ਪੈਂਦਾ। ਹਾਏ बड़ी बात है, बड़ी बात। ਵਾਹ ਵਾਹ ਅਸੀਂ ਰਾਜੀ ਹਾਂ ਜੀ, ਅਸੀਂ ਰਾਜੀ ਤੁਹਾਡੇ ਤੇ, ਕਹਿਤਾ ਨਹੀਂ ਜਾਣਾ। ਰਾਜੀ ਹਾਂ, ਰਾਜੀ ਇਸ ਗੱਲ ਤੇ ਰਾਜੀ ਹਾਂ ਜੀ, ਵਾਹ ਵਾਹ ਵਾਹ। ਰਾਜੀ ਰਾਜੀ ਹਾਂ, ਰਾਜੀ। ਉਹਨੇ ਕਹਿਤਾ ਕਹਿੰਦੀ ਨਹੀਂ ਜਾਣਾ ਹੈਗਾ ਤੇ ਮੇਰੀ ਔਕਾਤ ਨਹੀਂ ਉਹਨੂੰ ਪੁੱਛਣ ਵਾਲੀ। नहीं 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 सरदार जी, पूछ नहीं जी, नहीं पूछना नहीं सरदार जी। ਵਾਹ ਵਾਹ ਵਾਹ। मेरे आका ने फरमाया मेरी माँ जींदी हुंदी मैं नमाज पढ़दा आवाज मारदे मैं नमाज तोड़ देनी सी। ਹਾਏ ਹਾਏ ਹਾਏ। नहीं नहीं सरकार हुण नहीं पूछना, ठीक हो गया, कोई बात नहीं। ਵਾਹ ਵਾਹ। ਅਸੀਂ ਤੁਹਾਡੇ ਦਰਸ਼ਨ ਕਰ ਲਏ ਜੀ, ਇਦਾਂ ਹੀ
ਆ ਮੇਰਾ ਅੰਜਮ ਸਰੋਇਆ ਸਾਹਿਬ ਬੈਠੇ ਜੀ। ਸਤਿ ਸ਼੍ਰੀ ਅਕਾਲ ਜੀ। ਵਾਲੇਕੁਮ ਸਲਾਮ, ਸਿਆਣੇ ਕਹਿੰਦੇ ਨੇ। ਆ ਸਿਆਣੇ ਵੀ ਅੱਜ ਲੱਗੇ ਆ ਹੀ ਬੈਠੇ। ਲਾਗੇ ਬੈਠੇ ਆ, ਅਸੀਂ ਸਿਆਣੇ ਬੰਨ ਲਏ ਆ। ਅੱਛਾ ਜੀ, ਤੁਸੀਂ ਆਪਣਾ ਮਾੜਾ ਜਿਹਾ ਦੱਸਿਓ, ਤੁਸੀਂ ਆਪਣਾ ਮਾੜਾ ਜਿਹਾ ਦੱਸਿਓ ਜੀ। ਵੀਡੀਓ ਮੈਂ ਬਣਾ ਰਿਹਾ ਸੀ, ਆਪਣਾ ਦੱਸਿਓ। ਆ ਕੈਮਰਾ ਸਿੱਧਾ ਕਰਿਓ। ਮੇਰਾ ਨਾਮ ਚਮਕੌਰ ਸਿੰਘ ਤੇ son of ਜਗਤਾਰ ਸਿੰਘ, son of ਠਾਕਰ ਸਿੰਘ, son of ਜਵਾਲਾ ਸਿੰਘ। ਹਾਂ, ਤੇ ਕਿਹੜੀ ਥਾਂ ਤੋਂ? ਮੈਂ ਜਲੰਧਰ ਜ਼ਿਲ੍ਹੇ ਦਾ ਰਹਿਣ ਵਾਲਾ ਜੀ। ਜਲੰਧਰ ਜ਼ਿਲ੍ਹੇ ਦਾ ਰਹਿਣ ਵਾਲਾ। ਜਲੰਧਰ ਜ਼ਿਲ੍ਹੇ ਵਿੱਚ ਨੂਰਮਹਿਲ, ਤਾਲਵਣ ਤੇ ਬਿਲਗਾ, ਤਿੰਨ ਨੂਰਮਹਿਲ ਦੇ ਸ਼ਹਿਰ ਆ। ਤਾਲਵਣ ਤੇ ਬਿਲਗਾ ਲਾਗੇ ਕਾਸਮ ਦੇ ਪੈਂਦੇ ਆ ਤੇ ਪੌਦੜਾ ਮੇਰਾ ਪਿੰਡ ਆ। ਅੱਛਾ ਅੱਛਾ ਅੱਛਾ, ਚਲੋ ਜੀ, ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ। ਇਹ ਨਾ ਜੀ, ਇਹ ਤੁਸੀਂ ਜਿਹੜੀ ਰੀਤ ਚਲਾਈ ਆ ਨਾ ਬਾਬਾ ਜੀ, ਜਿਹੜਾ ਤੁਸੀਂ ਆਪ ਦਾ ਹਿੱਸਾ ਪਾਇਆ, ਜਿਹੜਾ ਮਾਲਕ ਨੇ ਤੁਹਾਥੋਂ ਕੰਮ ਲਿਆ, ਹਾਂਜੀ ਇਹ ਬੜਾ ਵੱਡਾ। ਹਾਂਜੀ ਤੁਸੀਂ ਦੱਸਤਾ ਦੁਨੀਆ ਨੂੰ ਵੀ ਕੈਮਰੇ ਅੱਗੇ ਇਹ ਆਹ ਰੂਪ ਵੀ ਹੁੰਦਾ ਵੀ ਚੰਗੀ ਦਿਨਾਈ ਦੀ ਗੱਲ। ਲੈ ਕਈ ਬੰਦਿਆਂ ਨੇ ਤੁਹਾਡੀ ਗੱਲ ਸੁਣ ਕੇ ਆਪਣਾ ਰੁਖ ਬਦਲ ਲਿਆ, ਜ਼ਿੰਦਗੀ ਦਾ ਰੁਖ ਆ ਬਦਲ ਤੇਰੀ ਲਿਆ। ਦੁਆ ਨਾਲ ਹੀ ਅਸਰ ਹੋਇਆ ਜੀ। ਮੈਂ ਕਹਿੰਦਾ ਏਡੀ ਰੱਬ ਦੀ ਤੁਹਾਡੇ ਤੇ ਰਹਿਮਤ ਆ, ਹਾਂਜੀ। ਜਿਹੜਾ ਕੰਮ ਕਿਸੇ ਆਲਮੇ ਦੀਨ ਦਾ ਹੁੰਦਾ ਨਾ, ਰੱਬ ਨੇ ਤੁਹਾਥੋਂ ਉਹ ਲਿਆ ਜੀ। ਬਸ ਤੇਰੀ ਦੁਆ ਨਾਲ ਜੀ। ਤੁਹਾਡਾ ਮਨ ਸਾਫ਼ ਆ ਨਾ ਜੀ। ਹਾਂ ਇਹ ਜਿਹੜੇ ਲੋਕ ਗੱਲਾਂ ਕਰਦੇ ਨਾ ਜੀ, ਇਹਨਾਂ ਦੀ ਤੁਸੀਂ ਅੰਜਮ ਸਾਹਿਬ ਜ਼ਿੰਦਗੀ 'ਚ ਨੋਟਿਸ ਨਹੀਂ ਲੈਣਾ। ਠੀਕ। ਤੁਸੀਂ ਆਪਣਾ ਮਕਾਮ ਵੇਖਣਾ। ਹੂੰ ਇੱਕ ਚੌਧਰੀ ਜਾ ਰਿਹਾ ਸੀ ਤੇ ਉਹਨੂੰ ਨਾ ਘੁਮਿਆਰ ਨੇ ਗਾਲ ਕੱਢਦੀ, ਨਾਲ ਉਹਦੇ ਵਿੱਚ ਜਾ ਰਿਹਾ ਸੀ ਬੰਦਾ। ਉਹਨੇ ਜੋ ਗਾਲ ਕੱਢਦੀ, ਉਹਨੇ ਕਿਹਾ ਚੌਧਰੀ ਤੈਨੂੰ ਗਾਲ ਕੱਢੀ, ਉਹਨੇ ਜਵਾਬ ਨਹੀਂ ਦਿੱਤਾ। ਉਹ ਗਾਂਹ ਚੱਲ ਗਿਆ। ਗਾਂਹ ਜਾ ਕੇ ਉਹਨੇ ਕਿਹਾ ਤੂੰ ਮੇਰੇ ਵਾਲੇ ਕਿ ਉਹਦੇ ਹਾਲ। ਉਹਨੇ ਕਿਹਾ ਚੌਧਰੀ ਤੇ ਉਹਨੇ ਕਿਹਾ ਉੱਲੂ ਦਾ ਪੱਠਾ ਹੁਣ ਇੱਕ ਨੇ ਸੁਣੀ, ਮੁੜ ਕੇ ਸਾਰੀ ਦੁਨੀਆ ਸੁਣੇਗੀ। ਮੈਂ ਕਿਸੇ ਨੂੰ ਦਾਤ ਦੇ ਕੇ ਕਿਉਂ ਆਪਣੇ ਮੁਖਾਲਫ ਦਾ ਨਾਂ ਚਮਕਾਵਾਂ? ਹਾਂ, ਉਹ ਆਪਣੀ ਅਕਲ ਦੇ ਮੁਤਾਬਕ ਕਰ ਰਿਹਾ। ਦੇਖੋ ਮੌਲਾ ਅਲੀ ਸਰਕਾਰ ਫਰਮਾਉਂਦੇ ਨੇ ਕਿ ਬੋਲਦਾ ਬੱਚਾ ਤਰਬੀਅਤ ਉਹਦੇ ਵਾਲਿਦਾਨ ਦੀ ਬੋਲਦੀ। ਵਾਹ ਵਾਹ, ਹੁਣ ਕੁੱਤੀ ਦੇ ਬੱਚਿਆਂ ਨੂੰ ਕੁੱਤੀ ਜਿਵੇਂ ਭੌਂਕਦੀ ਮਹੀਨੇ ਬਾਅਦ ਉਦਾਂ ਹੀ ਭੌਂਕਦੀ। ਉਦਾਂ ਹੀ ਭੌਂਕਦੇ। ਬਸ ਇੰਨਾ ਕੀ ਫਰਕ, ਤਰਬੀਅਤ ਦਾ ਇੰਨਾ ਹੀ ਫਰਕ। ਵਾਹ ਤੇ ਵਾਹ, ਕੁੱਤਾ ਕੁਝ ਨਹੀਂ ਕਰਦਾ, ਉਹ ਪਿੰਡੋਂ 2-10 ਫੁੱਟ ਬਾਹਰ ਬੈਠਾ ਵਾ, ਕੋਈ ਨਿਆ ਬੰਦਾ ਆਉਂਦਾ ਭੌਂਕ ਕੇ ਤੁਹਾਨੂੰ ਦੱਸਦਾ ਕਿ ਪਿੰਡ ਬੰਦਾ ਆ ਰਿਹਾ। ਉਹਦੀ ਡਿਊਟੀ ਹੈ। ਉਹਦੀ ਡਿਊਟੀ। ਇਹ ਉਹ ਲੋਕ ਨੇ, छोड़ दो। टेंशन देने का लेने का नहीं। वाह, हाँ, देने का टेंशन। जिसने डांस नहीं करना वो जाकर अपनी भैंस चराए। ये टेंशन देने का इन्होंने लोगों का कोई बात नहीं। छोड़ दो इन्होंने। एक बजुर्ग ने ना ਜਦੋਂ ਬਹਿਣ ਨਾ ਅੱਲਾ ਤੋਬਾ ਵਾਸਤੇ ਉਹਨੇ ਕੁੱਤਾ ਰੱਖਿਆ ਅੰਜਮ ਸਾਹਿਬ। ਉਹਦੇ ਜਦੋਂ ਟਾਈਮ ਮਕਬੂਲੀਅਤ ਦੇ ਕੁੱਤਾ ਭੌਂਕੀ, ਉਹਨੇ ਕਹਿ ਦਿੱਤੀ ਚੌਥੇ ਪੰਜਵੇਂ ਦਿਨ ਗੁੱਸੇ ਜਾਣ ਕੇ ਮੁਖਤਿਆਰ ਮਾਰੀ, ਕੁੱਤੇ ਲੱਤ ਭੱਜ ਗਈ। 2 ਦਿਨ ਹੋ ਗਏ, ਬਾਜ਼ਾਰ ਨੂੰ ਜਾਵੇ ਤੇ ਬੜਾ ਰਸ਼। ਅੱਗੇ ਗਏ ਤੇ ਉਹਨੇ ਕਿਹਾ ਯਾਰ ਬੜਾ ਰਸ਼ ਹੈ। ਅੱਗੇ ਗਏ ਤੇ ਕੁੱਤਾ ਜੀ ਚਾਦਰ ਤੇ ਬਾਇਆ, ਗੱਦਾ ਵਿਛਾਇਆ। ਉਹਨਾਂ ਪੁੱਛਿਆ ਵੀ ਇਹ ਕੁੱਤੇ ਨੇ ਨਾ ਰਾਤੀ ਚੋਰਾਂ ਕੋਲੋਂ ਮਾਲ ਖੋਹ ਲਿਆ ਅੰਜਮ ਦਾ। ਉਹਨੇ ਕਿਹਾ ਕਿੱਦਾਂ? ਉਹਨੇ ਕਿਹਾ ਇਹਨੇ ਚੋਰਾਂ ਨੂੰ ਜਾਣ ਨਹੀਂ ਦਿੱਤਾ। ਉਹਨੂੰ ਬੜਾ ਸੇਵਾ, ਘਿਓ, ਚੂਰੀਆਂ, ਗੋਸ਼ਤ। ਉਹ ਜਾ ਕੇ ਆਪਣੇ ਕੁੱਤੇ ਨੂੰ ਪਤਾ ਕੀ ਕਹਿੰਦਾ? ਉਹਨੇ ਕਿਹਾ ਉੱਲੂ ਦੇ ਪੱਠਿਆ ਜਿਹੜੇ ਵੇਖ ਕੇ ਭੌਂਕਦੇ ਵੇਲਾ ਘਿਓ ਖਾਂਦੇ, ਬਗੈਰ ਵੇਖਣ ਤੋਂ ਭੌਂਕਿਆਂ ਤੇ ਲੱਤ ਬਣਾ ਲਈ। ਇਹ ਹੈਗੇ ਜਿਹੜੇ ਪਾਗਲ ਬੰਦੇ ਹੁੰਦੇ ਨਾ, ਇਹ ਹੋ ਗਏ ਉਹ ਕੁੱਤੇ ਜਿਹੜੇ ਬਗੈਰ ਵੇਖਣ ਤੋਂ ਭੌਂਕਦੇ। ਇਹਨਾਂ ਨੂੰ ਨਜ਼ਰ ਹੀ ਕੁਝ ਨਹੀਂ ਆਣਾ। ਇਹਨਾਂ ਨੂੰ ਸਿਰਫ ਮਲਕਲ ਮੌਤ ਨਜ਼ਰ ਆਉਂਦੀ ਹੈ। ਅੱਲਾਹ ਪਾਕ ਨੇ ਸ਼ਾਨਾਂ ਦਿੱਤੀਆਂ ਨੇ, ਅੱਲਾਹ ਤੈਨੂੰ ਖੁਸ਼ ਰੱਖੇ। ਹੁਣ ਦੇਖੋ ਇੱਥੇ ਅਸੀਂ ਤੁਹਾਨੂੰ ਪੁੱਛਨੇ ਆ, ਕਿਸੇ ਨੂੰ ਤੁਹਾਡਾ ਪੁੱਛਨੇ ਆ, ਤੇ ਜੇ ਉਹ ਸਾਨੂੰ ਕਹੇ ਵੀ ਅੰਜਮ ਨਹੀਂ ਚੰਗਾ ਤਾਂ ਤੈਨੂੰ ਮਿਲਣਾ ਨਹੀਂ, ਉਹ ਕਹੀ ਜਾਵੇ। ਉਹਦੀ ਡਿਊਟੀ ਅੱਲਾਹ ਨੇ ਲਾਈ ਆ ਵੀ ਤੂੰ ਲਾਹਨਤ ਲੈਣੀ, ਇੱਥੇ ਬਹਿ। ਇਹ ਵੀ ਕਿਸੇ ਨੇ ਲੈਣੀ ਹੈ ਨਾ। ਉਹ ਲਾਗੇ ਮੀਰ ਆਲਮ ਦਾ ਘਰ ਸੀ ਨਾ ਮਸਜਿਦ ਦੇ, ਹੁਣ ਗੱਲ ਸੁਣ ਲਾ ਲਾਹਨਤ। ਤੇ ਉਹ ਗਾਂ ਚੋਣ ਲੱਗਾ, ਪਿਓ ਪੱਕਾਵਾ ਜਿਹਾ ਬਣਾਉਣ ਡਿਆ ਤੇ ਉਹ ਮਸਜਿਦ ਤੇ ਫੂਕ ਵੱਜੀ ਤੇ ਗਾਂ ਡਰ ਗਈ। ਉਹ ਦੁੱਧ ਤਿੰਨ ਮਰਾਸੀ ਕਿਹੜੇ ਪੱਠੇ ਪਾਉਂਦੇ। ਉਹਨੇ ਕਿਹਾ ਤਾਫਿਆ ਲਾਇਆ, ਕਾਵਾ ਸੁੱਕ ਗਿਆ। ਉਹਨੇ ਕਿਹਾ ਬੁੱਢਾ ਗਾਂ ਨੇ ਡੋਲ ਛੱਡਿਆ। ਉਹਨੇ ਕਿਹਾ ਕੀ? ਉਹਨੇ ਕਿਹਾ ਮਸਜਿਦ ਤੇ ਫੂਕ ਵੱਜੀ, ਗਾਂ ਤਰੱਠ ਗਈ। ਹੁਣ ਮਰਾਸੀ ਸੜ ਕੇ ਪਤਾ ਕੀ ਆਂਦਾ? ਉਹਨੇ ਕਿਹਾ ਆ ਜਾ, ਜਿਹਨੇ ਲਾਹਨਤ ਲੈਣੀ ਉਹ ਰੱਬ ਦੇ ਘਰ ਚੋਂ ਵੀ ਲੈ ਲੈਂਦੇ। ਤੇ ਅਸੀਂ ਆਪਣਾ ਰਸਤਾ ਬਦਲ ਲਿਆ। ਅੰਜਮ ਤੈਨੂੰ ਮਿਲਣਾ ਹੈ ਤੇ ਖਰੇ ਕਿੰਨੀ ਦੁਨੀਆ ਨੂੰ ਤੇਰਾ ਦੁੱਖ ਹੋ। ਨੋ ਟੈਨਸ਼ਨ। ਇਹ ਤੁਹਾਡਾ ਆਪਣੇ ਦਿਲ ਨੂੰ ਇਤਨਾ ਮਜ਼ਬੂਤ ਕਰ ਲਓ। ਇਹ ਨਿੱਕੀਆਂ ਮੋਟੀਆਂ ਗੱਲਾਂ ਦਾ ਜਵਾਬ ਸਾਡਾ ਮਿਆਰ ਨਹੀਂਗਾ। ਅੱਲਾਹ ਪਾਕ ਨੇ ਖੜਾ ਕਰਤਾ। ਠੀਕ ਆ, ਮਿਸਟੇਕ ਹੋ ਜਾਂਦੀ, ਇਨਸਾਨ ਆ। ਹਾਂਜੀ, ਮੈਂ ਤੇ ਇੱਕ ਦਿਨ ਮਾਫੀ ਮੰਗੀ। ਮੈਂ ਯਾਰ ਮੇਰੇ ਨੂੰ ਕਿਸੇ ਦਿਲ ਚਿਕਨੀ ਹੋਈ ਨਾ, ਮਾਰ ਹੁੰਦੇ ਮੈਂ ਤੇ ਮੈਂ ਸੌਰੀ ਕਰ ਲਾਂ। ਚੰਗਾ, ਬਹੁਤ ਚੰਗਾ। ਮੇਰੇ ਲਫ਼ਜ਼ਾਂ ਦੀ ਕਿਸੇ ਦਿਲ ਚਿਕਨੀ ਹੋਈ। ਵਾਹ ਵਾਹ ਵਾਹ। ਅਸੀਂ ਰੱਬ ਨੂੰ ਰਾਜ਼ੀ ਰੱਖਣਾ ਨਾ। ਤੇ ਮੈਂ ਕਿਹਾ ਇਹ ਨਾ ਸੋਚਿਆ ਵੀ ਤੇਰੀ ਕਿਸੇ ਗੱਲ ਤੋਂ ਛੱਡ, ਤੇਰੀਆਂ ਗੱਲਾਂ ਦਾ ਮੇਰੀ ਸਿਹਤ ਜਦੋਂ ਮੇਰੇ ਤੋਂ ਸਾਹਮਣੇ ਕਰੇਗਾ ਮੈਂ ਜਵਾਬ ਦੇ ਲਾਂਗਾ। ਅੰਜਮ ਸਾਹਿਬ ਕੋਈ ਬਾਤ। ਅੱਲਾਹ ਤੈਨੂੰ ਸਲਾਮਤ ਰੱਖੇ, ਮੌਲਾ ਜਜ਼ਾ ਦੇਵੇ। ਬੜਾ ਪੰਨ ਸਾਨੂੰ ਜਿੰਨੀ ਅੱਲਾਹ ਨੇ ਵਸੀਹ ਇੱਜ਼ਤ ਦਿੱਤੀ ਆ, ਅੰਜਮ ਸਾਹਿਬ ਸ਼ਾਇਦ ਇਸ ਤੋਂ ਜ਼ਿਆਦਾ ਇੱਜ਼ਤ ਕੋਈ ਰੱਬ ਨਾ ਪਾਵੇ। ਖੁਦਾ ਦੀ ਸੋ ਮੇਰਾ ਛੋਟਾ ਭਰਾ ਨਾ ਪੁੱਛੋ, ਸ਼ਹਿਰ ਖਲੋਨੇ ਆ, ਮੇਰਾ ਖਿਆਲ ਆ ਕਿ 5 ਮਿੰਟ ਖਲੋਵਾਂ ਤੇ 100 ਬੰਦਾ ਮੇਰੇ ਚਫੇਰੇ ਹੁੰਦਾ। ਮੈਂ ਮੀਆਂ ਚੰਨੂ ਟੂਰਨਾਮੈਂਟ ਤੇ ਗਿਆ ਕਬੱਡੀ ਤੇ ਗਰਾਊਂਡ 'ਚ ਮੈਂ ਦਾਖਲ ਹੋ ਗਿਆ। 500 ਕੈਮਰਾ ਮੇਰੇ ਇਸ ਤਰ੍ਹਾਂ ਇਸ ਖੜਾ। ਵਾਹ 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 ਵਾਹ। ਤੇ ਯਾਰ ਜੇ ਉਹਦੇ ਵਿੱਚੋਂ 100 ਮੇਰੇ ਖਿਲਾਫ ਵੀ, ਉਹ ਤੇ ਮੈਨੂੰ ਕੀ ਹੋਵੇ? 300-400 ਤੇ ਮੇਰੇ ਨਾਲ ਆ ਨਾ।
ਬਾਬਾ ਜੀ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ, ਤੁਸੀਂ ਸਾਨੂੰ ਆ ਕੇ ਇੱਜ਼ਤ ਦਿੱਤੀ, ਬੜਾ ਮਾਣ ਬਖਸ਼ਿਆ ਤੇ ਬੜੀ ਦੇਰ ਦੇ ਉਹਦੇ ਤੇ ਸਕਰੀਨ ਤੇ ਦੇਖਦੇ ਸੀ ਤੇ ਅੱਜ ਬਾਬਾ ਜੀ ਸਾਡੇ ਲਾਗੇ ਬੈਠੇ ਆ ਤੇ ਇਨਸ਼ਾ ਅੱਲਾਹ ਤਾਲਾ ਨਾ ਜੀ ਮੈਂ ਬਾਬਾ ਜੀ ਨੂੰ ਅੱਗੇ ਅਰਜ਼ ਕੀਤੀ ਆ ਵੀ ਅਸੀਂ ਰਲ ਕੇ ਕਿਸਾਨਾਂ ਦੀ ਗੱਲ ਕਰਾਂਗੇ, ਜਿੱਥੇ ਬਾਬਾ ਜੀ ਨੂੰ ਸਾਡੀ ਲੋੜ ਹੋਈ ਅਸੀਂ ਹਾਜ਼ਰ ਹਾਂ ਇਨਸ਼ਾਅੱਲਾ ਤੇ ਇਨਸ਼ਾ ਅੱਲਾਹ ਕਿਸਾਨਾਂ ਦੀ ਗੱਲ ਵੀ ਅਸੀਂ ਕਿਸਾਨਾਂ ਵਾਸਤੇ ਕਰਾਂਗੇ। ਸਾਡੇ ਭਰਾ ਨੇ, ਅਸੀਂ ਜ਼ਿਮੀਂਦਾਰ ਹਾਂ। ਹਾਂ ਤੇ ਨਾਲੇ ਬਾਤ ਦੱਸਾਂ ਕੀ ਜੀ, ਜਿਹੜੇ ਲਫ਼ਜ਼ ਕਿਸੇ ਨੂੰ ਨਫਾ ਦਿੰਦੇ ਹੋ ਲਫ਼ਜ਼ ਬੋਲੋ ਜੀ, ਆਏ ਜਿਹੜੇ ਲਫ਼ਜ਼ ਨੁਕਸਾਨ ਦਿੰਦੇ ਹੋ ਨਾ ਬੋਲੋ, ਭਾਵੇਂ ਤੁਹਾਡਾ ਉਹ 'ਚ ਨਫਾ ਹੀ ਆ। ਵਾਹ ਵਾਹ ਵਾਹ। ਅਸੀਂ ਉਹ ਬੋਲੀਏ ਜਿਹ 'ਚ ਕਿਸੇ ਦਾ ਨਫਾ ਹੋ ਜੇ। ਹਾਂਜੀ ਤੇ ਇਨਸ਼ਾਅੱਲਾ ਅੰਜਨ ਸਾਹਿਬ ਮੈਂ ਹਾਜ਼ਰ ਹਾਂ, ਮੈਂ ਆਪਣੇ ਘਰ ਆਇਆ। ਅੱਲਾਹ ਪਾਕ ਮੇਰੇ ਧੀਆਂ ਭੈਣਾਂ ਦੀ ਖੈਰ ਕਰੇ, ਅੱਲਾਹ ਪਾਕ ਤੈਨੂੰ ਜਜ਼ਾ ਦੇਵੇ, ਅੱਲਾਹ ਖੁਸ਼ ਰੱਖੇ।